ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्स वहाँ ਤੁਹਾਡੀ ਹੋਸਟ ਨੀਲੂ ਕੌਰ ਤੇ ਮੈਂ ਟੀਵੀ 84 ਸਾਹਿਬ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ ਵਿੱਚ ਮੇਰੇ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇਸ਼ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬਰਸ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 8 ਜੁਲਾਈ 2026 24 ਹਾੜ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਿਰਫ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਸ਼ ਵਿਦੇਸ਼ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਕਸ਼ਮੀਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ TV 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕਸ਼ਮੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਸਮੇਤ ਕਈ ਮੁਲਕਾਂ ਦੀਆਂ ਏਜੰਸੀਆਂ ਵੱਲੋਂ ਆਪਰੇਸ਼ਨ ਹਾਰਡਬਾਲ ਰਾਹੀਂ ਜੋ ਇੰਕਸ਼ਾਫ ਕੀਤੇ ਗਏ ਹਨ ਉਸ ਦੇ ਹਜੇ ਤੱਕ ਭਾਰਤ ਸਰਕਾਰ ਜਾਂ ਵਿਦੇਸ਼ ਮੰਤਰਾਲੇ ਵੱਲੋਂ ਕੋਈ ਰਿਐਕਸ਼ਨ ਨਹੀਂ ਦਿੱਤਾ ਗਿਆ ਔਰ ਭਾਰਤ ਦੇ ਜਿਹੜੇ ਗੋਦੀ ਮੀਡੀਆ ਵੱਲੋਂ ਭਾਰਤ ਸਰਕਾਰ ਦੀਆਂ ਪਾਲੀਆਂ ਹੋਈਆਂ 3 ਗੈਂਗਾਂ ਵੱਲੋਂ ਸਿੱਖਾਂ ਦੇ ਖਿਲਾਫ ਕੀਤੇ ਜਾ ਰਹੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਟ੍ਰਾਂਸਨੈਸ਼ਨਲ ਕ੍ਰਾਈਮ ਯਾਨੀ ਕਿ ਅਪਰਾਧਿਕ ਗਤੀਵਿਧੀਆਂ ਦਾ ਨੈਰੇਟਿਵ ਦਿੱਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਭਾਈ ਕਸ਼ਮੀਰ ਸਿੰਘ ਡਾਲਸ ਨਿਵਾਸੀ ਟੈਕਸਾਸ ਸਟੇਟ ਦੇ ਵਸਨੀਕ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀ ਬੜੀ ਪਿਆਰੀ ਰੂਹ ਨੇ ਗੁਰੂ ਦੇ ਪਿਆਰ ਦੇ ਵਿੱਚ ਭਿੱਜੀ ਹੋਈ ਨਾਮ ਬਾਣੀ ਸਿਮਰਨ ਔਰ ਇਸ ਦੇ ਨਾਲ ਖਾਲਿਸਤਾਨ ਦੇ ਨਿਸ਼ਾਨੇ ਪ੍ਰਤੀ ਬਿਲਕੁਲ ਸਪਸ਼ਟ ਹੈ। ਔਰ ਮੁੱਢਲੇ ਦਿਨਾਂ 'ਚੋਂ ਹੀ ਡੈਲਸ ਦੇ ਆਪਣੇ ਕਿਸੇ ਵੀ ਦੌਰੇ ਦੌਰਾਨ ਜਿਹੜੇ 5-6 ਨੰਬਰ ਜਿਨ੍ਹਾਂ 'ਤੇ ਮੈਂ ਕਾਲ ਕਰਕੇ ਉਹਨਾਂ ਨੂੰ ਆਪਣੀ ਆਮਦ ਬਾਰੇ ਦੱਸਦਾ ਉਹਨਾਂ 'ਚੋਂ ਭਾਈ ਕਸ਼ਮੀਰ ਸਿੰਘ ਵੀ ਇੱਕ ਨੇ। ਬਹੁਤ ਪਿਆਰ ਕਰਦੇ ਨੇ ਹਰ ਲਿਹਾਜ਼ ਦੇ ਨਾਲ ਪੰਥਕ ਸਿਰ ਤੋਂ ਪੈਰਾਂ ਤੱਕ ਪੰਥ ਦੇ ਪਿਆਰ ਦੇ ਵਿੱਚ ਰੱਤੇ ਹੋਏ ਨੇ ਔਰ ਅਸੀਂ ਜਿੱਥੇ ਉਹਨਾਂ ਦਾ ਹਰ ਵਾਰ ਉਹ ਸਪੋਰਟ ਕਰਦੇ ਨੇ TV 84 ਨੂੰ ਐਡਮਾਇਰ ਵੀ ਕਰਦੇ ਨੇ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਉਹਨਾਂ ਦੀ ਸਿਹਤਯਾਬੀ ਚੜ੍ਹਦੀ ਕਲਾ ਉਸ ਦੀ ਅਰਦਾਸ ਕਰਦੇ ਹਾਂ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹਾਲਾਂਕਿ ਕੱਲ੍ਹ ਇਹ ਸਟੋਰੀ ਬ੍ਰੇਕ ਹੀ ਹੋਈ ਸੀ ਜਦੋਂ ਕਿ LAPD ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਨੇ ਬਾਕੀ ਸਾਰੇ ਜਿਹੜੀਆਂ ਏਜੰਸੀਆਂ ਜਿਨ੍ਹਾਂ ਦੇ ਵਿੱਚ RCMP ਦਾ ਨੁਮਾਇੰਦਾ ਵੀ ਸੀ ਉਹਨਾਂ ਦੇ ਅਸਿਸਟੈਂਟ ਅਟਰਨੀ ਵੀ ਸੀ ਔਰ ਪੂਰੀ ਇੱਕ ਪ੍ਰੈਸ ਕਾਨਫਰੰਸ ਜਿਹੜੀ ਕਿ ਲਾਈਵ ਦੁਨੀਆ ਦੇ ਵਿੱਚ ਦੇਖੀ ਗਈ ਫੌਕਸ ਨਿਊਜ਼ ਨੇ ਉਸ ਨੂੰ ਪਹਿਲੀ ਸਟੋਰੀ ਨੂੰ ਬ੍ਰੇਕ ਕੀਤਾ ਔਰ ਉਹ ਲੰਬੀ ਚੌੜੀ ਕਿਉਂਕਿ 3 ਜਿਹੜੀਆਂ ਅਪਰਾਧਕ ਗੈਂਗਾਂ ਸੀ ਜਿਨ੍ਹਾਂ ਨੂੰ ਪੁਆਇੰਟ ਆਊਟ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ 2 ਦੇ ਨਾਂ ਤਾਂ ਆਮ ਲੋਕਾਂ ਦੇ ਵਿੱਚ ਚਰਚਾ 'ਚ ਰਹੇ ਨੇ ਬਿਸ਼ਨੋਈ ਗੈਂਗ ਔਰ ਜੱਗੂ ਭਗਵਾਨਪੁਰੀ ਹੈ ਪਰ ਤੀਸਰਾ ਪ੍ਰੋਮੀਨੈਂਟ ਜਿਹੜਾ ਇੱਕ ਟਰਾਂਸਪੋਰਟਰ ਔਰ ਇੱਕ ਸਫੈਦ ਪੋਸ਼ ਇੱਜ਼ਤਦਾਰ ਆਪਣੇ ਆਪ ਨੂੰ ਕਹਿਣ ਵਾਲਾ ਬੰਦਾ ਜਿਹੜਾ ਹੈ
ਉਸ ਦਾ ਵੀ ਕਿੰਨਾ ਵੱਡਾ ਰੋਲ ਉਹਨੂੰ ਅਪਰਾਧਕ ਗੈਂਗ, ਤੀਸਰੀ ਗੈਂਗ ਦੇ ਤੌਰ ਤੇ ਦੇਖਿਆ ਗਿਆ, ਕਿਉਂਕਿ ਜਿਸ ਲੈਵਲ ਦੀ ਵੀ ਜਿਹੜੀ ਉਸਨੇ ਟਰਾਂਸਪੋਰਟੇਸ਼ਨ ਦਾ ਔਰ ਬ੍ਰੋਕਰ ਲਫ਼ਜ਼ ਉਹਦੇ ਲਈ ਇਸਤੇਮਾਲ ਕੀਤਾ ਗਿਆ ਕਿ ਉਸਨੇ ਜਿਹੜੀਆਂ ਡਰੱਗਸ, ਵੈਪਨਸ, ਦੂਜੇ ਤੀਜੇ ਉਹਦੀ ਟਰਾਂਸਪੋਰਟੇਸ਼ਨ ਇੱਕ ਮੁਲਕ ਤੋਂ ਦੂਸਰੇ ਦੇ ਵਿੱਚ, ਔਰ ਜ਼ਾਹਰ ਹੈ ਕਿ ਉਹੀ ਜਿਹੜੇ ਬ੍ਰੋਕਰ ਜਾਂ ਦਲਾਲ ਮੇਨ ਜਿਹੜਾ ਉਹ ਇੰਡੀਅਨ ਐਮਬੈਸੀ ਜਾਂ ਕੌਂਸੂਲੇਟ ਹਾਈ ਕਮਿਸ਼ਨ ਜੋ ਵੀ ਨੇ ਉਹਨਾਂ ਦਾ ਕੰਟੈਕਟ ਪਰਸਨ ਵੀ ਹੋਏਗਾ, ਕਿਉਂਕਿ ਅਸੀਂ ਕੱਲ੍ਹ ਵੀ ਮੈਂਸ਼ਨ ਕੀਤਾ ਸੀ ਕਿ ਅਮਰਜੀਤ ਨਾਂ ਦਾ ਬੰਦਾ ਜਿਹੜਾ ਉੱਥੇ ਵੈਨਕੂਵਰ ਇੰਡੀਅਨ ਕੌਂਸੂਲੇਟ 'ਚ ਵੀ ਕੰਮ ਕਰਦਾ ਸੀ, ਉੱਥੋਂ ਆਸਟ੍ਰੇਲੀਆ ਗਿਆ ਔਰ ਉਹ ਰਾਹ ਦਾ ਹੀ ਜਿਹੜਾ ਹੈ ਉਹ ਕਰਿੰਦਾ ਹੈ, ਉਸ ਦੇ ਨਾਲ ਉਹਦੇ ਬੜੇ ਚੰਗੇ ਸੰਬੰਧ ਸੀ। ਔਰ ਜਿਹੜੀ ਸਾਰੀ ਇੰਡਾਇਕਟਮੈਂਟਸ ਜਿਹੜੀਆਂ 3 ਇਹਨਾਂ ਗੈਂਗਸਟਰਾਂ ਦੇ ਬੰਦਿਆਂ ਨੂੰ ਹੋਈਆਂ, ਉਹਨਾਂ 'ਚ ਉਹਨਾਂ ਨੇ ਪੂਰਾ ਈਵਨ ਇੱਕ ਜਿਹੜੀ ਪਾਰਟੀ LA ਦੀ ਜਿਨ੍ਹਾਂ ਨੇ ਗ੍ਰਿਫਤਾਰ ਕੀਤੇ, ਕਿਉਂਕਿ ਜਿਵੇਂ ਮੈਂ ਕਿਹਾ ਸੀ ਕਿ ਸਾਊਥਰਨ ਕੈਲੀਫੋਰਨੀਆ LA ਇੱਕ ਐਸਾ ਏਰੀਆ ਜਿਹਦਾ ਬਾਰਡਰ ਅੱਗੇ ਮੈਕਸੀਕੋ ਨਾਲ ਲੱਗਦਾ ਹੈ, ਅਤੇ ਬਹੁਤ ਵਾਰੀ ਜਿਹੜਾ ਡਰੱਗ ਰੂਟ ਜਾਂ ਵੈਪਨ ਰਾਊਟ ਵੀ ਹੈ ਲਿਆਉਣ ਦਾ ਉਹ ਮੈਕਸੀਕੋ ਰਾਹੀਂ ਹੈ। ਸੋ ਇਸ ਲਈ ਜ਼ਿਆਦਾ ਬੰਦੇ ਉੱਥੇ ਫੜੇ ਗਏ, ਸੈਂਟਰਲ ਕੈਲੀਫੋਰਨੀਆ 'ਚ ਵੀ। ਔਰ ਗੁਰਲਾਲ ਸਿੰਘ ਨਾਂ ਦਾ ਬੰਦਾ ਜਿਹੜਾ ਹੈ ਜਿਸ ਨੂੰ ਸਟਾਕਟਨ ਤੋਂ ਚੁੱਕਿਆ ਗਿਆ, ਔਰ ਇਸ ਤੋਂ ਇਲਾਵਾ ਆਲਰੇਡੀ 7 ਉਹਨਾਂ ਦੀ ਕਸਟਡੀ 'ਚ ਸੀ ਔਰ ਇੱਕ ਨੂੰ ਸਪੇਨ ਤੋਂ ਚੁੱਕਿਆ ਗਿਆ। ਸੋ ਕੁੱਲ ਮਿਲਾ ਕੇ ਜਦੋਂ 36-37 ਅਰੈਸਟ ਦੀ ਗੱਲ ਹੁੰਦੀ ਹੈ ਔਰ ਉਹਦੇ 'ਚ ਜਿਹੜਾ ਨੰਬਰ 2 ਕਮਾਂਡਰ ਨਾਰਥ ਅਮਰੀਕਾ ਦਾ, ਜਿਸ ਤੋਂ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਮਰਡਰ ਕਰਵਾਇਆ ਗਿਆ, ਜਿਹਦੇ ਰਾਹੀਂ ਲਾਰੈਂਸ ਬਿਸ਼ਨੋਈ ਗੈਂਗ ਦਾ ਸਤਿੰਦਰਪਾਲ ਸਿੰਘ ਜਾਂ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਉਸ ਦੇ ਉੱਤੇ $50,000 ਦਾ ਇਨਾਮ ਰੱਖਿਆ ਗਿਆ। ਇਹ ਵੀ ਆਪਣੇ ਆਪ ਦੇ ਵਿੱਚ ਜਿਹੜੀ ਹੈ ਇਹ ਸਾਰੇ ਨੂੰ ਅੱਡ-ਅੱਡ ਤਰੀਕਿਆਂ ਨਾਲ ਦੇਖਿਆ ਜਾ ਰਿਹਾ ਸੀ। ਹਾਲਾਂਕਿ ਅਸੀਂ ਕੁਇਕਲੀ ਜੋ ਸਾਰੇ 'ਚੋਂ ਸਮਝ ਸਕਦੇ ਸੀ ਉਸ ਨੂੰ ਅਸੀਂ ਕੱਲ੍ਹ ਦੇ ਆਪਣੇ ਓਪਨਿੰਗ ਸੈਗਮੈਂਟ ਦੇ ਵਿੱਚ ਬਿਆਨਿਆ, ਔਰ ਮੈਨੂੰ ਖੁਸ਼ੀ ਹੈ ਕਿ ਜਿੱਥੇ ਬਹੁਤ ਸਾਰੇ ਨੈਰੇਟਿਵ ਸਾਈਮਲਟੇਨੀਅਸਲੀ ਬਾਅਦ ਦੇ ਵਿੱਚ ਤਾਂ ਜਦੋਂ ਤੁਹਾਡੇ ਕੋਲ ਹੋਰ ਜਾਣਕਾਰੀ ਆ ਜਾਂਦੀ ਹੈ ਔਰ ਤੁਹਾਨੂੰ ਹੋਰਨਾਂ ਨੂੰ ਵੀ ਸੁਣਨ ਦਾ ਮੌਕਾ ਮਿਲਦਾ, ਤੁਸੀਂ ਆਪਣਾ ਨੈਰੇਟਿਵ ਜਿਹੜਾ ਉਹ ਬਦਲਦੇ ਹੋ। ਲੇਕਿਨ ਮੇਰਾ ਜਿਵੇਂ ਵੀ ਕੋ ਨੋਜ਼ ਫॉर ਦਾ ਨਿਊਜ਼ ਵੀ ਹੈ, ਤੇ ਇੱਕਦਮ ਜੋ ਮੈਂ ਉਸ 'ਚੋਂ ਦੇਖਿਆ ਕਿ ਬਈ ਇਸ ਦੇ ਵਿੱਚ ਬੇਸ਼ੱਕ ਇਮੀਡੀਏਟਲੀ ਕੋਈ ਇੰਡੀਅਨ ਸਟੇਟ ਦਾ ਨਾਂ ਨਹੀਂ ਲਿਆ ਗਿਆ, ਜਿਹਨੂੰ ਕਿ ਬਾਅਦ 'ਚ ਇੰਡੀਅਨ ਨੈਰੇਟਿਵ ਨੇ ਜ਼ਿਆਦਾ ਪ੍ਰਮੋਟ ਕੀਤਾ, ਉਹਦੀ ਅਸੀਂ ਗੱਲ ਕਰਾਂਗੇ। ਪਰ ਇੱਕ ਗੱਲ ਜ਼ਾਹਰ ਸੀ ਕਿ ਵੀ ਉਹ ਤਾਣਾ ਬਾਣਾ ਜਿਹੜਾ ਹੈ ਉਹ ਅਮਰੀਕਨ ਏਜੰਸੀਆਂ ਨੇ ਔਰ ਇੰਟਰਨੈਸ਼ਨਲ ਏਜੰਸੀਆਂ ਨੇ ਬਣਾ ਦਿੱਤਾ, ਜਿਹਦੇ ਥੱਲੇ ਜਿਹੜਾ ਅੱਗੇ ਤਾਂ ਗੁਰਪਤਵੰਤ ਪੰਨੂ ਮਰਡਰ ਪਲਾਟ, ਨਿਖਿਲ ਗੁਪਤਾ ਜਿਸ ਨੂੰ ਚੁੱਕ ਕੇ ਲਿਆਂਦਾ ਔਰ ਉਹਦੇ 'ਚੋਂ ਫਿਰ ਕਬੂਲਨਾਮਾ ਨਿਕਲਿਆ, ਉਹਦੇ 'ਚੋਂ ਰਾਹ ਦੀ ਇਨਵੋਲਵਮੈਂਟ, ਵਿਕਾਸ ਯਾਦਵ ਰਾਹ ਆਫਿਸਰ IPS ਉਹਦੀ ਇਨਵੋਲਵਮੈਂਟ। ਸੋ ਇਹ ਬੇਸ਼ੱਕ ਡਾਇਰੈਕਟਲੀ ਕਿਉਂਕਿ ਲਾ ਐਨਫੋਰਸਮੈਂਟ ਏਜੰਸੀਜ਼ ਔਰ ਜਿਹੜੀ ਪੋਲੀਟੀਕਲ ਉਸ ਦੇ ਉੱਤੇ ਲੀਡਰਸ਼ਿਪ ਹੁੰਦੀ ਹੈ, ਇਹ ਬਿਲਕੁਲ ਸੈਪਰੇਟਲੀ ਇਸ ਨੂੰ ਦੇਖਿਆ ਜਾਂਦਾ ਹੈ। ਹਾਲਾਂਕਿ ਜਦੋਂ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ ਦੇ ਵਿੱਚ, 3 ਮਹੀਨੇ ਬਾਅਦ 18 ਸਤੰਬਰ ਨੂੰ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਇਨਕਸ਼ਾਫ ਕੀਤਾ। ਤੇ ਉਦੋਂ ਤੋਂ ਲੈ ਕੇ ਜਿਹੜੀ ਰੱਟ ਇੰਡੀਅਨ ਮੀਡੀਆ ਜਾਂ ਇੰਡੀਅਨ ਲੀਡਰਸ਼ਿਪ ਸਣੇ ਉਹਨਾਂ ਦੇ ਫੋਰਨ ਮਿਨਿਸਟਰ ਦੇ ਲਾਉਂਦੇ ਰਹੇ, ਦੇਖੋ ਜੀ ਇਹ ਸਿਆਸੀ ਤੌਰ ਤੇ ਕਿਹਾ ਕਿ ਲੇਕਿਨ ਕੋਈ ਸਬੂਤ ਨਹੀਂ ਦਿੱਤਾ, ਕੋਈ ਸਬੂਤ ਨਹੀਂ ਦਿੱਤਾ। ਹਾਲਾਂਕਿ ਉਹਨਾਂ ਨੇ ਜੋ ਵੀ ਜਸਟਿਨ ਟਰੂਡੋ ਨੇ ਕਿਹਾ ਉਹ ਕੋਈ ਡਿਟੈਕਟਿਵ ਤਾਂ ਨਹੀਂ ਹੈ, ਜੋ ਉਹਨਾਂ ਦੇ ਕੋਲ ਉਹਨਾਂ ਦੀਆਂ ਆਪਣੀਆਂ ਇਨਵੈਸਟੀਗੇਟਿਵ ਏਜੰਸੀਜ਼ RCMP ਜਾਂ CSIS ਜਾਂ ਜੋ ਵੀ ਹੋਰ ਕੋਈ ਅਦਾਰੇ ਉਹਨਾਂ ਰਾਹੀਂ ਰਿਪੋਰਟ ਆਈ ਹੋਈ, ਉਹਦੇ ਤੇ ਬੇਸਡ ਹੀ ਉਹਨਾਂ ਨੇ 6 ਵੱਡੇ ਜਿਹੜੇ ਡਿਪਲੋਮੈਟ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਸੀ, ਉਹਨਾਂ ਨੂੰ ਪਰਸੋਨਾ ਨਾਨ ਗ੍ਰੈਟਾ ਬਣਾ ਕੇ ਮੁਲਕ ਚੋਂ ਕੱਢਿਆ। ਲੇਕਿਨ ਉਦੋਂ ਤੋਂ ਲੈ ਕੇ ਹੁਣ ਤੱਕ ਇਹੀ ਰੱਟ ਲਾਉਂਦੇ ਆ ਰਹੇ ਨੇ, ਦੇਖੋ ਜੀ ਸਬੂਤ ਹੀ ਨਹੀਂ ਦਿੱਤਾ ਜੀ, ਕੋਈ ਸਬੂਤ ਹੀ ਨਹੀਂ ਦਿੱਤਾ। ਔਰ ਉਸ ਨੂੰ ਜਿਵੇਂ ਜਸਟਿਨ ਟਰੂਡੋ ਨੂੰ ਜ਼ਲੀਲ ਕੀਤਾ, ਜਿਵੇਂ G20 ਦੀ ਮੀਟ ਦੇ ਦੌਰਾਨ ਦਿੱਲੀ ਦੇ ਵਿੱਚ ਕਿਵੇਂ ਉਹਦਾ ਜਹਾਜ਼ ਖਰਾਬ ਕੀਤਾ, ਕਿਵੇਂ ਇਹ ਕਿਹਾ ਜੀ ਉਹ ਡਿਨਰ ਤੇ ਨਹੀਂ ਆਇਆ ਤੇ ਡਰੱਗਸ ਨਾਲ ਰੱਜਿਆ ਹੋਇਆ ਸੀ, ਇਸ ਕਿਸਮ ਦਾ ਪ੍ਰੋਪੇਗੈਂਡਾ ਬਿਲਡ ਕੀਤਾ। ਪਰ ਕਿਉਂਕਿ ਇਹ ਜਿਹੜੀ ਬਰੀਫਿੰਗ ਹੈ ਕੋਈ ਇਹ ਅਮਰੀਕਾ ਦੇ ਕਿਸੇ ਪੋਲੀਟੀਕਲ ਸੈਕਟਰੀ ਆਫ ਸਟੇਟ ਜਾਂ ਦੂਜਿਆਂ ਨੇ ਨਹੀਂ ਕੀਤੀ ਹੈ, ਇਹ ਜ਼ਾਹਰ ਹੈ ਡਿਪਾਰਟਮੈਂਟ ਆਫ ਜਸਟਿਸ, FBI ਜਿਹੜੇ ਜਿਨ੍ਹਾਂ ਨੇ ਸਾਰੀ ਪਲੱਸ ਜਿਹੜੀਆਂ ਏਜੰਸੀਜ਼ ਨਾਰਕੋਟਿਕਸ, ਆਰਮਾਮੈਂਟਸ, ਇਲੀਗਲ ਡਰੱਗਸ, ਜਿੰਨੇ ਬਿਊਰੋ ਨੇ ਦੂਜੇ
ਇਨਵੋਲਵ ਹੋਏ ਔਰ ਜ਼ਾਹਰ ਹੈ ਕੈਨੇਡਾ ਦੀ RCMP ਔਰ ਯੂਰਪ ਦੀਆਂ ਕ੍ਰਾਸ ਕੰਟੀਨੈਂਟਸ ਉਹ ਸਾਰਾ ਸੋ ਉਹਦੇ ਚੋਂ ਜਿਹੜਾ ਪਹਿਲੇ ਹੀ ਉਸ ਨਜ਼ਰ ਦੇ ਉੱਤੇ ਉਸ ਸਾਰੇ ਨੂੰ ਉਦੋਂ ਜੇ ਮੈਂ ਲਾਈਵ ਪ੍ਰੈਸ ਕਾਨਫਰੰਸ ਵੀ ਨਹੀਂ ਸੀ ਦੇਖੀ, ਉਹਨਾਂ ਦੀ ਪ੍ਰੈਸ ਰਿਲੀਜ਼ ਨੂੰ ਹੀ ਗ੍ਰੈਬ ਕੀਤਾ ਔਰ ਮੈਨੂੰ ਇਹ ਨਜ਼ਰ ਆ ਗਿਆ ਕਿ ਵੀ ਇਹ ਠੀਕ ਹੈ ਵੀ ਇਸ ਵੇਲੇ ਇੰਡੀਆ ਦਾ ਸਿੱਧੇ ਤੌਰ ਦੇ ਉੱਤੇ ਉਸ 'ਚ ਨਾਂ ਨਹੀਂ ਹੈ, ਲੇਕਿਨ ਇੱਕ ਸਟੈਪ ਫਰਦਰ ਜਿਹੜੀ ਗੱਲ ਜਸਟਿਨ ਟਰੂਡੋ ਨੇ 18 ਸਤੰਬਰ 2023 ਨੂੰ ਕਹੀ ਸੀ, ਲਗਭਗ 3 ਸਾਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਉਸ ਵੇਲੇ ਵੀ ਉਹ ਇਨਫੋਰਮੇਸ਼ਨ ਜਿਹੜੀ ਜਸਟਿਨ ਟਰੂਡੋ ਦੀ ਸੀ ਉਹ 5 ਆਈਜ਼ ਕੰਟਰੀਜ਼ ਦੇ ਵਿਚਕਾਰ ਸ਼ੇਅਰ ਕੀਤੀ ਗਈ ਸੀ, ਜਿਹੜੀਆਂ ਜ਼ਾਹਰ ਹੈ ਪੋਸਟ ਸੈਕੰਡ ਵਰਲਡ ਵਾਰ ਇੰਟੈਲੀਜੈਂਸ ਨੈਟਵਰਕ ਔਰ ਈਵਨ ਕੈਲੀਫੋਰਨੀਆ ਦੇ ਪਾਲੋ ਆਲਟੋ ਸ਼ਹਿਰ ਦੇ ਵਿੱਚ 5 ਆਈਜ਼ ਕੰਟਰੀਜ਼ ਦੇ ਇੰਟੈਲੀਜੈਂਸ ਚੀਫਸ ਦੀ ਮੀਟਿੰਗ ਹੋਈ ਸੀ। ਜ਼ਾਹਰ ਹੈ ਉਸ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਔਰ ਨਿਊਜ਼ੀਲੈਂਡ ਸ਼ਾਮਲ ਨੇ। ਲੇਕਿਨ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਜਿਹਦੇ 'ਚ ਮਲਟੀਪਲ ਏਜੰਸੀਜ਼ ਇਨਵੋਲਵ ਹੋਈਆਂ, ਇਹਦੇ 'ਚ ਯੂਰਪ ਵੀ ਇਨਵੋਲਵ ਹੈ ਔਰ ਕਿਉਂਕਿ ਇਹ ਬੰਦੇ ਦਾ ਸਪੇਨ 'ਚ ਫੜਿਆ ਜਾਣਾ ਉਹ ਆਪਣੇ ਆਪ ਦੇ ਵਿੱਚ ਇਹ ਸਬੂਤ ਹੈ ਕਿ ਸਪੇਨ ਤਾਂ 5 ਆਈਜ਼ ਕੰਟਰੀ ਦਾ ਹਿੱਸਾ ਨਹੀਂ ਹੈ, ਯੂਰਪ ਵੀ ਇਨਵੋਲਵ ਹੋਇਆ, ਅਮਰੀਕਾ, ਕੈਨੇਡਾ ਤਾਂ ਹੈ ਹੀ ਸੀ ਔਰ ਇਹ ਵੀ ਉਹਨਾਂ ਦਾ ਕਹਿਣਾ ਸੀ ਕਿ ਜੀ ਅਸੀਂ ਇੰਡੀਅਨ ਏਜੰਸੀਆਂ ਤੋਂ ਵੀ ਜਿਹੜੀ ਹੈ ਉਹ ਉਹਨਾਂ ਨੇ ਕੋਆਪਰੇਟ ਕੀਤਾ। ਸੋ ਜ਼ਾਹਰ ਹੈ ਵੀ ਜੋ ਵੀ ਸ਼ਨਾਖਤ ਜਾਂ ਦੂਸਰਾ ਤੀਸਰਾ ਹੋਏਗਾ, ਜਿਹੜੇ ਉਹਨਾਂ ਨੇ ਸਪੈਸੀਫਿਕ ਚਾਰजेस ਲਾਏ ਨੇ ਜਾਂ ਦੂਜੇ, ਉਹਦੇ 'ਚ ਜਾਣਕਾਰੀ ਇੱਥੋਂ ਇਕੱਠੀ ਕਰਕੇ ਜਦੋਂ ਇੰਡੀਆ ਦੇ ਮੂੰਹ ਤੇ ਮਾਰੀ ਹੋਏਗੀ, ਉਹਨਾਂ ਦੇ ਕੋਲ ਕੋਈ ਰਸਤਾ ਬਾਕੀ ਨਹੀਂ ਬਚਿਆ ਹੋਏਗਾ ਅਦਰ ਦੈਨ ਟੂ ਕੋਆਪਰੇਟ। ਕਿਉਂਕਿ ਪਹਿਲੀ ਸਟੇਜ ਤੇ ਵੀ ਕੈਨੇਡਾ ਨੇ ਵੀ ਜਸਟਿਨ ਟਰੂਡੋ ਤੋਂ ਪਹਿਲਾਂ ਕੈਨੇਡੀਅਨ ਸੀਸਸ ਦਾ ਚੀਫ ਅਜੀਤ ਡੋਵਲ ਨੂੰ ਸਿੰਗਾਪੁਰ ਵੀ ਮਿਲਿਆ, ਦੂਜਾ ਵੀ ਮਿਲਿਆ, ਪਰ ਉਹਨਾਂ ਨੇ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦਿੱਤਾ। ਹਾਂ, ਜਦੋਂ ਫਿਰ ਅਮਰੀਕਾ ਨੇ ਕੈਨੇਡਾ ਨੂੰ ਬੈਕ ਕੀਤਾ, ਜਦੋਂ ਕਿ ਨਿਖਿਲ ਗੁਪਤਾ ਕੇਸ ਸਾਹਮਣੇ ਆਇਆ, ਉਸ ਤੋਂ ਬਾਅਦ ਇੰਡੀਆ ਨੇ ਜਿਹੜਾ ਉਹ ਗ੍ਰਜਿੰਗਲੀ ਐਂਡ ਰਿਲਕਟੈਂਟਲੀ ਵਿਕਾਸ ਯਾਦਵ ਨੂੰ ਐਕਨੋਲੇਜ, ਉਹਨਾਂ ਨੇ ਕਿਹਾ ਜੀ ਹੀ ਇਜ਼ ਐਨ ਰੋਗ ਐਲੀਮੈਂਟ ਇਨ ਰਾ, ਇਹ ਰੋਗ ਐਲੀਮੈਂਟ ਹੈ, ਇਹ ਕੋਈ ਸਾਡੀ ਆਫੀਸ਼ੀਅਲ ਪਾਲਿਸੀ ਨਹੀਂ ਹੈ, ਜਦੋਂ ਕਿ ਜ਼ਾਹਰ ਹੈ ਕਿ ਦੇ ਵਰ ਕਾਟ ਰੈਡ ਹੈਂਡਡ, ਜਿਹਨੂੰ ਕਹਿੰਦੇ ਨੇ ਵਿਦ ਦਾ ਹੈਂਡਸ ਇਨ ਦਾ ਕੁੱਕੀ ਜਾਰ। ਉਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਸੀ। ਲੇਕਿਨ ਇਸ 'ਚੋਂ ਅਸੀਂ ਦੇਖਦੇ ਹਾਂ ਕਿ ਵੀ ਅਮਰੀਕਾ ਨੇ ਮੈਕਸਿਮਮ ਸਿਆਸੀ ਮਫਾਦ ਵੀ ਕੱਢਿਆ। ਹਾਲਾਂਕਿ ਕੈਨੇਡਾ ਜਿਹੜਾ ਜਿਸ ਜਸਟਿਨ ਟਰੂਡੋ ਨੇ ਪੂਰਾ ਸਟੈਂਡ ਲੈ ਕੇ ਭਾਰਤ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਦੁਨੀਆ ਦੇ ਸਾਹਮਣੇ ਨੰਗਾ ਕੀਤਾ ਸੀ, ਉਹਨੂੰ ਆਪਣੀ ਕੁਰਸੀ ਤਾਂ ਛੱਡਣੀ ਪਈ ਡਿਊ ਟੂ ਇਕਨੋਮਿਕਲ ਰੀਜ਼ਨਸ। ਲੇਕਿਨ ਲਿਬਰਲ ਪਾਰਟੀ ਇਸੇ ਲਈ ਵਾਪਸ ਪਾਵਰ 'ਚ ਆਈ ਕਿਉਂਕਿ ਟਰੰਪ ਦੀਆਂ ਪਾਲਿਸੀਜ਼ ਨੇ, ਜਿਹਦੇ 'ਚੋਂ ਕੈਨੇਡਾ ਨੂੰ 51ਵੀਂ ਸਟੇਟ ਔਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਗਵਰਨਰ ਔਰ ਇਹ ਕਹਿਣਾ, ਇਹ ਸਾਰੇ 'ਚੋਂ ਹੀ ਅਲਟੀਮੇਟਲੀ ਕੈਨੇਡਾ ਨੂੰ ਲੱਗਾ ਵੀ ਸਟਿਕ ਟੂਗੈਦਰ ਕਰੀਏ। ਹੁਣ ਕਿਉਂਕਿ ਇਹਦੇ ਅਮਰੀਕਾ ਦੇ ਨਾਲ ਰਿਲੇਸ਼ਨਸ ਅਜੇ ਵੀ ਕੋਈ ਹਾਲਾਂ, ਹੁਣ ਨੈਟੋ ਦੀ ਮੀਟ ਦੇ ਵਿੱਚ ਵੀ ਕੈਨੇਡਾ ਸੀ, ਉੱਥੇ ਇਹਦਾ ਬੜੇ ਕੋਜ਼ੀ ਮਾਹੌਲ 'ਚ ਗੱਲਬਾਤ ਹੋਈ। ਇਵੈਂਚੁਅਲੀ ਟਰੰਪ ਨੇ ਕਲੋਜ਼ ਡੋਰ ਦੇ ਵਿੱਚ ਇਹ ਵੀ ਕਿਹਾ, ਬਾਹਰ ਆ ਕੇ ਵੀ ਕਿਹਾ ਕਿ ਭਾਈ ਅਸੀਂ ਸਟਿਕ ਟੂਗੈਦਰ ਕਰਾਂਗੇ, ਨੈਟੋ ਜਿਹੜੀ ਆ ਉਹ ਸਾਡਾ, ਉਹਨਾਂ ਨੇ ਵੀ ਆਪਣੇ ਬਜਟ ਵਧਾਏ ਨੇ। ਲੇਕਿਨ ਕੈਨੇਡਾ ਮੈਕਸੀਕੋ ਨਾਲ ਟ੍ਰੇਡ ਡੀਲ ਸਾਈਨ ਨਾ ਹੋਣਾ, ਇਹ ਇੱਕ ਰੀਜ਼ਨ ਵੀ ਬਣਿਆ ਵੀ ਕੈਨੇਡਾ ਜਿਹੜਾ ਹੋਰ ਜਾ ਕੇ ਉਹਨਾਂ ਦੀ ਕੱਛ ਦੇ ਵਿੱਚ ਵੜਿਆ ਮਾਰਕ ਕਾਰਨੀ ਨੇ, ਔਰ ਉਹਦਾ ਅਸੀਂ ਇੰਡੀਪੈਂਡੈਂਟ ਗੱਲ ਕਰਾਂਗੇ ਇਸ ਸਾਰੇ ਮੁੱਦੇ ਦੇ ਉੱਤੇ। ਲੇਕਿਨ ਇਸ ਸਾਰੇ ਦੇ ਥੱਲੇ ਇੱਕ ਗੱਲ ਜਦੋਂ ਕਿ ਸੀ ਜੀ ਸਬੂਤ ਨਹੀਂ ਹੈ, ਇਸ ਸਾਰੀਆਂ ਇਹ ਜਿਹੜੀਆਂ 3 ਗੈਂਗਸਟਰਸ ਵੱਡੀਆਂ ਗੈਂਗਾਂ ਦੇ ਬੰਦਿਆਂ ਦੀਆਂ 30 ਤੋਂ ਜ਼ਿਆਦਾ ਅਜੇ ਹੋਰ ਚੁੱਕੇ ਜਾਣੇ ਨੇ ਆਉਣ ਵਾਲੇ ਦਿਨਾਂ 'ਚ, ਇੰਡਾਇਟਮੈਂਟ ਨੇ। ਉਹਦੇ 'ਚ ਇੱਕ ਗੱਲ ਕਲੀਅਰ ਹੋਈ ਕਿ ਬਿਸ਼ਨੋਈ ਨੂੰ, ਲਾਰੈਂਸ ਬਿਸ਼ਨੋਈ ਨੂੰ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਲਈ ਜਿਹੜਾ ਉਹ ਜ਼ਿੰਮੇਵਾਰ ਦੱਸਿਆ ਗਿਆ ਔਰ ਜ਼ਾਹਰ ਹੈ ਉਸਨੇ ਐਗਜ਼ੀਕਿਊਟ ਜਿਹੜਾ ਹੈ ਉਹ ਉਸ ਗੋਲਡੀ ਬਰਾੜ ਰਾਹੀਂ ਕਰਵਾਇਆ। ਔਰ ਇਸ ਤੋਂ ਇਹ ਹੋਇਆ, ਨਹੀਂ ਤਾਂ ਮੈਨੂੰ ਇਹ ਲੱਗਦਾ ਸੀ ਕਿ ਵੀ ਮੇਨ ਕਨੈਕਸ਼ਨ ਕੋਈ ਬਣਨਾ ਨਹੀਂ। ਜਿਹੜੇ 4 ਸ਼ੂਟਰ ਜਿਨ੍ਹਾਂ ਨੇ ਮਾਰਿਆ ਉਹ ਤਾਂ ਫੜੇ ਹੋਏ ਨੇ, ਟਰਾਇਲ ਹੋਏਗਾ, ਉਮਰ ਕੈਦ ਹੋ ਜਾਏਗੀ, ਡੈਥ ਸੈਂਟੈਂਸ ਤਾਂ ਹੈ ਨਹੀਂ ਕੈਨੇਡਾ 'ਚ, ਤੇ ਇਹ ਕੇਸ ਉੱਥੇ ਹੀ ਠੱਪ ਹੋ ਜਾਏਗਾ। ਜਸਟਿਨ ਟਰੂਡੋ ਨੂੰ ਵੈਸੇ ਚੱਲਦਾ ਕਰ ਦਿੱਤਾ ਹੋਇਆ ਹੈ, ਮਾਰਕ ਕਾਰਨੀ ਗਵਰਨਮੈਂਟ ਦਾ ਕੋਈ ਇੰਟਰਸਟ ਨਹੀਂ ਹੈ। ਪਰ ਇਸ ਸਾਰੇ ਹਰਦੀਪ ਸਿੰਘ ਨਿੱਜਰ ਕੇਸ ਦੇ ਵਿੱਚ ਇੱਕ ਨਵੀਂ ਜਿਹੜੀ ਹੈ ਰੂਹ ਫੂਕੀ ਗਈ ਹੈ, ਕਿਉਂਕਿ ਲਾਰੈਂਸ ਬਿਸ਼ਨੋਈ ਨੂੰ ਇਸ ਦੇ ਲਈ ਸਿੱਧੇ ਤੌਰ ਤੇ ਇੰਡਾਈਕਟ ਕੀਤਾ ਗਿਆ। ਔਰ ਦੂਸਰੀ ਗੱਲ ਜਿਹੜੀ ਇਸ ਪ੍ਰੈਸ ਕਾਨਫਰੰਸ 'ਚ ਔਰ ਇਸ ਸਾਹਮਣੇ ਲਿਆਂਦੀ ਗਈ ਕਿ ਭਾਈ ਇਹ 3 ਬੰਦੇ, ਲਾਰੈਂਸ ਬਿਸ਼ਨੋਈ ਜਿਹੜਾ ਕਿ ਅਮਿਤ ਸ਼ਾਹ ਦਾ ਜਵਾਈ ਹੈ, ਉਹਨੂੰ ਰੱਖਿਆ ਉਹਨੇ
ਸਾਬਰਮਤੀ ਗੁਜਰਾਤ ਦੀ ਜੇਲ੍ਹ ਦੇ ਵਿੱਚ, ਔਰ ਜੱਗੂ ਭਗਵਾਨਪੁਰੀਆ, ਕਿਉਂਕਿ ਇੱਕ ਸਟੇਜ ਦੇ ਉੱਤੇ ਇਹ ਦੋਨੋਂ ਲਾਰੈਂਸ ਬਿਸ਼ਨੋਈ ਔਰ ਜੱਗੂ ਭਗਵਾਨਪੁਰੀਆ ਤਿਹਾੜ ਜੇਲ੍ਹ ਦੇ ਵਿੱਚ ਸੀ। ਇਹਦੇ ਤੇ ਲਾਰੈਂਸ ਬਿਸ਼ਨੋਈ ਤੇ 80 ਤੋਂ ਜ਼ਿਆਦਾ ਕੇਸ ਰਜਿਸਟਰ ਰਹੇ ਨੇ। ਹਾਲਾਂਕਿ ਉਹਨੂੰ ਪੰਜਾਬ ਬੇਸਡ ਦੱਸਿਆ ਜਾ ਰਿਹਾ, ਹਕੀਕਤ ਦੇ ਵਿੱਚ ਬਿਸ਼ਨੋਈ ਗੈਂਗ ਜਿਹੜੀ ਹੈ ਇਸ ਦਾ ਸਾਰਾ ਤਾਣਾ ਬਾਣਾ ਬੇਸ਼ੱਕ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹਨੇ ਗੁੰਡਾਗਰਦੀ ਕੀਤੀ ਆ ਕੇ ਥੋੜੀ ਬਹੁਤ ਦੇਰ ਜਿਹਨੂੰ ਪੜ੍ਹਾਈ ਕਹਿ ਲਓ ਜਾਂ ਗੁੰਡਾਗਰਦੀ ਕਹਿ ਲਓ, ਲੇਕਿਨ ਇਹ ਦੱਸਣ ਦੇ ਲਈ, ਔਰ ਮੈਂ ਜਦੋਂ ਇਸ ਸਾਰੇ ਨੂੰ ਸੋਚ ਵੀ ਰਿਹਾ ਸੀ, ਮੈਂ ਕਿਹਾ ਵੀ ਜਦੋਂ 15 ਅਗਸਤ 1947 ਨੂੰ ਪਾਰਟੀਸ਼ਨ ਹੋਈ, ਅਸੀਂ ਇੱਧਰ ਆਏ, ਇੰਡੀਅਨ ਆਕੂਪੇਸ਼ਨ ਦਾ ਸ਼ਿਕਾਰ ਹੋਏ, ਤੇ 10 ਅਕਤੂਬਰ 1947 ਨੂੰ ਇਹਨਾਂ ਨੇ ਸਰਕੂਲਰ ਕੱਢਿਆ ਸੀ ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰਸ ਨੂੰ ਕਿ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ, ਔਰ ਜਿਸ ਦੇ ਉੱਤੇ ਸਰ ਕਪੂਰ ਸਿੰਘ ਜਿਹੜੇ ਡਿਪਟੀ ਕਮਿਸ਼ਨਰ ਕਾਂਗੜਾ ਸਨ ਉਹਨਾਂ ਨੇ ਉਸ ਦਾ ਵਿਰੋਧ ਕੀਤਾ, ਉਹਨਾਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ, ਔਰ ਸੁਪਰੀਮ ਕੋਰਟ ਤੱਕ ਵੀ ਉਹਨਾਂ ਨੂੰ ਕੋਈ ਜਸਟਿਸ ਨਹੀਂ ਸੀ ਮਿਲਿਆ। ਔਰ ਉਹਨਾਂ ਨੇ ਇੱਕ ਕੋਟ ਕਹੀ ਆਪਣੀ ਕਿਤਾਬ ਸਾਚੀ ਸਾਖੀ 'ਚ ਕਿ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ ਗੁਰੂ ਰਾਖਾ ਪਾਈ ਸਿੱਖੜੇ ਕਾ। ਉਸ ਜ਼ਮਾਨੇ 'ਚ ਤਿਕੜੀ ਨਹਿਰੂ, ਪਟੇਲ ਤੇ ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ ਸੀ। ਅੱਜ ਇਹ ਤਿਕੜੀ ਜਿਹੜੀ ਹੈ ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਲ ਦੀ ਤਿਕੜੀ ਹੈ। ਲੇਕਿਨ ਜਿਹੜੀ ਗੱਲ ਇਹਨਾਂ ਨੇ 80 ਸਾਲ ਪਹਿਲਾਂ ਕਹੀ, ਉੱਥੇ ਤਾਂ ਵਿਦ ਇਨ ਇੰਡੀਆ ਤਾਂ ਉਹਨਾਂ ਨੇ ਸਾਨੂੰ ਲਾਈਕ ਕ੍ਰਿਮੀਨਲਸ ਡੀਲ ਕੀਤਾ ਹੀ ਹੈ ਔਰ ਕਰ ਵੀ ਰਹੇ ਨੇ ਲਗਾਤਾਰਤਾ ਨਾਲ, ਨਥਿੰਗ ਹੈਜ਼ ਚੇਂਜ। ਲੇਕਿਨ ਤੁਸੀਂ ਇਹ ਦੇਖੋ ਵੀ ਕਿਸ ਕਦਰ ਵਿਕਟਮ ਵੀ ਸਿੱਖ ਜਿਹੜੇ ਫਰੋਤੀਆਂ 'ਚ ਜਾਂ ਪੋਲੀਟੀਕਲੀ ਮਾਰੇ ਜਾ ਰਹੇ ਨੇ ਜਾਂ ਮਾਰੇ ਗਏ ਜਾਂ ਟਾਰਗੇਟ ਕੀਤੇ ਗਏ, ਜਿਹੜੇ ਮਾਰਨ ਵਾਲੇ ਨੇ ਉਹ ਵੀ ਸਿੱਖਾਂ ਦੇ ਮੁੰਡੇ, ਉਹਨਾਂ ਨੇ ਕਿਵੇਂ ਉਹਨਾਂ ਨੂੰ ਪੰਜਾਬ 'ਚੋਂ ਰਿਕਰੂਟ ਕੀਤਾ ਔਰ ਕਿਵੇਂ ਜਦੋਂ ਇਹ ਹੈ ਜੀ ਕਿ 700 ਤੋਂ ਜ਼ਿਆਦਾ ਸ਼ੂਟਰ ਔਰ ਬੰਦੇ ਇਹਦੀ ਬਿਸ਼ਨੋਈ ਗੈਂਗ 'ਚ ਨੇ ਜਿਹੜੇ ਆਊਟਸਾਈਡ। ਜੱਗੂ ਭਗਵਾਨਪੁਰੀਆ, ਇਹ ਕੱਲ੍ਹ ਦੀ ਉਹਨਾਂ ਦੀ ਬਰੀਫਿੰਗ FBI ਦੀ ਦੱਸ ਰਹੇ ਸੀ ਕਿ 1000 ਤੋਂ ਜ਼ਿਆਦਾ ਬੰਦਾ ਉਹਨਾਂ ਰਿਕਰੂਟ ਹੈ ਉਹਨਾਂ ਦਾ, ਔਰ 100 ਤੋਂ ਜ਼ਿਆਦਾ ਇਕੱਲੇ ਅਮਰੀਕਾ 'ਚ ਬੈਠੇ ਹੋਏ ਨੇ। ਸੋ ਮਤਲਬ ਉਹਨਾਂ ਨੇ ਇਹੀ ਨਹੀਂ ਕਿ ਵੀ ਉੱਥੇ ਜੇ ਸਾਨੂੰ ਐਜ਼ ਏ ਕ੍ਰਿਮੀਨਲ ਟ੍ਰਾਈਬ ਜਵਾਬੀ ਲਿਖਤੀ ਤੌਰ ਦੇ ਉੱਤੇ ਹੀ ਕਿਹਾ, ਉਹਨਾਂ ਨੇ ਉੱਥੇ ਸਾਨੂੰ ਕ੍ਰਿਮੀਨਲ ਬਣਾ ਸਾਡੀ ਸਾਰੀ ਫਰੀडम ਮੂਵਮੈਂਟ ਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਦੇ ਖਾਤੇ 'ਚ ਪਾਇਆ। ਬਾਹਰ ਇਸ ਸਾਰੇ ਨੂੰ ਹੁਣ ਕਿਉਂਕਿ ਗੱਲ ਇਹ ਹੈ ਵੀ ਜਿਹੜਾ ਇੰਡੀਆ ਜਿਸ ਨੂੰ ਜਸਟਿਨ ਟਰੂਡੋ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ, ਔਰ ਇਹ ਟਰਮ ਟਰਾਂਸਨੈਸ਼ਨਲ ਰਿਪਰੈਸ਼ਨ ਕਾਮਨ ਹੋਈ, ਪੋਪੂਲਰ ਹੋਈ, ਅਮਰੀਕਾ 'ਚ FBI ਨੇ 2 ਲੈਵਲ ਦੀਆਂ ਮੀਟਿੰਗ ਕੀਤੀਆਂ, ਕੈਲੀਫੋਰਨੀਆ ਅਸੈਂਬਲੀ 'ਚ ਬੀਬੀ ਬੈਂਸ ਨੇ ਮਤਾ ਲਿਆਂਦਾ, ਅਮਰੀਕਨ ਕਾਂਗਰਸ ਦੇ ਔਰ ਸੈਨੇਟ ਦੇ ਵਿੱਚ ਮਤੇ ਪਏ ਹੋਏ ਨੇ ਇਸ ਸਾਰੇ ਦੇ ਉੱਤੇ ਕਿ ਇੰਡੀਆ ਨੂੰ ਅਕਾਊਂਟੇਬਲ ਠਹਿਰਾਇਆ ਜਾਏ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਨੇ ਪੋਲੀਟੀਕਲ ਐਡਵਾਂਟੇਜ ਤਾਂ ਲਿਆ ਇਸ ਦਾ, ਇਸ ਸਾਰੇ ਇਸ਼ੂ ਦਾ ਬਾਹ ਮਰੋੜਨ ਦੇ ਲਈ, ਔਰ ਉਸੇ ਥੱਲੇ ਅਸੀਂ ਦੇਖਦੇ ਹਾਂ ਕਿ ਉਹ ਟ੍ਰੇਡ ਡੀਲ ਹੋਏ ਜਾਂ ਅਦਰਵਾਈਜ਼ ਭਾਰਤ ਦਾ ਨੱਕ ਰਗੜਾਣਾ ਹੋਏ ਹਰ ਮਾਮਲੇ 'ਚ, ਔਰ ਮੋਦੀ ਦੀ ਜਿਹੜੀ ਹੈ ਉਹ ਮੌਤ ਵਰਗੀ ਚੁੱਪੀ ਜਿਹੜੀ ਆ ਆਪਣੇ ਆਪ 'ਚ ਦੱਸਦੀ ਹੈ ਕਿ ਵੀ, ਔਰ ਜਿਵੇਂ ਪਿੱਛੇ ਇੱਕ ਕਿਸੇ ਜਰਨਲਿਸਟ ਨੇ ਸਟੋਰੀ ਵੀ ਕੀਤੀ ਸੀ ਕਿ ਟਰੰਪ ਨੇ ਗੁਰਪਤਵੰਤ ਪੰਨੂ ਮਰਡਰ ਪਲਾਟ ਵਾਲੀ ਫਾਈਲ ਆਪਣੇ ਡਰਾਅਰ 'ਚ ਰੱਖੀ ਹੋਈ, ਉਹ ਕੱਢ ਕੇ ਉਹਨੂੰ ਦਿਖਾ ਦਿੰਦਾ ਕਿ ਵੀ। ਪਰ ਇਸ ਦੇ ਨਾਲ ਇਹ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਜਿਹਦੇ ਵਿੱਚ ਲੀਡ ਰੋਲ ਅਮਰੀਕਨ ਏਜੰਸੀਆਂ ਦਾ ਹੈ, ਉਹਨੇ ਇੱਕ ਹੋਰ ਜਿਹੜਾ ਉਹ ਫੰਦਾ ਕੱਸ ਦਿੱਤਾ ਭਾਰਤ ਦੇ ਉੱਤੇ, ਕਿਉਂਕਿ ਲਾਰੈਂਸ ਬਿਸ਼ਨੋਈ ਨੂੰ ਸਿੱਧੇ ਤੌਰ ਤੇ ਜਿਹੜਾ ਇੰਡਾਈਕਟ ਕਰਨਾ ਹਰਦੀਪ ਨਿੱਜਰ ਮਰਡਰ ਦੇ ਲਈ ਇਹ ਸ਼ੋਅ ਕਰਦਾ ਹੈ ਕਿ ਲਾਰੈਂਸ ਬਿਸ਼ਨੋਈ ਹੁਣ ਨੈਕਸਟ ਸਟੈਪ ਇਹ ਹੈ ਜਿਹੜਾ ਉਹਨਾਂ ਦੀ ਬਰੀਫਿੰਗ 'ਚ ਵੀ ਆਇਆ ਕਿ ਇਹਨਾਂ ਤਿੰਨਾਂ ਦੀ ਐਕਸਟ੍ਰਾਡੀਸ਼ਨ ਮੰਗੇਗਾ ਅਮਰੀਕਾ, ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ, ਉਸ ਭਗਵਾਨਪੁਰੀਆ ਜੱਗੂ ਦੀ, ਔਰ ਜਿਹੜਾ ਪੰਜਾਬ ਪੁਲਿਸ ਦਾ ਇੰਸਪੈਕਟਰ ਰੈਂਕ ਦਾ ਬੰਦਾ ਜਿਹੜਾ ਟਾਂਡਾ ਉੜਮੜ ਪੁਲਿਸ ਸਟੇਸ਼ਨ ਦੇ ਵਿੱਚ ਇੰਸਪੈਕਟਰ ਹੈ ਗੁਰਿੰਦਰਜੀਤ ਸਿੰਘ ਨਾਗਰਾ, ਜਿਹੜਾ ਇਹਨਾਂ ਸਾਰਿਆਂ ਦੇ ਨਾਲ, ਜਿਹੜਾ ਗੁਰਲਾਲ ਸਿੰਘ ਕੈਲੀਫੋਰਨੀਆ ਦੇ ਨਾਲ ਇਨ ਟੱਚ ਸੀ, ਜਿਹੜਾ ਐਕਸਟੋਰਸ਼ਨ ਕੇਸ LA ਦੇ ਵਿੱਚ ਸਾਹਮਣੇ ਆਇਆ, 4 ਲੱਖ ਰੁਪਏ ਮੰਗੇ ਗਏ ਔਰ ਉਹਦੇ ਟੱਬਰ ਵਾਲਿਆਂ ਨੂੰ ਮਿਆਣੀ ਔਰ ਦੂਸਰੇ ਮਰਡਰ ਕੇਸ ਦੇ ਵਿੱਚ ਉਹਨੇ ਬੁੱਕ ਕੀਤਾ ਕਿ ਝੂਠੇ ਉਹਨਾਂ ਦੇ ਵਿਚਾਰੇ ਟੱਬਰ ਨੂੰ ਫਸਾਇਆ ਕਿ ਬਾਹਰੋਂ ਪੈਸੇ ਲੈਣੇ ਨੇ $4 ਲੱਖ ਦਾ। ਇਹ ਬਿਲਕੁਲ ਡੀਟੇਲ ਉਸ ਇੰਡਾਇਕਟਮੈਂਟ 'ਚ ਦਿੱਤੀਆਂ ਗਈਆਂ। ਹੁਣ ਸਿਟਿੰਗ ਸਰਵਿੰਗ ਪੁਲਿਸ ਆਫੀਸਰ ਕ੍ਰਿਮੀਨਲ, ਹੁਣ ਉਹ ਵੀ ਹੁਣ ਇਹਦਾ ਇੱਕ
ਜਿਹੜਾ ਉਸ ਨੂੰ ਤੁਸੀਂ ਇਹ ਕਹੋ ਕਿ ਵੀ ਜੇ ਅਸੀਂ ਆਫ ਦਾ ਰੈਕਡ ਕੋਈ ਗੱਲ ਕਰੀਏ ਤਾਂ ਉਹਦੇ 'ਚ ਇਹ ਹੋਏਗਾ ਕਿ ਹੁਣ ਆਮ ਬੰਦਾ ਜਦੋਂ ਦੇਖਦਾ ਸਿੰਘ ਮਾਰਨ ਵਾਲੇ ਵੀ ਸਿੰਘ, ਹੁਣ ਈਵਨ ਇਹ ਸਤਲੁਜ ਫਿਲਮ ਦੇ ਹਵਾਲੇ ਨਾਲ ਵੀ ਕਿਸੇ ਨੇ ਕਿਹਾ ਸੀ ਕਿ ਵੀ ਉਹ ਜਦੋਂ KP ਗਿੱਲ ਜਾਂ ਦੂਜੇ ਤੀਜੇ ਦੇ ਕਿਰਦਾਰ ਵਾਲੇ ਲੋਕਾਂ ਨੂੰ ਵੀ ਦਿਖਾਇਆ ਤੇ ਆਮ ਲੋਕ, ਸਾਨੂੰ ਤਾਂ ਪਤਾ ਹੈ ਕਿ ਭਾਈ ਇਹ ਕਿਵੇਂ ਮਰਸਨਰੀ ਯੂਜ਼ ਹੁੰਦੇ ਨੇ, ਪਰ ਆਮ ਲੋਕਾਂ ਨੂੰ ਲੱਗਦਾ ਹੈ ਕਿ ਵੀ ਇਹ ਤਾਂ ਦੇਖੋ ਜੀ ਲਾ ਐਂਡ ਆਰਡਰ ਹੀ ਹੋਣਾ। ਮਾਰਨ ਵਾਲੇ ਤਾਂ ਉਹ ਅਜੀਤ ਸੰਧੂ ਹੋਏ, KP ਗਿੱਲ ਹੋਏ, ਸਵਰਨਾ ਘੋਟਣਾ ਹੋਏ, ਸੁਰਜੀਤ ਗਰੇਵਾਲ ਹੋਏ, ਜਿੰਨੇ ਬੁੱਚੜ ਕਿਸਮ ਦੇ ਲੋਕ ਸੂਬੇ ਦਾ ਜਿਹੜਾ ਸੂਬੇਦਾਰ ਆਪਣੇ ਆਪ ਨੂੰ ਕਹਿੰਦਾ ਸੀ, ਜਿਹਦਾ ਘੋਗਾ ਚਿੱਤ ਕੀਤਾ ਹੈ ਉਹ ਸੰਦੀਪ ਸਿੰਘ ਨੇ ਜੇਲ੍ਹ ਦੇ ਵਿੱਚ। ਹੁਣ ਤੁਸੀਂ ਜਦੋਂ ਇਹਨਾਂ ਸਾਰਿਆਂ ਨੂੰ ਦੇਖੋਗੇ ਔਰ ਇਹੀ ਇੰਪ੍ਰੈਸ਼ਨ ਲੈ ਕੇ, ਜਿਵੇਂ ਜਿਨ੍ਹਾਂ ਨੇ ਰਿਵਿਊ ਵੀ ਦਿੱਤੇ ਉਹਨਾਂ ਨੇ ਕੁਛ ਨੇ ਕਿਹਾ ਵੀ ਲੱਗਦਾ ਕਿ ਵੀ ਇਹ ਕੋਈ ਦਿੱਲੀ ਨਾਲ ਤਾਂ ਕੋਈ ਸਮੱਸਿਆ ਹੀ ਨਹੀਂ ਸੀ, ਦਿੱਲੀ ਤਾਂ ਨਿਆਂ ਕਰਨ ਵਾਲੀ ਸੀ। ਦੇਖੋ ਉਹਨਾਂ ਨੇ ਤਾਂ CBI ਇਨਕੁਆਇਰੀ ਹੋ ਗਈ, ਉਹਨਾਂ ਨੇ ਅਣਪਛਾਤੀਆਂ ਲਾਸ਼ਾਂ ਨੂੰ ਦੀ ਤਫਤੀਸ਼ ਸ਼ੁਰੂ ਕਰਤੀ। ਮਾਰਨ ਵਾਲੇ ਤਾਂ ਸਿੱਖ ਹੀ ਸੀ ਜੀ। ਦੇਖੋ ਇਹ ਤਾਂ ਪੁਲਿਸ ਦੇ ਨਾਲ ਰੌਲਾ ਸੀ, ਪੁਲਿਸ ਅਫਸਰਾਂ ਨੇ ਕੁਛ ਨੇ ਜਿਹੜੀ ਆ ਉਹ ਪ੍ਰਮੋਸ਼ਨਾਂ ਲੈਣ ਲਈ ਜਿਹੜੀਆਂ ਨੇ ਜ਼ਿਆਦਤੀਆਂ ਕੀਤੀਆਂ। ਹੁਣ ਇਹੀ ਜਦੋਂ ਤੁਸੀਂ ਫੁੱਲ ਮੀਡੀਆ ਦੇ ਵਿੱਚ ਪ੍ਰੈਸ ਕਾਨਫਰੰਸ ਜਾ ਰਹੀ ਹੈ, ਰਿਪੋਰਟਿੰਗ, ਅੱਜ ਗਾਰਡੀਅਨ ਨੇ ਵੀ ਲੰਬੀ ਚੌੜੀ ਸਟੋਰੀ, ਦੁਨੀਆ ਭਰ ਦੇ ਮੀਡੀਆ ਨੇ ਇਸ ਨੂੰ ਚੁੱਕਿਆ ਤੇ ਜਿਹੜਾ ਨੈਰੇਟਿਵ ਉਹਨਾਂ ਨੇ 10 ਅਕਤੂਬਰ 1900 ਜਾਂ 9 ਅਕਤੂਬਰ 1947 ਨੂੰ ਦਿੱਤਾ ਸੀ ਕ੍ਰਿਮੀਨਲ ਟ੍ਰਾਈਬ ਦਾ, ਉਹ ਕੱਲਾ ਉਸ ਧਰਤੀ ਤੇ ਨਹੀਂ, ਉਹ ਤਾਂ ਇੱਥੇ ਵੀ ਤੇ ਵਿਕਟਮ ਵੀ ਸਾਡੇ। ਜੇ ਉੱਥੇ ਮਾਰਨ ਵਾਲੇ ਤੇ ਮਰਨ ਵਾਲੇ ਦੋਵੇਂ ਸਾਡੇ, ਇੱਥੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਵੀ ਜਿੰਨੇ ਸਿੱਖ ਅਮਰੀਕਾ ਤੇ ਕੈਨੇਡਾ 'ਚ ਰਹਿੰਦੇ ਨੇ ਉਹ ਤੋਂ 3 ਗੁਣਾ ਜ਼ਿਆਦਾ ਹਿੰਦੂ ਰਹਿੰਦੇ ਨੇ, ਜਿਨ੍ਹਾਂ 'ਚ ਬੜੇ ਮਾਲਦਾਰ ਗੁਜਰਾਤੀ ਨੇ, ਸਿੰਧੀ ਨੇ, ਉਹਨਾਂ ਦੇ ਵਿੱਚ ਤਾਮਿਲ ਨੇ, ਤੇਲਗੂ ਬੋਲਣ ਵਾਲੇ ਲੋਕ ਨੇ। ਉਹਨਾਂ ਦੇ ਵਪਾਰਾਂ ਦੇ ਉੱਤੇ ਮਨੀ ਤਾਂ ਉਹਨਾਂ ਕੋਲ ਬੇਇੰਤਹਾ ਹੈ, ਉਹਨਾਂ ਨੂੰ ਨਹੀਂ ਕਿਸੇ ਨੇ ਨਿਸ਼ਾਨਾ ਬਣਾਇਆ। ਸੋ ਮਤਲਬ ਇਹ ਹੈ ਕਿ ਵੀ ਜੇ ਤੁਸੀਂ ਇਸ ਬ੍ਰਾਹਮਣ ਦੀ ਇਹ ਸਾਰੀ ਖੇਡ ਨੂੰ ਦੇਖੋ ਤੇ ਕਿਸੇ ਐਂਡ ਤੇ ਤੁਸੀਂ ਦੇਖੋ ਤੁਹਾਨੂੰ ਪੱਗ ਨਜ਼ਰ ਆਉਂਦੀ ਹੈ, ਮਰਨ ਵਾਲਾ ਵੀ ਜਿਹਨੂੰ ਲੁੱਟਿਆ ਗਿਆ, ਐਕਸਟੋਰਟ ਕੀਤਾ ਗਿਆ ਉਹਨੂੰ ਵੀ, ਔਰ ਜਿਹੜਾ ਮਰਨ ਵਾਲਾ ਲੁੱਟਿਆ ਜਾ, ਔਰ ਇਮੇਜ ਨੈਰੇਟਿਵ। ਹੁਣ ਜਦੋਂ ਅਸੀਂ ਇਹ ਗੱਲ ਨੈਰੇਟਿਵ ਦੀ ਕਰਦੇ ਹਾਂ, ਮੈਂ ਦੇਖ ਰਿਹਾ ਸੀ ਕਿ ਵੀ ਪਹਿਲੇ ਹੁਣ 24 ਘੰਟੇ ਤੋਂ ਜ਼ਿਆਦਾ ਹੋ ਗਿਆ, ਅਜੇ ਤੱਕ ਇੰਡੀਆ ਦਾ ਕੋਈ ਆਫੀਸ਼ੀਅਲ ਰਿਐਕਸ਼ਨ ਨਹੀਂ। ਉਹਨਾਂ ਦੀ ਫੋਰਨ ਮਿਨਿਸਟਰੀ, ਉਹਨਾਂ ਦੀ ਗਵਰਨਮੈਂਟ ਨੇ ਜਿਹੜੇ ਅਦਰਵਾਈਜ਼ ਨੀ ਜਰਕ ਰਿਐਕਸ਼ਨ ਦਿੰਦੇ ਨੇ, ਜਸਟਿਨ ਟਰੂਡੋ ਦੇ ਵੇਲੇ ਦਿੱਤਾ ਸੀ, ਝੂਠ, ਹੁਣ ਕੋਈ ਕੁਸਕਿਆ ਨਹੀਂ ਹੈ। ਲੇਕਿਨ ਆਪਣੇ ਗੋਦੀ ਮੀਡੀਆ ਨੂੰ ਜਾਂ ਦਰਬਾਰੀ ਮੀਡੀਆ ਨੂੰ ਉਹਨਾਂ ਨੇ ਹਦਾਇਤ ਕੀਤੀ, ਤੁਸੀਂ ਸਾਰੀ ਸਟੋਰੀਜ਼ ਦਾ ਪੁੱਲ ਦੇਖੋ, ਉਹ ਪੁੱਲ ਕਰਕੇ ਖਿੱਚ ਕੇ ਲਿਜਾ ਰਹੇ ਨੇ ਟਰਾਂਸਨੈਸ਼ਨਲ ਕ੍ਰਾਈਮ ਨਾਲ। ਤੁਹਾਨੂੰ ਇਹ ਲੱਗਦਾ ਹੈ ਕਿ ਵੀ ਇਹ ਕੋਈ ਹਾਲਾਂ ਉਹਨਾਂ ਦੀ ਰਿਪੋਰਟਿੰਗ ਜਦੋਂ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੀ ਗੱਲ ਕਰਦੇ ਨੇ ਵੀ ਲਾਰੈਂਸ ਬਿਸ਼ਨੋਈ ਨੇ ਕੀਤਾ, ਤੇ ਉਹ ਕਹਿੰਦੇ ਨੇ ਪੋਲੀਟੀਕਲ ਐਂਡ ਰਿਲੀਜੀਅਸ ਫਿਗਰ, ਇੰਟਰਨੈਸ਼ਨਲ ਪੋਲੀਟੀਕਲ ਐਂਡ ਹਰਦੀਪ ਸਿੰਘ ਨਿੱਜਰ, ਇੰਡੀਆ ਉਹਨੂੰ ਟੈਰਰਿਸਟ ਡੈਜ਼ਿਗਨੇਟ ਕਰਦਾ ਹੈ। ਉਹਦੀ ਐਕਸਟ੍ਰੈਡੀਸ਼ਨ ਮੰਗੀ ਹੋਈ ਸੀ ਕੈਨੇਡਾ ਤੋਂ, ਲੇਕਿਨ ਇਹ ਰਿਪੋਰਟ ਦਾ ਇਹਨਾਂ ਨੂੰ ਬੜਾ ਕਲੀਅਰ ਹੈ ਕਿ ਹਰਦੀਪ ਸਿੰਘ ਨਿੱਜਰ ਨੂੰ ਕਿਉਂ ਨਿਸ਼ਾਨੇ ਤੇ ਲਿਆ ਗਿਆ। ਹੁਣ ਗੱਲ ਇੱਕ ਜਿਹੜਾ ਨੈਰੇਟਿਵ ਤਾਂ ਇਹ ਹੈ, ਹੁਣ ਨੈਕਸਟ ਸਟੈਪ ਉਹਨਾਂ ਦੀ ਐਕਸਟ੍ਰੈਡੀਸ਼ਨ ਮੰਗਣੀ ਹੈ, ਔਰ ਐਕਸਟ੍ਰੈਡੀਸ਼ਨ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਜਿਹੜੇ ਤਿੰਨੋਂ ਹੀ ਨੇ, ਜਿਨ੍ਹਾਂ 'ਚ ਗੁਰਿੰਦਰਜੀਤ ਸਿੰਘ ਨਾਗਰਾ ਪੁਲਿਸ ਆਫੀਸਰ ਜਿਹਨੂੰ ਐਕਸਟ੍ਰੈਡਾਈਟ ਕਰਨ ਦੀ ਗੱਲ ਕੀਤੀ ਹੈ, ਜਾਂ ਜੱਗੂ ਭਗਵਾਨਪੁਰੀਆ ਨੂੰ ਜਾਂ ਲਾਰੈਂਸ ਬਿਸ਼ਨੋਈ ਨੂੰ, ਇਹਨਾਂ ਦਾ ਮਰਡਰ ਹੋਏਗਾ ਇੱਕ ਕਰਕੇ। ਜਾਂ ਜਿਵੇਂ ਵਿਕਾਸ ਯਾਦਵ ਦੇ ਜਦੋਂ ਐਕਸਟ੍ਰੈਡੀਸ਼ਨ ਤੱਕ ਗੱਲ ਆਈ, ਉਹਨਾਂ ਨੇ ਕਿਹਾ ਜੀ ਉਹ ਰੋਗ ਐਲੀਮੈਂਟ ਫਲਾਣੇ ਕ੍ਰਿਮੀਨਲ ਕੇਸ 'ਚ ਫੜਿਆ ਗਿਆ, ਉਹ ਜੇਲ੍ਹ 'ਚ ਉਹਨੂੰ ਰੱਖਿਆ ਗਿਆ। ਜਾਂ ਜਿਹੜਾ ਕਿਉਂਕਿ ਅਸਲ ਭੇਤ ਜਦੋਂ ਹੁਣ ਉਹ ਜਿਹੜੀ ਹੁੰਦਾ ਸੀ ਨਾ ਕਿ ਉਹਦੀ ਜਿੰਨ ਦੀ ਜਾਨ ਤੋਤੇ ਦੇ ਵਿੱਚ ਫਸੀ ਹੋਈ ਹੈ, ਇਹ ਜਦੋਂ ਤੋਤੇ ਨੇ ਬੋਲਣਾ ਸ਼ੁਰੂ ਕੀਤਾ, ਜਿਵੇਂ ਨਿਖਲ ਗੁਪਤਾ ਬੋਲਿਆ, ਉਹੀ ਕਬੂਲਨਾਮਾ, ਪਹਿਲਾਂ ਤਾਂ ਕਿੰਨੇ ਮਹੀਨੇ ਡਿਲੇ ਕਰੀ ਗਿਆ ਇਹ ਉਹ, ਲੇਕਿਨ ਹੁਣ ਇੱਕ ਪਾਸੇ ਅਮਰੀਕਾ ਦੇ ਕੋਲ ਇਹ ਪੋਲੀਟੀਕਲ ਹੈਂਡਲ ਹੈ ਕਿ ਭਾਈ ਨੈਕਸਟ ਉਹਨਾਂ ਨੂੰ, ਕਿਉਂਕਿ ਲਾਰੈਂਸ ਬਿਸ਼ਨੋਈ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਕਿ ਉਹ ਅਮਿਤ ਸ਼ਾਹ ਦਾ ਪਾਲਤੂ ਇੰਡੀਅਨ ਏਜੰਸੀਆਂ ਡੋਵਾਲ ਅਜੀਤ। ਇਸ ਲਈ ਅਸੀਂ ਕੱਲ ਸਾਡੀ ਸਟ੍ਰੇਟ ਅਵੇ ਅਪਰੋਚ ਸੀ, ਸਾਡੀ ਹੈਡਲਾਈਨ ਹੀ ਇਹ ਸੀ ਕਿ ਵੀ ਜੇ ਤੁਸੀਂ ਤੱਥਾਂ ਨੂੰ ਕੱਢਣਾ ਤੇ ਅਜੀਤ ਡੋਵਾਲ ਔਰ ਅਮਿਤ ਸ਼ਾਹ ਨੂੰ ਐਕਸਟ੍ਰੈਡਾਈਟ ਕਰਕੇ ਲਿਆਓ ਅਮਰੀਕਾ ਦੇ ਵਿੱਚ। ਔਰ ਇਹੀ ਗੱਲ ਹੁਣ ਜੇ ਬਾਅਦ ਦੇ ਵਿੱਚ ਉਹ ਜੌਨ ਕਰਿਆਕੂ CIA ਦਾ ਵਿਸਲ ਬਲੋਅਰ ਕਹਿੰਦਾ ਜੀ ਕਨਿਸ਼ਕਾ ਬਲੋ ਅਪ ਦੇ ਲਈ ਜੇ ਕਿਸੇ ਨੂੰ
ਕੋਈ ਜ਼ਿੰਮੇਵਾਰ ਹੈ ਤਾਂ ਇੰਡੀਅਨ ਏਜੰਸੀਆਂ ਨੇ, ਉਹਨਾਂ ਨੇ ਸਿੱਖ ਸੈਪਰੇਟਿਸਟ ਨੂੰ ਬਦਨਾਮ ਕਰਨ ਲਈ ਕੀਤਾ। ਔਰ ਠੀਕ ਉਸ ਪੀਰੀਅਡ ਦੇ ਵਿੱਚ ਹੀ ਸੌਫਟ ਟਾਰਗੇਟ 'ਚ ਦੋ ਪ੍ਰੋਮੀਨੈਂਟ ਜਰਨਲਿਸਟ ਗਲੋਬ ਐਂਡ ਮੇਲ ਤੇ ਟੋਰਾਂਟੋ ਸਟਾਰ ਦੇ ਕਹਿੰਦੇ ਸੀ ਕਿ ਜੇ ਤੁਸੀਂ ਸੱਚ ਜਾਣਨਾ ਚਾਹੁੰਦੇ ਹੋ ਕਿ ਇਹਦੇ ਪਿੱਛੇ ਕੀ ਹੈ, ਵੀ ਜਾਓ ਆਟਵਾ ਹਾਈ ਕਮਿਸ਼ਨ, ਟੋਰਾਂਟੋ, ਵੈਨਕੂਵਰ, ਬੱਸਾਂ 'ਚ ਸਾਰੇ ਸਟਾਫ ਨੂੰ ਲੱਦ ਕੇ ਲਿਆਓ ਤੇ ਤੁਹਾਨੂੰ ਜਿਹੜੇ ਇਸ ਸਾਰੇ ਕਾਂਡ ਦੇ ਫਿੰਗਰਪ੍ਰਿੰਟ ਨੇ ਤੇ ਫੁੱਟਪ੍ਰਿੰਟ ਨੇ ਉੱਥੋਂ ਮਿਲਣਗੇ ਤੇ ਸਾਰੇ ਸਬੂਤ ਤੁਹਾਡੇ ਸਾਹਮਣੇ ਹੋਣਗੇ। ਸੋ ਅਸੀਂ ਸਮਝਦੇ ਹਾਂ ਕਿ ਹੁਣ ਜਿਹੜਾ ਅਮਰੀਕਨ ਏਜੰਸੀਆਂ ਦਾ ਹੱਥ, ਹਾਲਾਂਕਿ ਕੈਨੇਡਾ ਨੇ ਬਿਲਕੁਲ ਜਿਹੜਾ ਉਹ ਅਬਾਊਟ ਟਰਨ ਲਿਆ, ਯੂ ਟਰਨ ਹੀ ਨਹੀਂ, ਬਿਲਕੁਲ ਨਖਿੱਧ ਪਾਰਟ, ਅਸੀਂ ਉਸ ਦਾ ਵੀ ਜ਼ਿਕਰ ਕਰਾਂਗੇ। ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਸਾਰਾ ਇਸ ਵੇਲੇ ਜੇ ਤੁਸੀਂ ਇੰਡੀਅਨ ਮੀਡੀਆ ਦੇ ਹਵਾਲੇ ਨਾਲ ਜਿੰਨੀਆਂ ਸਟੋਰੀਜ਼ ਦੇਖੋਗੇ ਉਸ ਦੇ ਵਿੱਚ ਅਦਰ ਦੈਨ ਕਿ ਜੀ ਲਾਰੈਂਸ ਬਿਸ਼ਨੋਈ ਨੂੰ ਹਰਦੀਪ ਨਿੱਜਰ ਕੇਸ 'ਚ ਜਿਹੜਾ ਇੰਡਾਈਕਟ ਕੀਤਾ ਗਿਆ, ਉਹ ਖਬਰਾਂ ਉਹਨਾਂ ਦੇ ਹਿੰਦੂ ਬਿਊਰੋ ਜਾਂ PTI ਜਾਂ ਦੂਸਰਾ ਉਸ 'ਚ ਹੋਣਗੀਆਂ। ਔਰ ਇਸ 'ਚ ਇਹ ਵੀ ਬੜਾ ਕਲੀਅਰ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚੋਂ ਸਾਹਮਣੇ ਆਇਆ ਉਹਨਾਂ ਦੀ ਜਸਟਿਸ ਡਿਪਾਰਟਮੈਂਟ ਦੀ ਪ੍ਰੈਸ ਰਿਲੀਜ਼ 'ਚੋਂ ਕਿ ਬਿਸ਼ਨੋਈ ਏਡਸ ਯੂਜ਼ਡ WhatsApp ਫਰੋਮ ਗੁਜਰਾਤ ਜੇਲ੍ਹ ਟੂ ਐਕਸਟੋਰਟ ਵਿਕਟਮਸ। ਡਿਪਾਰਟਮੈਂਟ ਆਫ ਜਸਟਿਸ ਗੁਜਰਾਤ ਜੇਲ੍ਹ 'ਚ, ਹਾਲਾਂ ਇਹ ਉਹਨਾਂ ਦੀ NIA ਇੰਡੀਆ ਦੀ ਇਹ ਕਹਿੰਦੀ ਹੈ ਕਿ ਜੀ ਉਹ ਤਾਂ 24 ਆਵਰ ਸਰਵੇਲੈਂਸ ਥੱਲੇ ਹੈ, ਕੈਮਰਿਆਂ ਦੇ ਵਿੱਚ ਹੈ ਪਿਛਲੇ 4 ਸਾਲ ਤੋਂ, 6 ਸਾਲ ਤੋਂ, 2020 ਤੋਂ ਸਾਲ ਕੁ ਵਿੱਚੋਂ ਉਹਨੂੰ ਲਿਆਂਦਾ ਗਿਆ ਪਟਿਆਲੇ। ਔਰ ਉਹਦੇ 'ਚ ਇਹ ਸੀ ਕਿ ਵੀ ਇੱਥੇ ਵੀ ਇੰਟਰਵਿਊ ਦਾ, ਜੇਲ੍ਹ 'ਚ ਹੁੰਦਾ ਵੀ ਇੰਟਰਵਿਊ ਹੋ ਰਿਹਾ ਨੇ, ਉਹਦੇ ਕੋਲ ਡਿਵਾਈਸਿਸ ਨੇ, ਉਹ ਆਪਣਾ ਜਿਹੜਾ ਉਹਨੂੰ ਕੌਣ ਪ੍ਰੋਵਾਈਡ ਕਰ ਰਿਹਾ ਜੇ ਸਰਵੇਲੈਂਸ ਜਾਂ ਦੂਜੇ। ਸੋ ਹਕੀਕਤ ਇਹ ਹੈ ਕਿ ਵੀ ਇਹ ਜਿਹਨੂੰ ਕਹਿੰਦੇ ਨੇ ਕਾਨੂੰਨ ਦੇ ਹੱਥ ਲੰਮੇ ਹੁੰਦੇ ਨੇ, ਹੌਲੀ 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 ਉਹ ਹੱਥ ਲੰਮੇ ਹੁੰਦੇ ਹੁੰਦੇ ਪਹੁੰਚ ਗਏ ਨੇ। ਔਰ ਹੁਣ ਵੀ ਸਾਡਾ ਇਹ ਕਹਿਣਾ ਕਿ ਭਾਈ ਇਹ ਜਿਹੜਾ ਅਮਿਤ ਸ਼ਾਹ ਔਰ ਅਜੀਤ ਡੋਵਾਲ ਅਲਟੀਮੇਟਲੀ ਅਮਰੀਕਾ ਦੇ ਕਾਨੂੰਨ ਦੇ ਥੱਲੇ ਵੀ ਇਹਨਾਂ ਨੂੰ ਜਵਾਬਦੇਹ ਬਣਾਇਆ ਜਾਏਗਾ। ਔਰ ਸਾਨੂੰ ਖੁੱਲ੍ਹ ਕੇ ਇਹ ਗੱਲ, ਜਿਹੜੇ ਸਾਡੇ ਵੀ ਜਿਹੜੇ ਯੂਟਿਊਬਰ ਨੇ ਜਾਂ ਆਪਣੇ ਕੋਈ ਫੇਸਬੁੱਕ ਤੇ ਕਮੈਂਟ ਕਰਦੇ ਨੇ ਜਾਂ ਦੂਜੇ, ਇਸ ਗੱਲ ਦੇ ਉੱਤੇ ਐਮਫੈਸਿਸ ਹੋਣਾ ਚਾਹੀਦਾ ਹੈ ਕਿ ਇਹ ਇਸ਼ੂ ਟਰਾਂਸਨੈਸ਼ਨਲ ਕ੍ਰਾਈਮ ਦਾ ਇੰਨਾ ਜ਼ਿਆਦਾ ਨਹੀਂ ਹੈ। ਉਹ ਤਾਂ ਇੰਡੀਅਨ ਏਜੰਸੀਆਂ ਨੇ ਜਿਹੜੇ ਗੈਂਗਸਟਰ ਪਾਲੇ ਨੇ, ਉਹਨਾਂ ਦੇ ਢਿੱਡ ਵੀ ਭਰਨੇ ਨੇ, ਉਹਨਾਂ ਨੂੰ ਉਹਨਾਂ ਦੀਆਂ ਹਦਾਇਤਾਂ ਦੇ ਕੰਮ ਕਰਦੇ ਨੇ। ਪਰ ਇਹ ਜ਼ਿਆਦਾ ਜਿਹੜਾ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਔਰ ਇਸ ਦਾ ਸ਼ਿਕਾਰ ਵੀ ਸਿੱਖਾਂ ਨੂੰ ਬਣਾਇਆ ਗਿਆ, ਵਿਕਟਮਸ ਵੀ। ਔਰ ਅਸੀਂ ਥੈਂਕਫੁਲ ਹੈ ਅਮਰੀਕਨ ਏਜੰਸੀਆਂ ਦੇ ਔਰ ਬਾਹਰਲੇ ਵੀ। ਕੈਨੇਡਾ ਤੋਂ ਸਾਡੀ ਡਿਸਅਪੁਆਇੰਟਮੈਂਟ ਹੈ, ਉਹਦਾ ਅਸੀਂ ਜਿਹੜਾ ਉਹ ਹਮੇਸ਼ਾ ਹੀ ਇਹਨਾਂ ਦਾ ਇੱਕ ਬਲੈਕ ਚੈਪਟਰ ਹੋਏਗਾ RCMP ਔਰ ਕੈਨੇਡੀਅਨ ਗਵਰਨਮੈਂਟ ਦੀ ਹਿਸਟਰੀ 'ਚ। ਹਾਲਾਂਕਿ ਇਹ ਸਾਰੇ 'ਚ ਇਹ ਸਾਹਮਣੇ ਹੈ ਕਿ ਜਸਟਿਨ ਟਰੂਡੋ ਦੇ ਇੰਕਸ਼ਾਫ ਤੋਂ ਬਾਅਦ RCMP ਨੇ ਅਮਰੀਕਨ ਏਜੰਸੀਆਂ ਰਾਹੀਂ ਜਿਹੜਾ ਇਹ ਸਾਰੇ ਦੀ ਤਫਤੀਸ਼ ਕੀਤੀ। ਔਰ ਜੇ ਲਾਰੈਂਸ ਬਿਸ਼ਨੋਈ ਤੱਕ ਉਹ ਪਹੁੰਚੇ ਨੇ, ਇਹਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਇਹ ਐਵੀਡੈਂਸ RCMP ਕੋਲ ਹੈ। ਪਰ ਇਸ ਵੇਲੇ ਕੈਨੇਡਾ 'ਚ RCMP ਜਾਂ ਏਜੰਸੀਆਂ ਦਾ ਇੱਕ ਵੱਖਰਾ ਰੁਖ ਹੈ ਔਰ ਜਿਹੜਾ ਮਾਰਕ ਕਾਰਨੀ ਦੀ ਹਕੂਮਤ ਹੈ ਜਿਹੜੀ ਬਿਲਕੁਲ ਵਿਛੀ ਹੋਈ ਹੈ ਇੰਡੀਆ ਸਾਹਮਣੇ, ਉਹਨਾਂ ਦਾ ਵੱਖਰਾ ਰੁਖ ਹੈ। ਉਹ ਇਹਨੂੰ ਸਿਰਫ ਕ੍ਰਾਈਮ ਤੱਕ ਮਹਿਦੂਦ ਕਰਕੇ 4 ਕ੍ਰਿਮੀਨਲਸ ਨੂੰ ਸਜ਼ਾ ਦੇ ਕੇ ਦੇ ਵਿਲ ਵਾਸ਼ देयर ਹੈਂਡਸ। ਪਰ ਸਾਨੂੰ ਜਿਹੜਾ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਨੂੰ ਮਰਨ ਨਹੀਂ ਦੇਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀਆਂ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ।
ਭਾਰਤ ਤੋਂ ਬਾਹਰ TV84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV84 ਸੱਚ ਦੀ ਆਵਾਜ਼। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਪਰੇਸ਼ਨ ਹਾਰਡਬਾਲ ਵਿੱਚ 18 ਜੂਨ 2023 ਨੂੰ ਸਰੀ ਵਿੱਚ ਕੀਤੇ ਗਏ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ ਬਿਸ਼ਨੋਈ ਗੈਂਗ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਦੱਸਿਆ ਗਿਆ ਹੈ। ਔਰ ਹੈਰਾਨੀ ਇਸ ਗੱਲ ਦੀ ਹੈ ਕਿ ਕੈਨੇਡਾ ਵਿਚਲੀ ਸਰਕਾਰ ਭਾਰਤ ਨੂੰ ਇਸ ਮੁੱਦੇ ਤੇ ਕਲੀਨ ਚਿੱਟ ਦੇਣ ਲਈ ਤਰਲੋ ਮੱਛੀ ਹੋਈ ਪਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਿਉਂਕਿ ਮੈਂ ਸਮਝਦਾ ਵੀ ਇਹ ਜਿਹੜਾ ਆਪਰੇਸ਼ਨ ਹਾਰਡਬਾਲ ਹੈ ਇਹ ਬਹੁਤ ਵੱਡਾ ਇੰਕਸ਼ਾਫ ਹੈ। ਪਹਿਲੀ ਵਾਰ ਇੰਨੀ ਡੀਟੇਲ ਇਨਵੈਸਟੀਗੇਸ਼ਨ ਜਿਹੜੀ ਅਕ੍ਰੋਸ ਕੰਟੀਨੈਂਟਸ, ਮਹਾਦੀਪਾਂ ਦੇ ਅਕ੍ਰੋਸ ਹੋਈ, ਜਿਸ ਨੂੰ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ, ਹੋਮਲੈਂਡ ਸਿਕਿਉਰਿਟੀ, FBI, ਡਰੱਗ ਬਿਊਰੋ, ਨਾਰਕੋਟਿਕ ਬਿਊਰੋ, ਇਹਨਾਂ ਸਾਰਿਆਂ ਨੇ ਜਿੱਥੇ ਉਹਨਾਂ ਨੇ ਫੁੱਲੀ RCMP ਕੈਨੇਡਾ ਜਿਸ ਨੇ ਰੀਚ ਆਊਟ ਕੀਤਾ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ, ਔਰ ਫਿਰ ਜਿਉਂ-ਜਿਉਂ ਇਸ ਇਨਵੈਸਟੀਗੇਸ਼ਨ ਦਾ ਫੈਲਾਅ ਹੋਣਾ ਸ਼ੁਰੂ ਹੋਇਆ, ਇਹਨਾਂ ਦੀ ਜ਼ਦ ਦੇ ਵਿੱਚ ਯੂਰਪ ਵੀ ਆਇਆ, ਜਿਵੇਂ ਸਪੇਨ 'ਚੋਂ ਇੱਕ ਅਪਰਾਧੀ ਦੀ ਗ੍ਰਿਫਤਾਰੀ। ਔਰ ਹੋ ਸਕਦਾ ਅਜੇ, ਕਿਉਂਕਿ ਇਹ ਜਦੋਂ ਇਨਵੈਸਟੀਗੇਸ਼ਨ ਚੱਲਦੀਆਂ ਨੇ ਜਾਂ ਜਿਹੜਾ ਪਬਲਿਕ ਪਲੇਟਫਾਰਮ ਦੇ ਉੱਤੇ ਕਹਿਣਾ ਹੁੰਦਾ ਹੈ, ਪਰ ਇਸ ਨਾਲੋਂ ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਉਹ ਉਹਨਾਂ ਨੇ ਕੋਰਟ ਰੂਮ ਲਈ ਰੱਖੀ ਹੁੰਦੀ ਹੈ। ਇਹ ਉਨਾ ਕੁ ਹੁੰਦਾ ਜਿਹੜੀ ਪਬਲਿਕ ਕੰਜ਼ੰਪਸ਼ਨ ਲਈ ਹੈ, ਲੋਕਾਂ ਨੂੰ ਪਤਾ ਹੋਏ ਕਿ ਭਾਈ ਕਿਵੇਂ ਇਫੈਕਟਿਵਲੀ ਉਹਨਾਂ ਨੇ ਇੱਕ ਇੰਨਾ ਵੱਡਾ ਜਿਹੜਾ ਇਹ ਕ੍ਰਿਮੀਨਲਸ ਦਾ ਇੱਕ ਰਿੰਗ ਹੈ ਜਿਹਦਾ ਸੰਬੰਧ ਇਕੱਲਾ ਜਿਹੜਾ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ, ਤਾਂ ਉਹ ਇੱਕ ਫਾਈਨਲ ਉਹਨਾਂ ਦੀ ਫਾਈਨ ਪ੍ਰੋਡਕਟ ਹੈ ਜਿਹਦੇ ਲਈ ਇਹ ਸਾਰਾ ਗੈਂਗਸਟਰ ਜਿਹੜਾ ਲਾਣਾ ਹੈ ਕ੍ਰੀਏਟ ਕੀਤਾ ਗਿਆ। ਪਰ ਇਹਨਾਂ ਨੂੰ ਕਿਵੇਂ ਵੈਪਨਸ, ਕਿਵੇਂ ਇਹ ਡਰੱਗਸ ਦੇ ਵਿੱਚ ਇਨਵੋਲਵ, ਕਿਉਂਕਿ ਮਨੀ ਜਦੋਂ ਤੁਸੀਂ ਜਨਰੇਟ ਕਰਨੀ ਹੈ ਉਸ ਦੇ ਲਈ, ਔਰ ਫਿਰ ਉਹਦੇ ਲਈ ਤੁਸੀਂ ਐਕਸਟੋਰਸ਼ਨ ਦਾ ਸਹਾਰਾ ਲੈਂਦੇ ਹੋ, ਉਹਦੇ ਲਈ ਤੁਸੀਂ ਫਿਰ ਰਿਕਰੂਟਮੈਂਟ ਕਰਦੇ ਹੋ, ਫਿਰ ਤੁਸੀਂ PR ਕਿਵੇਂ ਕਰਦੇ ਹੋ, ਉਹਦੇ ਲਈ ਤੁਸੀਂ ਜਿਹੜਾ ਸੋਸ਼ਲ ਮੀਡੀਆ ਔਰ ਦੂਸਰੇ ਦਾ ਇਸਤੇਮਾਲ ਕਰਕੇ ਬਲੈਕਮੇਲ ਕਰਦੇ ਹੋ, ਫਿਰ ਤੁਸੀਂ ਫਰਦਰ ਰੇਕੀ ਜਿਹਦੇ ਲਈ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਕਿਸੇ ਨੂੰ ਧਮਕੀ ਦੇਣੀ ਹੈ, ਜਿਵੇਂ ਕਰਦੇ ਸੀ ਕਿ ਸਾਨੂੰ ਪਤਾ ਹੈ ਤੇਰਾ ਮੁੰਡਾ ਇੰਨੇ ਵਜੇ ਸਕੂਲੇ ਜਾਂਦਾ ਹੈ, ਤੇਰੀ ਕੁੜੀ ਫਲਾਂ ਯੂਨੀਵਰਸਿਟੀ 'ਚ ਪੜ੍ਹਦੀ ਹੈ, ਜਦੋਂ ਤੇਰੇ ਘਰ ਦਾ ਐਡਰੈਸ ਇਹ ਹੈ। ਔਰ ਕਈ ਕੈਨੇਡਾ ਦੇ ਵਿੱਚ ਤਾਂ ਮੈਨੂੰ ਟੋਰਾਂਟੋ 'ਚ ਦੱਸ ਰਹੇ ਸੀ ਕਿ ਕਈ ਇੰਨੇ ਦਿਲ ਵਧੇ ਹੋਏ ਸੀ ਉਹਨਾਂ ਦੇ ਕਿ ਉਹ ਸਿੱਧਾ ਦਰਵਾਜ਼ਾ ਬੈਲ ਦੇ ਕੇ ਅੰਦਰ ਜਾ ਕੇ ਡਰਾਇੰਗ ਰੂਮ 'ਚ ਜਾ ਕੇ ਬਹਿ ਜਾਂਦੇ ਸੀ, ਲਿਆਓ ਵੀ ਕੁਛ ਖਾਣ ਪੀਣ ਨੂੰ, ਤਾਂ ਉਹਨੂੰ ਕਹਿਣਾ ਵੀ ਇੰਨੀ ਤਰੀਕ ਤੱਕ ਦੇਖ ਲੈ, ਅਦਰਵਾਈਜ਼ ਉਹ ਉਸੇ ਤਰ੍ਹਾਂ ਉਹਨਾਂ ਨੇ ਕਿਹਾ ਖਬਰਦਾਰ ਪੁਲਿਸ ਨੂੰ ਇਨਫੋਰਮ ਕੀਤਾ ਨਹੀਂ ਤਾਂ ਟੱਬਰ ਮਾਰ ਦੇਣ। ਸੋ ਇਸ ਲੈਵਲ ਤੱਕ ਜਿਹੜਾ ਸਪਰੈਡ ਆਊਟ ਹੋਇਆ, ਕਿਉਂਕਿ ਇਹ ਠੀਕ ਹੈ ਕਿ ਅਮਰੀਕਾ ਦੇ ਵਿੱਚ ਕੈਲੀਫੋਰਨੀਆ 'ਚ ਬਹੁਤ ਸਾਰਿਆਂ ਨੇ ਆਪਣਾ ਬੇਸ ਬਣਾਇਆ, ਲੇਕਿਨ ਕੈਲੀਫੋਰਨੀਆ 'ਚ ਕੋਈ ਮਰਡਰ ਜਾਂ ਕੋਈ ਇਸ ਕਿਸਮ ਦੀ ਅੰਦਰੋਂ ਅੰਦਰ ਤਾਂ ਚੱਲ ਰਿਹਾ ਸੀ। ਔਰ FBI ਨੇ ਜੇ
ਈਵਨ ਇੰਡੀਆਨਾ ਤੋਂ ਵੀ ਕਿਸੇ ਨੂੰ ਚੁੱਕਿਆ ਹੈ ਔਰ ਕਿਸੇ ਹੋਰ ਸਟੇਟ ਦਾ ਵੀ ਜ਼ਿਕਰ ਹੈ। ਕੈਲੀਫੋਰਨੀਆ ਹੀ ਜ਼ਿਆਦਾ ਉਹਨਾਂ ਦਾ ਫੋਕਸ ਹੈ, ਉਹ ਸਾਊਦਰਨ ਕੈਲੀਫੋਰਨੀਆ ਹੋਏ, ਸੈਂਟਰਲ ਕੈਲੀਫੋਰਨੀਆ ਹੋਏ ਜਾਂ ਸਟਾਕਟਨ ਤੋਂ ਲੈ ਕੇ ਸੈਕਰਾਮੈਂਟੋ ਤੱਕ ਦੀ ਪੱਟੀ ਜਿਹੜੀ ਹੈ ਉਸ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਉਹ ਪਾਰਟ ਰਿਹਾ। ਹੁਣ ਜਦੋਂ ਤੁਸੀਂ ਇੰਨਾ ਵੱਡਾ ਨੈਟਵਰਕ, ਪਹਿਲੀ ਗੱਲ ਤਾਂ ਇਹ ਸਾਰੇ ਅਨਪੜ੍ਹ ਕਿਸਮ ਦੇ ਸਕੂਲਾਂ 'ਚੋਂ ਡ੍ਰੌਪ ਆਊਟ ਜਿਹੜੇ ਨੇ, ਤੁਸੀਂ ਉਹ ਇਮੈਜਿਨ ਵੀ ਨਹੀਂ ਕਰ ਸਕਦੇ ਕਿ ਵੀ ਉਹ ਇਸ ਕਿਸਮ ਦਾ ਜਿਹੜਾ ਹੈ ਉਹ ਨੈਟਵਰਕ ਕ੍ਰੀਏਟ ਕਰਨ। ਉਹਨਾਂ ਨੂੰ ਕੌਣ ਕੋਆਰਡੀਨੇਟ ਕਰਦਾ ਹੈ, ਕੌਣ ਪ੍ਰੋਟੈਕਟ ਕਰਦਾ ਹੈ ਔਰ ਇੱਥੋਂ ਤੱਕ ਪਹੁੰਚਾਉਣਾ ਲਿਆਉਣਾ। ਔਰ ਜਦੋਂ ਇਹ ਸਾਹਮਣੇ ਆਇਆ ਵੀ ਇੱਥੇ ਬੈਠ ਕੇ ਈਵਨ ਉਹ ਕਮਿਊਨੀਕੇਟ ਕਰ ਰਹੇ ਨੇ ਪੰਜਾਬ ਪੁਲਿਸ ਦੇ ਇੰਸਪੈਕਟਰ ਲੈਵਲ ਦੇ ਬੰਦੇ ਨਾਲ, ਇੰਸਪੈਕਟਰ ਵੀ ਜਿਹੜਾ ਉਹ ਲੋ ਲਾਇੰਗ ਇੱਕ ਅਹੁਦੇਦਾਰ ਹੈ। ਇਹ ਸਾਰੇ ਰਿੰਗ ਆਪਰੇਸ਼ਨ ਰਿੰਗ ਜਿਹੜਾ ਇਸ ਲੈਵਲ ਦਾ ਬੰਦਾ ਹੈ, ਜੇ 1000 ਤੋਂ ਜ਼ਿਆਦਾ ਜੱਗੂ ਭਗਵਾਨਪੁਰੀਆ ਦੇ ਰਿਕਰੂਟ ਨੇ ਸ਼ੂਟਰ ਔਰ 700 ਤੋਂ ਜ਼ਿਆਦਾ ਲਾਰੈਂਸ ਬਿਸ਼ਨੋਈ ਦੇ ਨੇ, ਹਾਲਾਂ ਉਹਦੇ ਜ਼ਿਆਦਾ ਹੋਣਗੇ ਮੋਰ। ਤੇ ਇਹਨਾਂ ਸਾਰਿਆਂ ਨੂੰ ਮੈਨੇਜ ਕਰਨਾ, ਤੁਸੀਂ ਘਰ 'ਚ 2 ਨੌਕਰ ਰੱਖੇ ਹੋਣ ਤਾਂ ਉਹਨਾਂ ਦੇ ਉੱਤੇ ਅੱਖ ਰੱਖਣੀ ਔਖੀ ਹੁੰਦੀ ਹੈ, ਉਹਨਾਂ ਨੂੰ ਹੈਂਡਲ ਕਰਨਾ। ਸੋ ਇਹ ਇਸ ਲੈਵਲ ਦਾ ਔਰ ਜਿਸ ਬੇਖੌਫ ਅੰਦਾਜ਼ ਦੇ ਵਿੱਚ ਭਾਰਤੀ ਏਜੰਸੀਆਂ ਨੇ ਅਕ੍ਰੋਸ ਕੰਟੀਨੈਂਟਸ ਇਸ ਆਪਣੇ ਜਾਲ ਨੂੰ ਵਿਛਾਇਆ ਔਰ ਇਸ ਜਾਲ ਦੇ ਵਿੱਚ ਫਸਾਇਆ ਕਿ ਉਹਨੂੰ ਟਾਰਗੇਟ ਕੌਣ ਨੇ? ਸਿੱਖ। ਹਾਲਾਂ ਜਦੋਂ ਇਹ ਏਜੰਸੀਜ਼ ਵਾਲੇ ਬਰੀਫਿੰਗ ਕਰਦੇ ਨੇ ਈਸਟ ਇੰਡੀਅਨ ਕਮਿਊਨਿਟੀ ਜਾਂ ਇੰਡੀਅਨ ਕਮਿਊਨਿਟੀ, ਇੱਦਾਂ ਦੇ ਲਫ਼ਜ਼ ਉਹਨਾਂ ਨੇ ਕਹੇ। ਇੱਕ ਅੱਧੀ ਵਾਰੀ ਇੱਕ ਕੁਐਸਚਨ ਦੇ ਦੌਰਾਨ ਸਿੱਖ ਲਫ਼ਜ਼ ਆਇਆ ਕਿ ਸਿੱਖ ਟਾਰਗੇਟ ਨੇ, ਲੇਕਿਨ ਫੈਕਟਸ ਤਾਂ ਸਾਹਮਣੇ ਨੇ ਕਿ ਕਿਵੇਂ ਇਹ ਸਾਰਾ ਪਾਰਟ ਹੋਇਆ। ਔਰ ਇਹਦੇ 'ਚ ਮੈਂ ਸਮਝਦਾ ਹਾਂ ਵੀ ਇਹ ਗੱਲ ਜਿਵੇਂ ਅਸੀਂ ਕੈਨੇਡਾ ਦੇ ਕੰਟੈਕਸਟ ਦੇ ਵਿੱਚ ਅਸੀਂ ਕਰ ਰਹੇ ਹਾਂ ਕਿ ਭਾਈ ਕੈਨੇਡਾ ਦਾ ਜਿਹੜਾ ਸਾਰਾ ਸਿਸਟਮ ਹੈ, ਕਿਉਂਕਿ ਮਾਰਕ ਕਾਰਨੀ ਉਹ G20 ਤੇ ਉਹਨੇ ਮੋਦੀ ਨੂੰ ਸੱਦਿਆ, ਖੁਦ ਇੰਡੀਆ ਗਿਆ, $2.5 ਬਿਲੀਅਨ ਤੋਂ ਜ਼ਿਆਦਾ ਦਾ ਯੂਰੇਨੀਅਮ ਵੇਚਣ ਦਾ ਸੌਦਾ ਕੀਤਾ ਔਰ ਉਹ ਸਾਰੇ ਦੇ ਸਭ ਲਵੀ ਡਵੀ ਜਿਹੜਾ ਉਹ ਮਾਹੌਲ ਬਣਾਇਆ ਹੋਇਆ। ਲੇਕਿਨ ਇੱਕ ਸਟੇਜ ਤੇ ਸੀ ਜਦੋਂ ਉਹਨਾਂ ਦਾ ਉਹ ਇੱਕ ਦੂਜੀ ਲਾਈਨ ਲੈ ਰਹੇ ਸੀ ਤੇ RCMP ਨੇ ਜਾਂ ਉਹਨਾਂ ਦੀਆਂ ਰਿਪੋਰਟਸ ਔਰ ਈਵਨ ਜਸਟਿਸ ਹੋਕ ਕਮਿਸ਼ਨ ਦੀ ਰਿਪੋਰਟ, ਜਿਹੜਾ ਬੀਬੀ ਨੇ ਰਿਪੋਰਟ ਦਿੱਤੀ ਕਿ ਭਾਈ ਕਿਵੇਂ ਕੈਨੇਡਾ ਦੇ ਵਿੱਚ ਕੈਨੇਡਾ ਦੀਆਂ ਫੈਡਰਲ ਜਿਹੜੀਆਂ ਪਾਰਟੀਜ਼ ਨੇ ਉਹਨਾਂ ਦੀਆਂ ਚੋਣਾਂ ਦੇ ਵਿੱਚ ਡਾਇਰੈਕਟ ਇੰਟਰਫੇਰੈਂਸ ਸੀ ਇੰਡੀਆ ਦੀ ਅਲੋਂਗ ਵਿਦ ਸਮ ਅਦਰ ਕੰਟਰੀਜ਼। ਅੱਛਾ। ਹੁਣ ਉਸ ਸਬੂਤ ਦੇ ਕਿਉਂਕਿ ਸਭ ਤੋਂ ਜ਼ਿਆਦਾ ਜਿਹੜੇ ਕੋਈ ਵਿਕਟਮ ਬਣੇ ਨੇ ਤਾਂ ਕੈਨੇਡਾ ਦੇ ਸਿੱਖ ਬਣੇ ਨੇ, ਤੇ ਜੇ ਸਭ ਤੋਂ ਜ਼ਿਆਦਾ ਇੰਡੀਅਨ ਏਜੰਸੀਆਂ ਨੇ ਕੈਨੇਡਾ ਦੇ ਕਿਸੇ ਮੁਲਕ ਦੇ ਸੈਟਅਪ ਦੇ ਵਿੱਚ ਜਿਹੜਾ ਉਹ ਨੈਸਟ ਆਫ ਸਪਾਈਜ਼ ਬਣਾਏ ਜਾਂ ਉਹਦੇ ਵਿੱਚ ਭੇਜੇ, ਉਹ ਜ਼ਾਹਰ ਹੈ ਉਹ ਤਾਂ ਕੈਨੇਡਾ ਹੈ। ਹੁਣ ਕੈਨੇਡਾ ਨੂੰ ਰਾਦਰ ਇਸ ਲੀਡ 'ਚੋਂ ਜਿਹੜੀ ਕਿ ਇਨਵੈਸਟੀਗੇਟਿਵ ਅਮਰੀਕਾ ਨੇ ਲੀਡ ਕੀਤਾ, ਕੈਨੇਡਾ ਨੇ ਕੋਆਪਰੇਟ ਕੀਤਾ ਅਲੋਂਗ ਵਿਦ ਅਦਰ ਕੰਟਰੀਜ਼। ਇਹਨੂੰ ਆਧਾਰ ਬਣਾ ਕੇ ਜਿਹੜਾ ਉਹਨਾਂ ਦੇ ਹੁਣ ਦੇਖੋ ਖੁਦਗਰਜ਼ੀ ਦਾ ਕੀ ਲੈਵਲ ਹੁੰਦਾ ਹੈ। ਪਾਰਟੀ ਵੀ ਉਹੀ ਹੈ। ਜਸਟਿਨ ਟਰੂਡੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਜੇ 18 ਸਤੰਬਰ 2023 ਨੂੰ ਇਨਕਸ਼ਾਫ ਕੀਤਾ ਸੀ ਤਾਂ ਉਹਨੂੰ ਕੋਈ ਆਕਾਸ਼ਬਾਣੀ ਤਾਂ ਨਹੀਂ ਸੀ ਹੋਈ, ਕੋਈ ਦੇਵਬਾਣੀ ਨਹੀਂ ਸੀ, ਕੋਈ ਉਹਦਾ, ਕਿਉਂਕਿ ਇਹ ਜਿਹੜੇ ਪੋਲੀਟੀਕਲ ਲੋਕ ਹੁੰਦੇ ਨੇ ਦੇ ਗੋ ਬਾਈ, ਉਹਨਾਂ ਦੀ ਬਰੀਫਿੰਗ ਹੁੰਦੀ ਹੈ, ਏਜੰਸੀਆਂ ਬਰੀਫ ਕਰਦੀਆਂ। ਸੋ ਜੇ ਇੰਨਾ ਵੱਡਾ ਸਟੈਪ 6 ਡਿਪਲੋਮੈਟਸ ਨੂੰ ਕੰਟਰੀ 'ਚੋਂ ਪਰਸੋਨਾ ਨਾਨ ਗ੍ਰੇਟਾ ਬਣਾ ਕੇ ਕੱਢਣ ਦਾ ਲਿਆ, ਵਿਦਆਊਟ ਐਵੀਡੈਂਸ ਤਾਂ ਲਿਆ ਨਹੀਂ ਹੈ, ਵਿਦਆਊਟ ਬਰੀਫਿੰਗ ਕਿਹਨੇ ਕੀਤਾ ਕੀ ਕੀਤਾ, ਇਹ ਇੰਟੈਲੀਜੈਂਸ ਏਜੰਸੀਆਂ ਬਰੀਫ ਕਰਦੀਆਂ ਨੇ। ਹੁਣ ਜਿਹੜੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ RCMP, ਜਿਹਦੇ 'ਚ ਮੈਨੂੰ ਯਾਦ ਹੈ ਵੀ ਲੇਟ 80s ਦੇ ਵਿੱਚ ਜਿਹੜਾ ਇੱਕ ਵੱਡਾ ਕੇਸ ਭਾਰਤ ਦੇ ਵਿੱਚ ਵੀ ਔਰ ਜਿੱਥੇ ਸਿੱਖ ਰਹਿੰਦੇ ਸੀ ਉਹਨਾਂ ਦਾ ਉਹਦੇ 'ਚ ਇੰਟਰਸਟ ਸੀ। ਬਲਤੇਜ ਸਿੰਘ ਢਿੱਲੋਂ ਨਾਂ ਦਾ ਇੱਕ ਨੌਜਵਾਨ ਜਿਹੜਾ RCMP ਦੇ ਵਿੱਚ ਭਰਤੀ ਹੋਣਾ ਚਾਹੁੰਦਾ ਸੀ, ਹੋ ਵੀ ਗਿਆ, ਪਰ ਉਹਨੂੰ ਉਸ ਜ਼ਮਾਨੇ 'ਚ ਵੀ RCMP ਇੱਕ ਰੇਸਿਸਟ ਇੰਨਾ ਕਿ ਦਾ ਮਾਡਲ ਸੀ ਕਿ ਉਹਦੇ 'ਚ ਉਹ ਅਲਾਓ ਨਹੀਂ ਸੀ ਕਰ ਰਹੇ ਕਿ ਦਸਤਾਰ ਨਾਲ ਕੋਈ ਸਰਵ ਕਰ ਸਕੇ। ਸੋ ਬਲਤੇਜ ਸਿੰਘ ਢਿੱਲੋਂ ਦਾ ਕੇਸ ਇੰਟਰਨੈਸ਼ਨਲ ਪ੍ਰਪੋਰਸ਼ਨ ਹੁਣ ਤਾਂ RCMP 'ਚ ਬਹੁਤ ਸਿੱਖ ਸਰਵ ਕਰਦੇ ਨੇ। ਸੋ ਉਹਨੇ ਕੇਸ ਜਿੱਤਿਆ, ਸਾਰੀ ਸਿੱਖ ਕੌਮ ਪਿੱਛੇ ਖੜੀ ਸੀ। ਉਹਨਾਂ ਜ਼ਮਾਨਿਆਂ ਦੇ ਵਿੱਚ ਜਿਹੜਾ ਉਹ ਭਾਵੇਂ ਮੈਕਲੋਇਡ ਦਾ ਅਦਰਵਾਈਜ਼ ਸਿੱਖਾਂ ਪ੍ਰਤੀ ਜਾਂ ਉਹਨੇ ਬੇੜਾ ਗਰਕ ਕੀਤਾ ਬਹੁਤ ਸਾਰੇ ਉਸ ਲਿਹਾਜ਼ ਨਾਲ ਹੀ ਉਸ ਕ੍ਰਿਸਚਨ ਮਿਸ਼ਨਰੀ ਨੇ। ਲੇਕਿਨ ਜਦੋਂ ਇਹ ਕੇਸ ਸੁਪਰੀਮ ਕੋਰਟ ਦੇ ਵਿੱਚ ਗਿਆ ਔਰ ਦੂਸਰਾ ਉਹ ਵੀ ਗਵਾਹੀ ਦੇ ਲਈ ਆਇਆ, ਇੱਕ ਸਪੈਲਮੈਨ ਸੀ ਉਹ ਵੀ ਆਇਆ, ਬਾਕੀ ਲੋਕ ਵੀ ਆਏ। ਸੋ ਕਹਿਣ ਦਾ ਮਤਲਬ ਇਹ ਹੈ ਕਿ RCMP ਦਾ ਜਿਹੜਾ ਅਦਰਵਾਈਜ਼ ਆਪਣੇ ਆਪ ਨੂੰ ਜਿਹੜੀ ਇੱਕ ਕਲੋਜ਼ ਐਸੋਸੀਏਸ਼ਨ ਇੱਕ ਸਟੇਜ ਦੇ ਉੱਤੇ ਕਿ ਜੀ ਜਿਵੇਂ ਵਾਈਟ ਰੇਸ ਦੇ ਲਈ ਰਿਜ਼ਰਵ ਹੈ,
ਲੇਕਿਨ ਉਸ ਦਾ ਇੱਕ ਆਪਣਾ ਰੈਪੂਟੇਸ਼ਨ ਹੈ। ਔਰ ਜਿਵੇਂ ਕੈਨੇਡਾ UK ਦੇ ਹਵਾਲੇ ਨਾਲ ਜਦੋਂ ਸਕਾਟਲੈਂਡ ਯਾਰਡ ਦਾ ਜ਼ਿਕਰ ਹੁੰਦਾ ਹੈ ਤੇ ਕੋਈ ਵੀ ਕੇਸ ਹੁੰਦਾ ਸੀ ਉਹਨੂੰ ਹੋਣਾ ਜੀ ਸਕਾਟਲੈਂਡ ਯਾਰਡ ਨੇ ਜੇ ਲੈ ਲਿਆ ਤੇ ਸਿੱਟੇ ਤੱਕ ਪਹੁੰਚੇਗੀ। ਪਰ ਤੁਸੀਂ ਇਹਨੂੰ ਪੋਲੀਟੀਕਲ ਮਜਬੂਰੀ ਕਹੋ, ਸੈਲ ਆਊਟ ਕਹੋ, ਬੇਗੈਰਤੀ ਕਹੋ, ਮੈਨੂੰ ਹੈਰਾਨੀ ਇਹ ਹੋਈ। ਔਰ ਜਦੋਂ ਅਸੀਂ ਇਹ ਕਿਹਾ ਵੀ ਇੰਡੀਆ ਤਾਂ ਇੱਕ ਪਾਸੇ ਆਫੀਸ਼ੀਅਲ ਕੋਈ ਰਿਐਕਸ਼ਨ ਨਹੀਂ ਦਿੱਤਾ, ਉਹਨਾਂ ਨੇ ਆਪਰੇਸ਼ਨ ਹਾਰਡਬਾਲ ਦੇ ਵਿੱਚ ਕੀਤੇ ਗਏ ਇੰਕਸ਼ਾਫਾਂ ਦਾ ਜੀ ਆਪਣੇ ਦਰਬਾਰੀ ਮੀਡੀਆ ਨੂੰ ਇਹ ਕਿਹਾ ਵੀ ਨੈਰੇਟਿਵ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਥਾਂ ਟਰਾਂਸਨੈਸ਼ਨਲ ਕ੍ਰਾਈਮ ਦਾ ਬਣਾਓ। ਔਰ ਜਿਹੜੀ ਗੱਲ ਨੇ ਉਹਨਾਂ ਨੂੰ ਰਾਹ ਦਿੱਤੀ, ਹੁਣ ਜਿਹੜੀ ਗੱਲ ਸਭ ਤੋਂ ਵੱਡਾ ਸੈਟਬੈਕ ਹੈ ਇੰਡੀਆ ਦੇ ਲਈ ਕਿ ਲਾਰੈਂਸ ਬਿਸ਼ਨੋਈ ਦਾ ਨਾਂ ਸਿੱਧੇ ਤੌਰ ਦੇ ਉੱਤੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਨਾਲ ਜੋੜ ਦਿੱਤਾ ਗਿਆ ਔਰ ਇੰਡਾਇਕਟਮੈਂਟ ਉਹਦੇ ਥੱਲੇ ਕੀਤੀ ਗਈ, ਉਹਨੂੰ ਕੈਨੇਡਾ ਇੰਡੀਆ ਨੂੰ ਖੁੱਲੀ ਜਿਹੜੀ ਆ ਉਹ ਉਸ ਸਾਰੇ ਚੋਂ ਆਜ਼ਾਦ ਕਰ ਰਿਹਾ, ਆਫ ਦਾ ਹੁੱਕ ਕਰ ਰਿਹਾ। ਔਰ ਇਹ ਇੰਡੀਆ ਨੂੰ ਇਸ ਤੋਂ ਵੱਧ ਕੀ ਚਾਹੀਦਾ ਸੀ। PTI ਨੇ ਆਪਣੀ ਜਿਹੜੀ ਹੈਡਲਾਈਨ ਨਿਊਜ਼ ਹੀ ਬਣਾਈ ਹੈ ਸਾਰੇ ਤੋਂ ਬਾਅਦ, ਨੋ ਐਵੀਡੈਂਸ ਵਾਇਆ ਆਪਰੇਸ਼ਨ ਹਾਰਡਬਾਲ ਇਨਵੈਸਟੀਗੇਸ਼ਨ ਲਿੰਕਸ ਇੰਡੀਅਨ ਗਵਰਨਮੈਂਟ ਟੂ ਨਿੱਜਰ ਕਿਲਿੰਗ ਕੈਨੇਡਾ ਪੁਲਿਸ। ਨੋ ਐਵੀਡੈਂਸ ਕਿ ਆਪਰੇਸ਼ਨ ਹਾਰਡਬਾਲ ਰਾਹੀਂ ਕੋਈ ਐਸਾ ਸਬੂਤ ਨਹੀਂ ਮਿਲਿਆ ਜਿਹਦੇ 'ਚ ਕਿ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ ਇੰਡੀਅਨ ਗਵਰਨਮੈਂਟ ਜ਼ਿੰਮੇਵਾਰ ਹੋਏ। ਇਹ ਕੋਈ ਹੋਰ ਨਹੀਂ ਕਹਿ ਰਿਹਾ, ਇਹ ਤਾਂ ਉਹਨਾਂ ਨੇ ਮੀਡੀਆ ਨੇ ਤਾਂ ਆਪਣੀ ਹੈਡਲਾਈਨ ਲਾਉਣੀ ਸੀ, ਕਿਉਂਕਿ ਇਹ ਲੀਸਾ ਮੋਰਲੈਂਡ ਜਿਹੜੀ ਡਿਪਟੀ ਕਮਿਸ਼ਨਰ ਹੈ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੀ, ਜਿਹਨੇ US ਅਥਾਰਟੀਜ਼ ਵੱਲੋਂ ਜਿਹੜੀਆਂ ਇਹ ਪ੍ਰੈਸ ਕਾਨਫਰੰਸ ਕਰਕੇ ਜੋ ਉਹਨਾਂ ਨੇ ਕਿਹਾ ਗਿਆ ਉਸ ਤੋਂ ਕੁਛ ਦੇਰ ਬਾਅਦ ਉਹਨਾਂ ਨੇ ਜਿਹੜੀ ਹੈ ਇਸ ਬੀਬੀ ਨੇ ਲੀਸਾ ਮੋਰਲੈਂਡ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਔਰ ਇਹ ਉਹਨੇ ਸ਼ੇਅਰਿੰਗ ਡਿਟੇਲਸ ਆਫ ਦਾ ਪ੍ਰੋਬ ਮਿਸਿਸ ਮੋਰਲੈਂਡ ਟੋਲਡ ਕੈਨੇਡਾਜ਼ CBC ਨਿਊਜ਼ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੂੰ ਕਹਿ ਰਹੀ ਹੈ that the investigators found no evidence that Indian officials were involved in Niger killing ਕਿ ਜੀ ਕੋਈ ਸਬੂਤ ਹੀ ਨਹੀਂ ਮਿਲੇ। ਲਾਰੈਂਸ ਬਿਸ਼ਨੋਈ ਨੂੰ ਤੁਸੀਂ ਟੈਰਰਿਸਟ ਗੈਂਗ ਐਲਾਨੇ ਹੈ, ਕੈਨੇਡਾ 'ਚ ਹੁੰਦਿਆਂ ਤੁਹਾਡੇ ਪਿਛਲੀਆਂ ਆਪਣੀਆਂ ਹੀ ਰਿਪੋਰਟਾਂ ਕੱਢ ਕੇ ਦੇਖ ਲਓ ਜਿਹਦੇ 'ਚ ਇਹ ਸੀ ਕਿ ਭਾਈ ਅਮਿਤ ਸ਼ਾਹ ਦਾ ਨਾਮ ਵੀ ਜੋੜਿਆ ਗਿਆ ਸੀ, ਕਿਉਂਕਿ ਇਹ ਸਾਰੇ ਗੈਂਗਸਟਰ ਜਿਹੜੇ ਨੇ ਥਰੂ ਡਿਪਲੋਮੈਟਸ ਅਲਟੀਮੇਟਲੀ ਫੋਲੋ ਉਹਨੂੰ ਕਰ ਰਹੇ ਸੀ। ਫਿਰ ਕੋਟ ਅਨਕੋਟ ਹੈ ਉਹਦੇ ਵਿੱਚ ਇਸ ਬੀਬੀ ਦੀ ਕੋਟ ਹੈ ਲੀਜ਼ਾ ਮੋਰਲੈਂਡ ਦੀ, there is no evidence to suggest through this organized crime investigation and the charges and the indictment laid forward that Indian officials were charged or involved, she said responding to a question। ਉਹਨੇ ਕਿਹਾ ਜੀ ਕੋਈ ਕਿਸੇ ਇੰਡੀਅਨ ਅਫੀਸ਼ੀਅਲ ਨੂੰ ਤਾਂ ਚਾਰਜ ਕੀਤਾ ਨਹੀਂ ਗਿਆ। ਹੁਣ ਹਾਲਾਂਕਿ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਕਿਹਾ ਨੈਕਸਟ ਸਟੈਪ ਹੈ ਲਾਰੈਂਸ ਬਿਸ਼ਨੋਈ ਜਿਹੜਾ ਜੱਗੂ ਭਗਵਾਨਪੁਰੀਆ ਔਰ ਗੁਰਿੰਦਰਜੀਤ ਸਿੰਘ ਨਾਗਰਾ ਇੰਸਪੈਕਟਰ ਪੁਲਿਸ ਜਾਂ ਉਹਨੂੰ SHO ਵੀ ਕਹੇ ਉਹਨਾਂ ਦੀ ਐਕਸਟ੍ਰੈਡੀਸ਼ਨ। ਸੋ ਇਹ ਹੈ ਜਦੋਂ ਕੋਈ ਸੈਲ ਆਊਟ ਕਰਦੇ ਨੇ, ਹੁਣ ਉਹ ਨੌਕਰੀ ਕਰ ਰਹੀ ਹੈ RCM, ਉਹ ਗਵਰਨਮੈਂਟ ਦੀਆਂ ਇੰਸਟਰਕਸ਼ਨਸ ਫੋਲੋ ਕਰ ਰਹੀ ਹੈ। ਇੱਕ ਪਾਸੇ ਉਹਨਾਂ ਦਾ ਪ੍ਰਾਈਮ ਮਿਨਿਸਟਰ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਜੋ ਸਟੈਂਡ ਨੂੰ ਲਿਆ ਉਹਨੂੰ ਇਹ ਇਨਵੈਸਟੀਗੇਸ਼ਨ ਹੁਣ ਜਸਟੀਫਾਈ ਕਰ ਰਹੀ ਹੈ, ਕਿਉਂਕਿ ਉਦੋਂ ਤੱਕ ਤੇ ਉਹ 4 ਫੜੇ ਸੀ, ਉਹਨਾਂ ਨੇ ਤਾਂ ਕੋਈ ਇਨਕਸ਼ਾਫ ਨਹੀਂ ਕੀਤਾ ਵੀ ਅਸੀਂ ਕਿਹਦੇ ਬਿਹਾਫ ਤੇ ਕੰਮ ਕੀਤਾ। ਇਹ ਤਾਂ ਜਦੋਂ ਇਨਵੈਸਟੀਗੇਸ਼ਨ ਚੋਂ ਨਿਕਲਿਆ ਔਰ ਜੇ ਇੰਡਾਇਕਟਮੈਂਟ ਲਾਰੈਂਸ ਬਿਸ਼ਨੋਈ ਦੀ ਹੁੰਦੀ ਹੈ ਸਿੱਧੇ ਤੌਰ ਤੇ ਔਰ ਗੋਲਡੀ ਬਰਾੜ ਰਾਹੀਂ ਇਹ ਕੀਤਾ ਜਾਂਦਾ, ਉਹਦੇ ਤੇ ਇਨਾਮ ਰੱਖਿਆ ਜਾਂਦਾ। ਹੁਣ ਇਹ ਹੈ ਆਪਣੇ ਆਪ ਦੇ ਵਿੱਚ ਟੋਟਲ ਸੈਲ ਆਊਟ। ਔਰ ਇਸ ਦੇ ਉੱਤੇ ਮਨਿੰਦਰ ਸਿੰਘ ਸਿੱਖ ਫੈਡਰੇਸ਼ਨ ਵਾਲਿਆਂ ਨੇ ਜਿਹੜਾ ਉਹ CBC ਦੇ ਨਾਲ ਹੀ ਗੱਲਬਾਤ ਕੀਤੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਮੈਨੂੰ 20 ਰਿਪੀਟਡ ਡੈਥ ਥ੍ਰੈਟਸ, ਕਿਉਂਕਿ ਹਰਦੀਪ ਸਿੰਘ ਨਿੱਜਰ ਦੀ ਸੱਜੀ ਬਾਂਹ ਰਹੇ ਨੇ ਮਨਿੰਦਰ ਸਿੰਘ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਓਮਿਸ਼ਨ ਆਫ state level actors like India from investigation by Canada suggests that bilateral trade deals and geopolitical partnerships are being prioritized over the uniform protection of Canadian citizens from foreign interference and transnational repression। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਸਟੇਟ ਲੈਵਲ ਐਕਟਰ ਇੰਡੀਆ ਨੂੰ ਅਮਿਟ ਕਰਨਾ, ਇਹ ਸਾਰੇ ਜੋ ਕਹਿਣਾ ਜੀ ਉਹਦਾ ਕੋਈ ਰੋਲ ਨਹੀਂ ਹੈ, ਇਹ ਦੱਸ ਰਿਹਾ ਕਿ ਭਾਈ ਇਹ ਸਾਰਾ ਮੁੱਦਾ
ਬਾਈਲੇਟਰਲ ਟ੍ਰੇਡ ਡੀਲ ਦਾ ਵਪਾਰਕ ਤੁਸੀਂ ਸਮਝੌਤੇ ਕਰ ਰਹੇ ਹੋ ਬਿਲਕੁਲ ਔਰ ਜੀਓਪੋਲਿਟੀਕਲ ਪਾਰਟਨਰਸ਼ਿਪ ਤੁਸੀਂ ਕੀਤੀ ਹੋਈ ਹੈ ਔਰ ਉਹਨਾਂ ਨੂੰ ਤੁਸੀਂ ਪਹਿਲ ਦੇ ਰਹੇ ਹੋ ਰਾਦਰ ਦੈਨ ਜਿਹੜਾ ਕੈਨੇਡੀਅਨ ਸਿਟੀਜ਼ਨਸ ਦੀ ਜਾਨ ਮਾਲ ਦੀ ਰਾਖੀ ਕਰਨ ਦੀ ਥਾਂ ਜਾਂ ਜੋ ਫੋਰਨ ਇੰਟਰਫੇਰੈਂਸ ਤੁਹਾਡੇ ਮੁਲਕ ਦੇ ਵਿੱਚ ਹੋ ਰਹੀ ਹੈ ਔਰ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ ਇਹਨੂੰ ਸਭ ਨੂੰ ਤੁਸੀਂ ਪਿੱਛੇ ਧੱਕ ਦਿੱਤਾ ਹੈ ਔਰ ਤੁਸੀਂ ਜਿਹੜਾ ਇਸ ਨੂੰ ਜਿਹੜਾ ਉਹ ਬਾਈਲੇਟਰਲ ਟ੍ਰੇਡ ਤੇ ਜੀਓਪੋਲਿਟੀਕਲ ਪਾਰਟਨਰਸ਼ਿਪ ਦੇ ਲਈ ਜਿਹੜਾ ਵਰਤ ਰਹੇ ਹੋ ਔਰ ਉਹਨਾਂ ਨੇ ਕਨਕਲੂਡ ਕੀਤਾ ਮਨਿੰਦਰ ਸਿੰਘ ਨੇ ਕਿ ਵੀ ਉਹਨਾਂ ਨੇ ਕਿਹਾ ਹੀ ਐਡਡ he received 4 warnings that he described as imminent assassination by India and its proxies from Canadian police ਵੀ 4 ਵਾਰ ਤਾਂ ਕੈਨੇਡੀਅਨ ਪੁਲਿਸ ਨੇ ਮੈਨੂੰ ਇਹ ਕਿਹਾ ਵੀ ਇੰਡੀਅਨ ਗਵਰਨਮੈਂਟ ਨੇ ਤੈਨੂੰ ਤੇ ਤੇਰੇ ਬੱਚਿਆਂ ਨੂੰ omitting or the most recent including his wife and 2 children ਕਿ ਵੀ ਤੇਰੀ ਵਾਈਫ ਤੇਰੇ ਬੱਚਿਆਂ ਤੇ ਤੈਨੂੰ ਮਾਰ ਦੇਣਾ omitting or erasing India from this equation is giving them almost a green light to continue to hunt Sikh activists advocating for self-determination in the form of Khalistan. ਉਹਨੇ ਕਿਹਾ ਵੀ ਇਹ ਕੈਨੇਡੀਅਨ RCMP ਵੱਲੋਂ ਗਵਰਨਮੈਂਟ ਵੱਲੋਂ ਕਲੀਨ ਚਿੱਟ ਦੇਣ ਦਾ ਮਤਲਬ ਹੈ ਕਿ ਸਿੱਖਾਂ ਦਾ ਤੁਸੀਂ ਸ਼ਿਕਾਰ ਕਰੋ ਜਿਹੜੇ ਸਿੱਖ ਆਜ਼ਾਦੀ ਪਸੰਦ ਨੇ ਸਵੈ ਨਿਰਣੇ ਦਾ ਹੱਕ ਮੰਗਦੇ ਨੇ ਖਾਲਿਸਤਾਨ ਦੀ ਮੰਗ ਕਰਦੇ ਨੇ ਸੋ ਇਹ ਜ਼ਰੂਰ ਜਿਹੜਾ ਇਸ ਦੇ ਉੱਤੇ ਜਿਹੜਾ ਕੱਲ੍ਹ ਵੀ ਕੈਨੇਡਾ 'ਚ ਮੇਰੀ ਗੱਲ ਹੋ ਰਹੀ ਸੀ ਮੈਂ ਕਿਹਾ ਉਹ ਤੁਹਾਡੇ ਕਿੱਥੇ ਨੇ ਜਿਹੜੇ 20-22 ਮਿੱਟੀ ਦੇ ਮਾਧੋ ਤੁਸੀਂ ਵੋਟਾਂ ਪਾ ਕੇ ਬਣਾਏ ਹੋਏ ਨੇ ਜਿਹੜੇ ਜਿਨ੍ਹਾਂ ਦੇ ਗਲਾਂ 'ਚ ਤੁਸੀਂ ਹਾਰ ਪਾਉਂਦੇ ਰਹੇ ਹੋ ਪੈਸੇ ਦਿੰਦੇ ਰਹੇ ਹੋ ਉਹਨਾਂ ਦੀਆਂ ਜ਼ੁਬਾਨਾਂ ਕਿਉਂ ਸੀਤੀਆਂ ਹੋਈਆਂ ਨੇ ਜੇ ਉਹੀ ਇੱਕ ਬਲਾਕ ਬਣ ਜਾਣ ਤੇ ਮਾਰਕ ਕਾਰਨੀ ਦੀ ਸਰਕਾਰ ਜਿਹੜੀ ਹੈ ਕੱਲ੍ਹ ਡਿੱਗ ਜਾਏ ਉਹਦੇ ਕੋਲ ਇਨਫ ਸਟਰੈਂਥ ਵੀ ਨਹੀਂ ਹੈ ਬਿਲਕੁਲ ਜਿਹੜੀ ਹੈ ਥਿਨ ਮੈਜੋਰਿਟੀ ਦੇ ਨਾਲ ਉਹਨੂੰ ਰਨ ਕਰ ਰਹੇ ਪਰ ਇਹ ਹੁੰਦਾ ਜਦੋਂ ਤੁਸੀਂ ਬੇਗੈਰਤ ਹੁੰਦੇ ਹੋ ਇਹੀ ਫਰਕ ਹੈ ਜਦੋਂ ਜਸਵੰਤ ਸਿੰਘ ਖਾਲੜਾ ਨੇ 10 ਅਪ੍ਰੈਲ 1995 ਦੀ ਡਿਕਸੀ ਸਪੀਚ ਕਿਹਾ ਸੀ ਵੀ ਪੰਜਾਬ ਵੀ ਦੋ ਨੇ ਇੱਕ ਅਣਖੀਲਾ ਪੰਜਾਬ ਹੈ ਜਿਹੜਾ ਅਣਖ ਦੇ ਨਾਲ ਜਿਉਣਾ ਜਾਣਦਾ ਹੈ ਜਿਹੜਾ ਸਰਕਾਰਾਂ ਦੇ ਨਾਲ ਟੱਕਰ ਲੈਂਦਾ ਤੇ ਇੱਕ ਉਹ ਹੈ ਜਿਨ੍ਹਾਂ ਨੇ ਉਹਨਾਂ ਨੇ ਉਸ ਦੀ ਨਾਦਰ ਸ਼ਾਹ ਨੂੰ ਕੋਟ ਕੀਤਾ ਸੀ ਕਿ ਭਾਈ ਜਿਹੜਾ ਉਹ ਜਦੋਂ ਉਹਨੇ ਕਤਲੇਆਮ ਸਵੇਰ ਤੋਂ ਸ਼ਾਮ ਤੱਕ ਦਿੱਲੀ ਦੇ ਵਿੱਚ ਕੀਤਾ ਔਰ ਉਹਦੇ ਇੱਕ ਵਜ਼ੀਰ ਨੇ ਉਹਨੂੰ ਕਿਹਾ ਕਿ ਵੀ ਇਹ ਜਿਹੜਾ ਹੋਇਆ ਕੱਲ੍ਹ ਨੂੰ ਤੇ ਦਰਬਾਰ ਕਿਵੇਂ ਲੱਗੇਗਾ ਜਾਂ ਕੀ ਹੋਏਗਾ ਕਿਸੇ ਨੇ ਨਹੀਂ ਹੋਣਾ ਤੇ ਇੱਕ ਨੇ ਕਿਹਾ ਵੀ ਨਹੀਂ ਇਹ ਜਿਹੜੇ ਇਹਨਾਂ ਨੂੰ ਤੁਸੀਂ ਇਹ ਉਹ ਦਿੱਲੀ ਵਾਲੇ ਨੇ ਜਾਂ ਇਹ ਉਹ ਬੇਗੈਰਤ ਨੇ ਜਿਨ੍ਹਾਂ ਨੂੰ ਤੁਸੀਂ ਜਿੰਨਾ ਕੁੱਟੋ ਉਨਾ ਜ਼ਿਆਦਾ ਇਹ ਲਿਖਦੇ ਨੇ ਔਰ ਅਗਲੇ ਦਿਨ ਦਰਬਾਰ ਦੇ ਵਿੱਚ ਬੜੇ ਬੜੇ ਜਿਹੜੇ ਨੇ ਨਜ਼ਰਾਨੇ ਲੈ ਕੇ ਆਏ ਔਰ ਉਸ ਖੂਨ ਖਰਾਬੇ ਦੇ ਉੱਤੇ ਉਹਨੇ ਖਾਲੜਾ ਸਾਹਿਬ ਨੇ ਨਹੀਂ ਸੀ ਸ਼ਾਇਦ ਕਿਹਾ ਕਿਸੇ ਹੋਰ ਨੇ ਕਿਹਾ ਕਿ ਵੀ ਇੱਕ ਜਿਹੜਾ ਦਿੱਲੀ ਆਈਟ ਖਲੋਤਾ ਤੇ ਨਾਦਰ ਸ਼ਾਹ ਨੂੰ ਕਹਿੰਦਾ ਕਿ ਜਨਾਬ कल आपने जो खून का रंग बरसाया ऐसे लगता था जैसे किसी ने पान खा के उसकी पीक फेंकी हो क्या कमाल कर दिया आपने ये है डुले खून ਦੇ ਉੱਤੇ ਭਗੜੇ ਪਾਉਣ ਵਾਲਿਆਂ ਦਾ ਹਾਲ ਸੋ ਅਸੀਂ ਸਮਝਦੇ ਹਾਂ ਕਿ ਬਈ ਇਹ ਕੈਨੇਡਾ ਦੇ ਲੋਕਾਂ ਦੇ ਲਈ ਖਾਸ ਤੌਰ ਤੇ ਸਿੱਖ ਕਮਿਊਨਿਟੀ ਦੇ ਲਈ ਇਹ ਮੈਸੇਜ ਹੈ ਇਹਨਾਂ ਨੂੰ ਤੁਸੀਂ ਘਰੋਂ ਫੜੋ ਕੰਨੋਂ ਕੱਢੋ ਕੰਨੋਂ ਫੜ ਕੇ ਬਾਹਰ ਕੱਢੋ ਘਰੋਂ ਔਰ ਇਹਨਾਂ ਦੇ ਨਾਲੋਂ ਜੇ ਨਹੀਂ ਹੈ ਤੇ ਇਹਨਾਂ ਦਾ ਬਾਈਕਾਟ ਕਰੋ ਇਹੀ ਅਲਟੀਮੇਟ ਤਰੀਕਾ ਇੰਨੇ ਵੱਡੇ ਸਬੂਤ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਕੈਨੇਡੀਅਨ RCMP ਦੀ ਨੁਮਾਇੰਦਾ ਕਹਿ ਕੇ ਜੀ ਨਹੀਂ ਕੋਈ ਸਬੂਤ ਹੀ ਨਹੀਂ ਮਿਲਿਆ ਰਾਦਰ ਜੋ ਤੁਹਾਡੇ ਪ੍ਰਾਈਮ ਮਿਨਿਸਟਰ ਨੇ ਕਿਹਾ ਉਹਦੇ ਸਟੈਪ ਫਾਰਵਰਡ ਸਬੂਤ ਹੈ ਹੁਣ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ ਹੈਵੀ ਡਿਊਟੀ ਰਿਪੇਅਰ ਆਇਲ ਚੇਂਜ ਪੁਰਾਣੇ ਅਤੇ ਨਵੇਂ ਟਾਇਰ ਕੰਪਿਊਟਰ ਡਾਇਗਨੋਸਟਿਕ DPF ਕਲੀਨਿੰਗ ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ ਬ੍ਰੇਕਫਾਸਟ ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ ਵੇਅਰਸ ਕੇਵ ਵਰਜੀਨੀਆ 24486 ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ
25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਪਰੇਸ਼ਨ ਹਾਰਡਬਾਲ ਦੇ ਤੱਥਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਪੰਜਾਬ ਪੁਲਿਸ ਦਾ ਇੱਕ ਸੀਨੀਅਰ ਆਫੀਸਰ ਵੀ ਇੰਟਰਨੈਸ਼ਨਲ ਕ੍ਰਾਈਮ ਨੈਟਵਰਕ ਦਾ ਹਿੱਸਾ ਹੈ। ਇਸ ਨੂੰ ਲੈ ਕੇ ਪੰਜਾਬ ਵਿੱਚ ਦੀਆਂ ਸਿਆਸੀ ਧਿਰਾਂ ਗੰਦੀ ਸਿਆਸਤ ਵਾਲੇ ਬਿਆਨਬਾਜ਼ੀ ਤੇ ਉਤਰ ਆਈਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਆਪਰੇਸ਼ਨ ਹਾਰਡਬਾਲ ਦਾ ਹੀ ਅਸੀਂ ਜ਼ਿਕਰ ਕਰ ਰਹੇ ਹਾਂ ਇਸ ਤੀਸਰੇ ਸੈਗਮੈਂਟ ਦੇ ਵਿੱਚ ਵੀ, ਅੱਛਾ, ਕਿਉਂਕਿ ਇਸ ਦੀਆਂ ਇੰਪਲੀਕੇਸ਼ਨਸ ਸਿਰਫ ਕੰਟਰੀ ਬੇਸਡ ਨਹੀਂ ਨੇ, ਜਾਂ ਜਿਵੇਂ ਅਕ੍ਰੋਸ ਦਾ ਕੰਟੀਨੈਂਟਸ ਯੂਰਪ, ਏਸ਼ੀਆ ਔਰ ਨਾਰਥ ਅਮਰੀਕਾ ਉਹ ਪ੍ਰਭਾਵਿਤ ਹੋਏ ਨੇ। ਪੰਜਾਬ, ਕਿਉਂਕਿ 2027 ਦੀਆਂ ਚੋਣਾਂ ਵੱਲ ਹੁਣ ਸਾਰੀ ਜਿਹੜੀ ਹੈ ਉਹ ਪੇਸ਼ਕਦਮੀ ਸਾਰੀਆਂ ਧਿਰਾਂ ਵੱਲੋਂ ਹੋ ਰਹੀ ਹੈ, ਉਸ ਕਿਸਮ ਦਾ ਨੈਰੇਟਿਵ ਸਿਰਜਿਆ ਜਾ ਰਿਹਾ ਹੈ। ਸ਼ਾਇਦ 17 ਜੁਲਾਈ ਨੂੰ ਜਾਂ 19 ਜੁਲਾਈ ਨੂੰ ਮੋਦੀ ਵੀ ਪੰਜਾਬ 'ਚ ਆ ਰਿਹਾ, ਕੋਈ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨ ਦੇ ਨਾਂ ਥੱਲੇ ਚੋਣ ਦਾ ਉਹ ਬਿਗਲ ਵਜਾਉਣ ਦੇ ਲਈ। ਉਸ ਤੋਂ ਪਹਿਲਾਂ ਵੀ ਅਸੀਂ ਦੇਖ ਰਹੇ ਹਾਂ ਕਿ ਬੀਜੇਪੀ ਦੇ ਪ੍ਰੈਜ਼ੀਡੈਂਟ ਨੇ ਵੀ ਗੇੜੇ ਮਾਰੇ ਨੇ, ਕਾਂਗਰਸ ਵਾਲੇ ਵੀ ਜਿਹੜੇ ਨੇ ਉਹਨਾਂ ਨੇ ਉਹ ਭਾਵੇਂ ਇੱਕ ਦੂਜੇ ਦੇ ਸਿਰ 'ਚ ਹੀ ਸਵਾਹ ਪਾ ਰਹੇ ਨੇ, ਜੇ ਕਿਹਨੂੰ ਚੰਨੀ ਨੇ ਕੀ ਕਿਹਾ ਤੇ ਬਾਜਵੇ ਨੇ ਕੀ ਕਿਹਾ ਤੇ ਉਹ ਦੂਸਰਾ ਜਿਹੜਾ ਵੜਿੰਗ ਹੈ, ਅੜਿੰਗ ਵੜਿੰਗ, ਉਹਨੇ ਕੀ ਕਿਹਾ, ਉਹ ਆਪਣੇ ਕੰਮ 'ਚ ਲੱਗੇ ਹੋਏ ਨੇ। ਹੁਣ ਇਸ ਸਾਰੇ ਦੇ ਵਿੱਚ ਦੇਖੋ, ਇਹ ਜਿਹੜਾ ਜੋ ਕੁਛ ਵੀ ਅਸੀਂ ਇੰਟਰਨੈਸ਼ਨਲ ਕ੍ਰਿਮੀਨਲ ਐਕਟੀਵਿਟੀ ਜਿਹੜੀ ਕਿ ਇਨਫੈਕਟ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਸੌਖਾ ਬਣਾਉਣ ਦੇ ਲਈ ਜਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਿਸ਼ਾਨੇ ਨੂੰ ਹਾਸਲ ਕਰਨ ਦੇ ਲਈ ਟਰਾਂਸਨੈਸ਼ਨਲ ਕ੍ਰਾਈਮ ਸਿੰਡੀਕੇਟ, ਇਹ ਸਿੰਡੀਕੇਟ ਲਫ਼ਜ਼ ਵੀ ਕੱਲ੍ਹ ਏਜੰਸੀਆਂ ਨੇ ਵਰਤਿਆ ਆਪਣੀ ਪ੍ਰੈਸ ਬਰੀਫਿੰਗ, ਇਹ ਕ੍ਰੀਏਟ ਕੀਤਾ ਗਿਆ। ਇਸ ਸਭ ਦਾ ਸੰਬੰਧ ਤਾਂ ਉਹ ਸਾਡੇ ਨਿੱਕੇ ਜਿਹੇ ਪੰਜਾਬ ਨਾਲ ਹੀ ਹੈ। ਉਹ ਜਿਹੜਾ 50,300 ਸਕੁਅਰ ਕਿਲੋਮੀਟਰ ਦਾ ਏਰੀਆ, ਜਿਸ ਦੇ ਵਿੱਚ ਇਹਨਾਂ ਨੇ ਪਿਛਲੇ 42 ਸਾਲਾਂ ਦੇ ਵਿੱਚ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਹੈ, ਡਰੱਗਸ ਦੇ ਨਾਲ ਕਿੰਨੇ ਮਾਰੇ ਨੇ, ਕਿਵੇਂ ਉੱਥੇ ਲੁੱਟ ਖਸੁੱਟ ਪਾਈ ਹੈ, ਕਿਵੇਂ ਜੌਬ ਓਪਰਚੁਨਿਟੀਜ਼ ਖਤਮ ਕਰ ਦਿੱਤੀਆਂ। ਔਰ ਜਿਵੇਂ ਇਸ ਰਿਪੋਰਟ ਦੇ ਵਿੱਚ ਵੀ ਸੀ ਕਿ ਵੀ ਇਹ ਜਿਹੜੇ ਗੈਂਗਸਟਰ ਜਾਂ ਦੂਜੇ ਨੇ ਮਾਈਨਰ ਮੁੰਡੇ, ਸਿੱਖ ਮੁੰਡਿਆਂ ਨੂੰ ਜਿਹੜਾ ਉਹ ਹਾਇਰ 14, 15, 16 ਸਾਲ ਦੇ, ਰੀਜ਼ਨ ਕਿ ਜੇ ਫੜੇ ਗਏ ਤਾਂ ਮਾਈਨਰ ਹੋਣ ਦੇ ਨਾਤੇ ਸਜ਼ਾ ਨਹੀਂ ਮਿਲੇਗੀ, ਘੱਟ ਜਾਏਗੀ ਸਜ਼ਾ, ਜਾਂ ਮਾਈਨਰ ਨੂੰ ਮਾਈਨਰ ਫੈਸਿਲਿਟੀ 'ਚ ਭੇਜ ਦਿੰਦੇ ਨੇ। ਸੋ ਮਤਲਬ ਇਕੱਲਾ ਇਹ ਨਹੀਂ ਹੈ ਵੀ ਉਹਨਾਂ ਨੇ ਜਿਹੜੇ ਆਲਰੇਡੀ ਪਲੇ ਪੜਾਏ ਸੀ ਉਹਨਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਾਇਆ, ਜਿਹੜੇ ਉਸ ਪਾਸੇ ਤੁਰ ਰਹੇ ਸੀ ਉਹਨਾਂ ਨੂੰ ਬੇਰੁਜ਼ਗਾਰ ਕੀਤਾ, ਮਜਬੂਰ ਕੀਤਾ ਕਿ ਉਹ ਮੁਲਕ ਛੱਡ ਕੇ ਤੁਰ ਜਾਣ। ਈਵਨ ਜਿਹੜੇ ਗਰੋਇੰਗ ਨੇ ਅਜੇ, ਜਿਨ੍ਹਾਂ ਨੇ 18 ਸਾਲ ਵੀ ਪੂਰੇ ਨਹੀਂ ਕੀਤੇ ਜ਼ਿੰਦਗੀ ਦੇ, ਅਜੇ ਉਹ ਜਿਹਨੂੰ ਇਹ ਕਹੋ ਕਿ ਵੀ ਅਜੇ ਫੁੱਲ ਖਿੜਿਆ ਹੀ ਨਹੀਂ ਹੈ, ਪਰ ਜਵਾਨੀ 'ਚ ਵੀ ਨਹੀਂ ਆਏ ਹੈ, ਉਹਨਾਂ ਨੂੰ ਇਸ ਪਾਸੇ ਲਾਣਾ। ਔਰ ਕਿਵੇਂ ਡਰੱਗਸ ਪੰਜਾਬ ਦੇ ਵਿੱਚ ਲਿਆ ਕੇ ਪੰਜਾਬ ਨੂੰ ਡਰੱਗੀ, ਫਿਰ ਤੁਸੀਂ ਫਿਲਮ ਬਣਾ ਦਿਓ ਜੀ ਉੜਤਾ ਪੰਜਾਬ, ਫਿਰ ਤੁਸੀਂ ਉਹ ਸਾਰੇ ਦੇ ਨਾਲ ਜੋੜ ਕੇ ਉਹਨੂੰ ਜਿਹੜੇ ਬਚ ਗਏ ਨੇ ਜਾਂ ਜਿਹੜੇ ਜਾਨ ਬਚਾ ਕੇ ਖੱਬੇ ਸੱਜੇ ਗਏ ਉਹਨਾਂ ਨੂੰ ਤੁਸੀਂ ਧੁਰੰਦਰ ਵਰਗੀਆਂ ਫਿਲਮਾਂ ਬਣਾ ਕੇ ਜਿਹੜਾ ਉਹ ਕਿਰਦਾਰ ਦਿਖਾਓਗੇ ਜੀ ਉਹ ਹੈ। ਔਰ ਈਵਨ ਮੈਂ ਦੇਖ ਰਿਹਾ ਸੀ ਉਹਨਾਂ ਦੀ ਰਿਪੋਰਟਿੰਗ ਕਿ ਜੀ ਇਹ ਜਿਹੜੇ ਪੰਜਾਬ ਦੇ ਗੈਂਗਸਟਰਸ ਨੇ ਇਹਨਾਂ ਨੇ ਤਾਂ ਲਾਈਕ ਦਾਊਦ ਇਬਰਾਹਿਮ, ਕਿਉਂਕਿ ਜਦੋਂ ਤੱਕ ਕਿਸੇ ਮੁਸਲਮਾਨ ਨੂੰ ਜਾਂ ਇਨਵੋਕ ਨਾ ਕਰਨ ਇਹਨਾਂ ਦਾ ਨੈਰੇਟਿਵ ਕੰਪਲੀਟ ਨਹੀਂ ਹੁੰਦਾ, ਉਹਨਾਂ ਨਾਲ ਵੀ ਜੋੜਨਾ ਇਹਨਾਂ ਨੂੰ। ਬਿਲਕੁਲ ਹਾਲਾਤ ਇਹ ਨੇ ਵੀ ਇੰਨੇ ਚੈਲੰਜ, ਇਸ ਸਭ ਦੇ ਬਾਵਜੂਦ ਗੱਲ ਜਦੋਂ ਤੁਸੀਂ ਇਹ ਦੇਖੋ ਕਿ ਵੀ ਅੱਜ ਵੀ ਸਰ ਬਲਵਿੰਦਰ ਸਿੰਘ ਚੱਠਾ ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਕਿ ਵੀ ਆ ਜੋ ਵਾਪਰਿਆ, ਜਿਹੜੀ ਇੰਨੀ ਵੱਡੇ ਲੈਵਲ ਦੀ ਇਨਵੈਸਟੀਗੇਸ਼ਨ ਜਿਹਨੇ ਸਾਰੇ ਭੇਤ ਖੋਲ੍ਹੇ ਨੇ, ਇਹਦੇ ਲਈ ਅਸੀਂ ਤਾਂ ਕੁਛ ਨਹੀਂ ਕੀਤਾ। ਇਹ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਹੀ ਜਿਹੜੀ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਨ ਵਾਲਿਆਂ ਦੀ ਅਰਦਾਸ ਹੈ, ਜਾਂ ਗੁਰੂ ਕਲਗੀਧਰ ਪਾਤਸ਼ਾਹ ਦਾ ਬਿਰਧ ਹੈ ਕਿ ਬਈ ਪੰਥ ਖਾਲਸਾ ਖੇਤੀ ਮੇਰੀ ਹੋਂ ਸੰਭਾਲ ਕਰੋ ਤੇ ਸਕੇਰੀ। ਨਹੀਂ ਤਾਂ 42 ਸਾਲਾਂ 'ਚ ਇੰਨੇ ਜ਼ਖਮ, ਇੰਨੇ ਵਾਰ ਕੀਤੇ ਨੇ, ਇੰਨੇ ਪਾਸਿਆਂ ਤੋਂ ਹਮਲੇ ਕਿ ਵੀ ਉਹ ਕਦੇ ਸੁਣਦੇ ਹੁੰਦੇ ਸੀ ਫਰੇਜ਼ ਕਿ ਕੱਲੀ ਜਿੰਦ ਸਾਰਾ ਤਖਤ ਹਜ਼ਾਰਾ ਲੈ ਦੇ ਕੇ
ਕਿ ਨਾ, ਔਰ ਉਸੇ ਹੀ ਪੰਜਾਬ ਦਾ ਜਿਹੜਾ ਇਹਨਾਂ ਨੂੰ ਖੌਫ ਹੈ ਬਿਲਕੁਲ ਇਹ ਬਹਿਣ ਨਹੀਂ ਦਿੰਦਾ ਹੈ, ਕਿਉਂਕਿ ਇਹਨਾਂ ਨੂੰ ਅਲਟੀਮੇਟਲੀ, ਕਿਉਂਕਿ ਉਸ ਧਰਤੀ ਦੇ ਉੱਤੇ ਉਹਨਾਂ ਨੂੰ ਪਤਾ ਹੈ ਕਿ ਸਤਿਗੁਰਾਂ ਦੀ ਕਮਾਈ, ਡਿਫਾਇੰਸ, ਚੈਲੰਜ, ਔਰ ਸਾਹਮਣੇ ਦੁਨੀਆ ਨੇ ਜਲਵਾ ਵੀ ਦੇਖਿਆ ਕਿ ਭਾਈ ਕਿਵੇਂ 21 ਮਹੀਨੇ ਚੱਲੀ ਕਿਸਾਨ ਮੂਵਮੈਂਟ ਨੇ। ਉਹ ਮੋਦੀ ਹੈ तो मुमकिन है, झुकने वाला नहीं है, कोई झुकाने वाला नहीं है, लेकिन ਤਿੰਨੋਂ ਕਾਨੂੰਨ ਵੀ ਵਾਪਸ ਲਏ, ਮਾਫੀ ਵੀ ਮੰਗੀ। ਉਹ ਸਾਡੀ ਜਿੱਤ ਵੀ ਹੈ, ਹਾਲਾਂ ਉਹਨੂੰ ਹਾਈਜੈਕ ਕਰ ਲਿਆ ਕਾਮਰੇਡਾਂ ਨੇ, ਲੇਕਿਨ ਉਸ ਦਾ ਪੋਸਟ ਇਹ ਹੈ ਕਿ ਵੀ ਇਹਨਾਂ ਨੇ ਇੰਨੀਆਂ ਮਾਰੂ ਨੀਤੀਆਂ ਬਣਾਈਆਂ, ਕਿਵੇਂ ਅਕਾਲੀਆਂ ਦੇ ਨਾਲੋਂ ਵੀ ਜਿਨ੍ਹਾਂ ਨੂੰ ਵਰਤ ਕੇ ਉਹ ਤਾਂ ਉਹਨਾਂ ਨੇ ਹਰ ਰੀਜਨਲ ਪਾਰਟੀ ਦਾ ਜਿਹੜਾ ਭੋਗ ਪਾਇਆ ਹੀ ਪਾਇਆ। ਲੇਕਿਨ ਪੰਜਾਬ ਦੇ ਵਿੱਚ 2027 ਤੱਕ ਪਹੁੰਚਣ ਦੇ ਲਈ ਜਿਹੜੀ ਬੀਜੇਪੀ ਕਿਸ ਕਦਰ ਜਿਹੜੀ ਆ ਉਹ ਪੱਬਾਂ ਭਾਰ ਹੋਈ ਆ, ਉਹਦਾ ਅਸੀਂ ਜ਼ਿਕਰ ਕਰਦੇ। ਪਰ ਇਸ ਸਾਰੀ ਇਨਵੈਸਟੀਗੇਸ਼ਨ 'ਚ ਇੱਕ ਗੱਲ ਹੋਰ ਸਾਹਮਣੇ ਆਈ, ਜਦੋਂ ਅਸੀਂ ਪੰਜਾਬ ਦੇ ਵਿੱਚ ਜਿਹੜਾ ਦੌਰ 80s 90s ਦਾ, ਉਹਦੇ 'ਚ ਪੰਜਾਬ ਪੁਲਿਸ ਦੇ ਭ੍ਰਸ਼ਟ ਤਰੀਕੇ, ਉਹਨਾਂ ਦਾ ਜਿਹੜਾ ਜੇ 50,000 ਤੋਂ ਜ਼ਿਆਦਾ ਬਾਉਂਟੀਜ਼ ਪੰਜਾਬ ਪੁਲਿਸ ਨੇ ਲਈਆਂ ਸਿੱਖ ਨੌਜਵਾਨਾਂ ਨੂੰ ਮਾਰਨ, ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਹੋਏ ਸੀ। ਕੁਛ ਹਾਲਤਾਂ 'ਚ ਇਹ ਵੀ ਕੇਸ ਸਾਹਮਣੇ ਆਇਆ ਵੀ ਜਿਹਨੂੰ ਮਾਰਿਆ ਉਹਦਾ ਮੁੱਲ ਵੱਟ ਲਿਆ ਕਿ ਇੰਨਾ ਉਹ ਬੰਦਾ ਜਿਹੜਾ ਉਹ ਮਰਿਆ ਹੀ ਨਹੀਂ ਸੀ ਅਜੇ। ਸੋ ਮਤਲਬ ਇਹੀ ਨਹੀਂ ਵੀ ਉਹਦਾ ਪੈਸੇ ਖਾ ਗਏ, ਈਵਨ ਕਿਸੇ ਬੇਗੁਨਾਹ ਨੂੰ ਮਾਰ ਦਿੱਤਾ, ਅਸਲੀ ਬੰਦਾ ਜਿਹੜਾ ਉਹ ਬਾਹਰ ਹੈ। ਫਿਰ ਉਹਨਾਂ 'ਚੋਂ ਵੀ ਕਿੰਨਿਆਂ ਨੂੰ, ਜਦੋਂ ਇਹਨੇ ਵਿਰਕ ਜਿਸ ਦੇ ਉੱਤੇ ਅਟੈਕ ਵੀ ਹੋਇਆ ਸੀ, ਜਦੋਂ ਦਰਬਾਰ ਸਾਹਿਬ ਰੇਕੀ ਕਰਨ ਗਿਆ ਹੋਇਆ ਸੀ, ਬਾਅਦ ਦੇ ਵਿੱਚ DGP ਬਣਿਆ ਪੁਲਿਸ, ਉਹਨੇ ਪ੍ਰੈਸ ਕਾਨਫਰੰਸ ਸੁੱਖੀ ਕਾਲੋਂ ਜਦੋਂ ਸਾਹਮਣੇ ਆਇਆ ਕਿ ਭਾਈ ਉਹ ਕਿਵੇਂ, ਉਹ ਤਾਂ ਉਹਦੀ ਵਿਰਕ ਦੀ ਕੈਟ ਹੈ, ਤੇ ਉਹਨੇ ਵਿਰਕ ਨੇ ਕਿਹਾ ਸੀ ਵੀ ਅਸੀਂ 300 ਦੇ ਕਰੀਬ ਕੈਟਾਂ ਜਿਹੜੀਆਂ ਨੇ ਉਹ ਬਾਹਰ ਸੈਟਲ ਕੀਤੀਆਂ। ਹੁਣ ਉਹ ਇੱਕ ਆਪਣਾ ਕੰਮ ਕਰ, ਹੁਣ ਇਹ ਜਿਹੜਾ ਇੰਨਾ ਵੱਡਾ ਨੈਟਵਰਕ ਹੈ ਇਹਨਾਂ ਦਾ, ਜਿਹੜਾ ਕ੍ਰਿਮੀਨਲਸ ਦਾ, ਉਹਨੂੰ ਕੋਈ ਤਾਂ ਸਸਟੇਨ ਕਰਦਾ ਹੈ, ਕਮਿਊਨੀਕੇਸ਼ਨ ਲੈਵਲ ਉਹ ਟਰਸਟਵਰਦੀਆਂ ਦੇ ਨਾਲ ਹੀ ਕਰਦੇ ਨੇ। ਸੋ ਪੰਜਾਬ ਪੁਲਿਸ ਨੂੰ ਕ੍ਰਿਮੀਨਲਾਈਜ਼ ਕਰਨਾ, ਉਹਨਾਂ ਤੋਂ ਕੰਮ ਲੈਣੇ, ਜੇ ਬੰਦਾ ਮਾਰਨ ਤੋਂ ਵੱਧ ਕੇ ਵੱਡਾ ਹੋਰ ਕੀ ਕ੍ਰਿਮੀਨਲ ਐਕਟ ਹੋ ਸਕਦਾ। ਤੇ ਜੇ ਬੰਦੇ ਮਰੇ ਦੇ ਉੱਤੇ ਹਿੱਕ ਤੇ ਪੈਰ ਰੱਖ ਕੇ ਸ਼ਰਾਬ ਦਾ ਪੈਗ ਲਾ ਰਹੇ ਹੋਣ, ਔਰ ਆਪਣੀਆਂ ਜੀਪਾਂ 'ਚ ਬਿਠਾ ਕੇ ਨੌਜਵਾਨਾਂ ਨੂੰ ਲਿਜਾ ਰਹੇ ਨੇ, ਔਰ ਉਹਨੂੰ ਕਹਿ ਰਹੇ ਨੇ ਜਿਹੜਾ ਤੂੰ ਪਾਠ ਪੂਠ ਕਰਨਾ ਹੈ, ਇਹ ਆਮ ਬੋਲੀ ਸੀ, ਪਾਠ ਪੂਠ ਕਰਨਾ ਕਰ ਲੈ, ਅੱਜ ਤੈਨੂੰ ਰਾਤ ਮਾਰ ਦੇਣਾ ਸੀ, ਹਾਂਜੀ। ਔਰ ਫਿਰ ਉੱਥੇ ਲਿਜਾ ਕੇ ਜਿਹੜਾ ਕੋਈ ਜ਼ਿਆਦਾ ਕਰ ਰਿਹਾ ਉਹਨੂੰ ਕਹਿ ਰਿਹਾ ਕਿ ਭਾਈ ਦੇਖ, ਅਸੀਂ ਤਾਂ ਤੈਨੂੰ ਨਹੀਂ ਸੀ ਮਾਰਨਾ ਚਾਹੁੰਦੇ, ਪਰ ਅੱਜ ਇਹ ਹਰੀ ਕੇ ਪੱਤਣ ਦੀਆਂ ਮੱਛੀਆਂ ਭੁੱਖੀਆਂ ਨੇ। ਇਹ ਡਾਇਲੌਗ ਆਮ ਜਿਨ੍ਹਾਂ ਦੇ ਕੰਨਾਂ 'ਚ ਪਏ ਕੀਤੇ। ਹੁਣ ਉਹੀ ਪੁਲਿਸ ਫੋਰਸ ਜਿਹੜੇ ਯੂਨੀਫਾਰਮਡ ਕ੍ਰਿਮੀਨਲਸ ਹੈ, ਤਾਂ ਵੈਸੇ ਹੀ ਕ੍ਰਿਮੀਨਲ ਸੁਸਾਇਟੀ ਹੈ, ਪਰ ਇਹ ਕ੍ਰਿਮੀਨਲਸ ਇਨ ਯੂਨੀਫਾਰਮ ਜਿਹੜੇ ਫਿਰ ਕੁਰਸੀ ਤੇ ਬਹਿ ਕੇ ਕੀ ਕਰਦੇ ਨੇ, ਸਾਰੀ ਰਿੰਗ ਦੇ ਵਿੱਚ ਜਿਹੜਾ ਤੀਸਰਾ ਨਾਂ ਜਿਨ੍ਹਾਂ ਦੀ ਐਕਸਟ੍ਰੈਡੀਸ਼ਨ ਵੀ ਅਲਟੀਮੇਟਲੀ ਮੰਗੀ ਗਈ ਹੈ, ਗੁਰਿੰਦਰਜੀਤ ਸਿੰਘ ਨਾਗਰਾ, ਜਿਹੜਾ ਟਾਂਡੇ ਦੇ ਵਿੱਚ ਪੁਲਿਸ ਇੰਸਪੈਕਟਰ ਲੱਗਾ ਹੋਇਆ, ਔਰ ਮਿਆਣੀ ਦੇ ਵਿੱਚ ਕੋਈ ਮਰਡਰ ਦੇ ਵਿੱਚ ਜਿਹੜਾ ਉਸਨੇ ਬਾਹਰਲੇ ਜਿਹੜੇ ਨੇ ਲੋਕ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼, $4 ਲੱਖ ਦੀ ਮੰਗ, ਇਹ ਸਾਰੇ ਨੂੰ। ਹੁਣ ਚਾਹੀਦਾ ਤਾਂ ਇਹ ਹੈ ਕਿ ਭਾਈ ਇੱਕ ਪਾਸੇ ਤਾਂ ਜਿਹੜੀ ਫਿਲਮ ਸਤਲੁਜ ਨਾਂ ਦੀ, ਜਿਹੜਾ ਸਿਰਫ ਇੱਕ ਲਿਮਿਟਿਡ ਰੋਲ ਦੇ ਵਿੱਚ ਪੁਲਿਸ ਦਾ ਜਿਹੜਾ ਕੰਮ ਹੈ, ਝੂਠੇ ਪੁਲਿਸ ਮੁਕਾਬਲਿਆਂ ਦਾ ਜਾਣ ਉਹਨੂੰ ਹੀ ਦਰਸਾ ਰਹੀ ਹੈ, ਉਸ ਨੂੰ ਡਿਫੈਂਡ ਕਰਨ ਵਾਲੇ ਆ ਗਏ। ਹੁਣ ਉਹਦਾ ਬੁੱਚੜ ਬੇਅੰਤੇ ਦਾ ਪੋਤਾ ਰਵਨੀਤ ਬਿੱਟੂ ਕਹਿੰਦਾ ਸਟੋਰੀ ਇਜ਼ ਨਾਟ ਕੰਪਲੀਟ, ਤੁਸੀਂ ਕੰਪਲੀਟ ਕਰ ਲਓ ਭਾਈ, ਬਣਾ ਲਓ, ਤੁਸੀਂ ਤਾਂ ਪੰਜਾਬ ਦਾ ਆਲਰੇਡੀ ਇਸ ਕਿਸਮ ਦੀਆਂ ਫਿਲਮਾਂ ਤੁਸੀਂ ਬਣਾਈਆਂ ਹੋਈਆਂ ਨੇ, ਜਿਹਦੇ ਥੱਲੇ ਤੁਸੀਂ ਜਿਹੜਾ ਉਹ ਜਸਟੀਫਾਈ ਕੀਤਾ ਵੀ ਅਸੀਂ ਤਾਂ ਦੇਸ਼ ਦੀ ਏਕਤਾ ਅਖੰਡਤਾ ਬਚਾਈ। ਇਹ ਤਾਂ ਮਹਿਜ਼ ਇੱਕ ਬਾਇਓਪਿਕ ਹੈ ਜੀ। ਬਾਇਓਪਿਕ ਦਾ ਮਤਲਬ ਇੱਕ ਕਿਸੇ ਦੀ ਲਾਈਫ ਤੇ ਬੇਸਡ ਹੈ, ਜਸਵੰਤ ਸਿੰਘ ਖਾਲੜਾ ਦੀ ਲਾਈਫ ਤੇ ਬੇਸਡ ਹੈ। ਲੇਕਿਨ ਇਸ ਸਾਰੇ ਚੋਂ ਹੁਣ ਜਦੋਂ ਇਹਦਾ ਨਾਂ ਆਇਆ ਗੁਰਿੰਦਰਜੀਤ ਸਿੰਘ ਨਾਗਰਾ, ਔਰ ਦੂਜਾ ਪਹਿਲਾਂ ਤਾਂ ਹੋਇਆ ਜੀ DIG ਰੇਂਜ, ਜਲੰਧਰ ਰੇਂਜ ਕਮੇਟੀ ਬਣਾਤੀ, ਉਹਨੂੰ ਲਾਈਨ ਹਾਜ਼ਰ ਕਰ ਦਿੱਤਾ, ਡਿਊਟੀ ਤੋਂ ਭੇਜਤਾ, ਉਹ ਇੰਟਰਵਿਊ ਦੇ ਰਿਹਾ ਇੱਕ ਕਿਸੇ ਨੂੰ, ਹੀ ਕਰ ਰਿਹਾ ਨਾਲ, ਉਹ ਕਹਿ ਰਿਹਾ ਸਬੂਤ ਤਾਂ ਦਿਓ, ਸਬੂਤ ਤਾਂ ਦਿਓ ਭਾਈ। ਉਹ ਸਬੂਤ ਤੈਨੂੰ ਜਿੱਦਣ ਤੇਰੇ ਗਲ 'ਚ ਸੰਗਲ ਪਾ ਕੇ ਲਿਆਉਣਗੇ ਉਦੋਂ ਤੈਨੂੰ ਸਬੂਤ ਵੀ ਦਿਖਾ ਦੇਣਗੇ ਅਦਾਲਤ ਦੇ ਵਿੱਚ। ਲੇਕਿਨ ਤੁਸੀਂ ਇਹ ਦੇਖੋ ਕਿ ਵੀ ਬਜਾਏ ਇਸ ਦੇ ਕਿ ਕੋਈ ਇਸ ਇਸ਼ੂ ਨੂੰ ਇਹ ਇਸ਼ੂ ਬਣਾਇਆ ਕਿ ਵੀ ਇਹ ਜਿਹੜੀ ਕ੍ਰਿਮੀਨਲਾਈਜੇਸ਼ਨ ਹੈ, ਜਿਹੜੀ ਤੁਸੀਂ 80s ਦੇ ਵਿੱਚ ਸਿੱਖਾਂ ਨੂੰ ਮਾਰਨ ਦੇ ਲਈ ਪੁਲਿਸ ਨੂੰ
ਫੁੱਲ ਅਥਾਰਟੀ, ਅਹੁਦੇ ਉਹਨਾਂ ਦੇ ਜਿਨ੍ਹਾਂ ਦੇ ਸਿਰਾਂ ਤੇ ਬਾਉਂਟੀਜ਼ ਰੱਖੇ, ਉਹਦਾ ਨਤੀਜਾ ਹੈ। ਔਰ ਇਸ ਨੂੰ ਉਹੀ ਏਜੰਸੀਆਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਖੁੱਲ੍ਹੀ ਛੁੱਟੀ ਦਿੱਤੀ ਸੀ ਪੁਲਿਸ ਨੂੰ ਕ੍ਰਾਈਮ ਕਰਨ ਦੀ, ਉਹੀ ਸੈਂਟਰਲ ਏਜੰਸੀਆਂ, ਉਦੋਂ ਤਾਂ ਰਾਹ ਸੀ, ਹੁਣ ਤਾਂ ਜਿਹੜੀ NIA ਬਣਾਈ ਹੋਈ ਹੈ ਪੰਜਾਬ ਦੇ 22-23 ਜ਼ਿਲ੍ਹਿਆਂ ਦੇ ਹਰ ਹੈੱਡਕੁਆਟਰ ਦੇ ਵਿੱਚ ਉਹਨਾਂ ਦਾ ਦਫ਼ਤਰ ਖੋਲ੍ਹਿਆ ਹੋਇਆ ਹੈ। ਇਹ ਗੁਰਿੰਦਰਜੀਤ ਸਿੰਘ ਨਾਗਰਾ ਆਪਣੀ ਮਰਜ਼ੀ ਨਾਲ ਕੰਮ ਕਰ ਰਿਹਾ ਨਹੀਂ, ਇਹ ਉਹੀ ਏਜੰਸੀਆਂ ਨੇ, ਉਹੀ ਸੈਂਟਰ ਦੀ ਹਕੂਮਤ ਹੈ। ਪੰਜਾਬ ਦੇ ਵਿੱਚ ਕੋਈ ਆ ਜਾਏ, ਕੁਮਾਰ ਆ ਜਾਏ, ਮੁਹੰਮਦ ਆ ਜਾਏ, ਸਿੰਘ ਆ ਜਾਏ, ਕੋਈ ਫਰਕ ਨਹੀਂ ਪਏਗਾ, ਕਿਉਂਕਿ ਪੰਜਾਬ ਆਲਰੇਡੀ ਜਿਹੜਾ ਹੈ ਉਹ ਗਵਰਨ ਹੀ ਐਡਮਿਨਿਸਟਰ ਹੀ ਹੋ ਰਿਹਾ, ਉਹ ਆਲਰੇਡੀ ਏਜੰਸੀਆਂ ਔਰ ਇਹਨਾਂ ਦੇ ਵੱਲੋਂ। ਔਰ ਇਸ ਦੇ ਉੱਤੇ ਜਿਹੜਾ ਹੁਣ ਜਦੋਂ ਇਹ ਸਾਹਮਣੇ ਆਇਆ ਤੇ ਸਿਆਸੀ ਧਿਰਾਂ ਨੇ ਆਪੋ ਆਪਣੇ ਤੀਰ ਕੱਢ ਲਏ। ਆਮ ਆਦਮੀ ਪਾਰਟੀ ਗਵਰਨਮੈਂਟ faces heat after FBI names Punjab inspector in international extortion plot। ਔਰ ਇਹਦੇ ਤੇ ਫਿਰ ਉਹ ਬਿਆਨਬਾਜ਼ੀਆਂ ਚੱਲ ਰਹੀਆਂ ਨੇ ਕਿ ਭਾਈ ਇਹ ਜਿਹੜਾ ਮਜੀਠੀਆ ਜਿਹੜਾ ਖੁਦ ਕ੍ਰਿਮੀਨਲ ਮਾਈਂਡਡ ਹੈ, ਉਹਨੇ ਕਿਹਾ ਕਿ ਜੀ if the FBI takes this inspector to the United States, the alleged Aam Aadmi Party gangster and Punjab police nexus will be exposed before the world, something many have been demanding। ਉਹ ਕਹਿੰਦਾ ਜੀ ਜਦੋਂ ਗਿਆ ਉੱਥੇ ਇਹਨੂੰ ਲੈ ਗਏ ਐਕਸਟ੍ਰਾਡਾਈਟ ਕਰਕੇ, ਉੱਥੇ ਜਾ ਕੇ ਫਿਰ ਆਮ ਆਦਮੀ ਪਾਰਟੀ ਦਾ ਤੇ ਕ੍ਰਿਮੀਨਲਸ ਦਾ ਕੀ ਨੈਕਸਸ ਹੈ ਉਹ ਐਕਸਪੋਜ਼ ਹੋਏਗਾ। ਵੀ ਪਹਿਲਾ ਨੈਕਸਸ ਤਾਂ ਤੁਸੀਂ ਬਣਾਇਆ, ਅੱਛਾ, ਜੋ ਬਿਕਰਮ ਮਜੀਠੀਏ ਦੇ ਥੱਲੇ ਮਾਝੇ ਦਾ ਜਰਨੈਲ ਬਣ ਕੇ ਜਿਸ ਕਿਸਮ ਦਾ ਕ੍ਰਾਈਮ, ਡਰੱਗਸ, ਦੂਜੇ ਤੀਜੇ, ਹੁਣ BJP ਦਾ ਦੇਖ ਲਓ ਜਿਹੜਾ ਨਵਾਂ ਪਗੜੀ ਧਾਰੀ ਪ੍ਰਧਾਨ ਬਣਾਇਆ ਮਾਲਦਾਰ ਸਾਮੀ ਕੇਵਲ ਸਿੰਘ ਢਿੱਲੋਂ said the people of Punjab are demanding answers from a government that promised change but failed to deliver. Countless families have been devastated by drugs, gun violence and murders, yet the government continues to remain indifferent, he alleged in a statement। ਉਹ ਕਹਿੰਦਾ ਜੀ ਇਹ ਪੰਜਾਬ ਦੀ ਦੇਖੋ ਆਮ ਆਦਮੀ ਪਾਰਟੀ ਗਵਰਨਮੈਂਟ ਦੇ ਥੱਲੇ ਕੀ ਹੋ ਰਿਹਾ, ਲੋਕ ਚੇਂਜ ਚਾਹੁੰਦੇ ਨੇ, ਕਿੰਨੀਆਂ ਫੈਮਲੀਜ਼ ਡਰੱਗਸ, ਗਨ ਵਾਇਲੈਂਸ। ਉਹ ਡਰੱਗਸ ਕੌਣ ਲਿਆਂਦਾ ਹੈ, ਗਨਸ ਕੌਣ ਲਿਆਂਦਾ ਹੈ? ਜਿਸ ਸੈਂਟਰ 'ਚ ਤੁਹਾਡੀ ਹਕੂਮਤ ਹੈ BJP ਦੀ। ਕਿਉਂਕਿ ਇਹ ਠੀਕ ਕੱਲ ਕਿਸੇ ਦਾ ਇੱਕ ਕਾਮੈਂਟ ਸੀ, ਉਹਨੇ ਕਿਹਾ ਕਿ ਜੀ ਇਹ ਮੈਟਰ ਨਹੀਂ ਕਰਦਾ ਕਿ ਵੀ 90s ਦੇ ਵਿੱਚ ਗਵਰਨਮੈਂਟ ਕਿਹਦੀ ਸੀ ਤਾਂ ਅੱਜ ਕਿਹਦੀ ਹੈ, ਵੀ ਮੁਲਕ ਨੂੰ ਤਾਂ ਡੀਪ ਸਟੇਟ ਚਲਾਉਂਦੀ ਹੈ ਤੇ ਡੀਪ ਸਟੇਟ ਦੀਆਂ ਪਾਲਿਸੀਜ਼ ਉਹੀ ਰਹਿੰਦੀਆਂ ਨੇ ਜੋ ਉਹਨਾਂ ਨੇ ਟਾਰਗੇਟ ਕੀਤਾ ਹੋਇਆ ਹੈ ਵੀ ਕਿਸ ਕਮਿਊਨਿਟੀ ਨੂੰ ਖਤਮ ਕਰਨਾ ਹੈ, ਕਿਹਨੂੰ ਮਾਰਨਾ ਹੈ, ਕੀ ਤੌਰ ਤਰੀਕੇ ਨੇ, ਉੱਤੇ ਲੇਬਲ ਕਿਸੇ ਪਾਰਟੀ ਦਾ ਲੱਗ ਜਾਏ। ਔਰ BJP ਕਹਿ ਰਹੀ ਹੈ ਕਿ ਜੀ ਹੁਣ ਇਹ ਫੇਲ ਹੋਈ ਹੈ ਗਵਰਨਮੈਂਟ, ਇਹਨਾਂ ਸਾਰਿਆਂ ਦਾ ਸਾਨੂੰ ਮੌਕਾ ਦਿਓ, ਅਸੀਂ ਜਿਹੜਾ ਇਸ ਦੇ ਉੱਤੇ ਕੁਝ ਜਿਹੜਾ ਉਹ ਚੇਂਜ ਲਿਆਵਾਂਗੇ। ਇਸੇ ਤਰ੍ਹਾਂ ਕਾਂਗਰਸ ਦੀ ਸਟੇਟਮੈਂਟ ਹੈ। ਪਰ ਕੁੱਲ ਮਿਲਾ ਕੇ ਇਸ ਨੂੰ ਤੁਸੀਂ ਇਹ ਕਹੋ ਕਿ ਭਾਈ ਹਰ ਕੋਈ ਜਿਹੜਾ ਉਹ ਟਰਬਲਡ ਵਾਟਰਸ ਦੇ ਵਿੱਚ ਫਿਸ਼ਿੰਗ ਕਰਨਾ ਚਾਹੁੰਦਾ ਹੈ, ਕਿਸੇ ਨੂੰ ਪੰਜਾਬ ਦਾ ਦਰਦ ਨਹੀਂ ਹੈ। ਇਹ ਸਾਰੀਆਂ ਸਿਆਸੀ ਧਿਰਾਂ ਇਹ ਜਿਹੜੀਆਂ ਨੇ ਉਹ ਜਿਵੇਂ ਅਕਾਲ ਤਖਤ ਦੇ ਜਥੇਦਾਰ ਦੇ ਹਵਾਲੇ ਨਾਲ ਹੁਣ ਤਾਂ ਵਿਚਾਰੇ ਚੜ੍ਹਾਈ ਕਰ ਗਏ, ਪ੍ਰੋਫੈਸਰ ਸੁਖਜਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਉਹਨਾਂ ਦਾ ਸੰਬੰਧ ਸੀ, ਤੇ ਉਹ ਕਹਿੰਦੇ ਸੀ ਵੀ ਇੰਨੇ ਕਿੱਥੇ ਅਕਾਲ ਤਖਤ ਦੇ ਜਥੇਦਾਰ ਦਾ ਕੀ ਰੁਤਬਾ ਹੁੰਦਾ ਸੀ। ਹੁਣ ਹੁੰਦਾ ਇਹ ਹੈ ਵੀ ਇੱਕ ਦੀ ਪੱਗ ਲੈ ਰਹੀ ਹੈ, ਉਹ ਮਲਵਈ ਅੰਦਾਜ਼ ਦੀ ਪੰਜਾਬੀ 'ਚ, ਕਿ ਇੱਕ ਦੀ ਪੱਗ ਲੈ ਰਹੀ ਹੈ, ਦੂਸਰਾ ਕੋਲ ਬੈਠਾ ਵੀ ਮੇਰੇ ਸਿਰ ਤੇ ਧਰ ਦਿਓ। ਹੁਣ ਜਦੋਂ ਤੁਸੀਂ ਇਹ ਬੇਗੈਰਤੀ ਹੁੰਦੀ ਹੈ, ਔਰ ਇਹੀ ਕਾਰਨ ਹੈ ਜਦੋਂ ਤੁਸੀਂ ਰਿਲੀਜੀਅਸ ਇੰਸਟੀਟਿਊਸ਼ਨਸ ਦਾ ਪਤਨ ਹੁੰਦਾ ਹੈ ਜਾਂ ਗਿਰਾਵਟ ਵੱਲ ਜਾਂਦੀਆਂ ਨੇ। ਅੱਜ ਪੰਜਾਬ 'ਚ ਹਾਲ ਕਿਸੇ ਨੂੰ ਫਿਕਰ ਨਹੀਂ ਹੈ ਵੀ ਕੀ ਹੋ ਰਿਹਾ, ਕੀ ਕੀਤਾ ਗਿਆ ਇਹਨਾਂ 4-5 ਦਹਾਕਿਆਂ 'ਚ, ਸਾਨੂੰ ਕਿੱਥੇ ਲਿਆ ਕੇ ਕਿਵੇਂ ਇੰਟਰਨੈਸ਼ਨਲ। ਹੁਣ ਵਿਕਟਮ ਵੀ ਸਿੱਖ ਹੈ, ਮਾਰਨ ਵਾਲੇ ਕ੍ਰਿਮੀਨਲ ਵੀ ਸਾਰੇ ਉਹ ਜਿਹੜੇ 18-18 16-16 ਸਾਲਾਂ ਦੇ ਮੁੰਡਿਆਂ ਨੂੰ ਕਿਹਨੇ ਪਾਸਪੋਰਟ ਦੇ ਉਹਨਾਂ ਦੇ ਉੱਤੇ ਕ੍ਰਿਮੀਨਲ ਕੇਸ ਉੱਥੇ ਬਣਾਏ, ਪਹਿਲਾਂ ਫਿਰ ਕ੍ਰਿਮੀਨਲ ਕੇਸ ਬਣਾ ਕੇ ਉਹਨਾਂ ਦੇ ਪਾਸਪੋਰਟ ਬਣਾਏ। ਉਹਨਾਂ ਨੇ ਕਿਹਾ ਜੀ ਜੇ ਤੁਸੀਂ ਉੱਥੇ ਆਹ ਕਾਰਵਾਈਆਂ ਨਾ ਕੀਤੀਆਂ ਤੇ ਅਸੀਂ ਇੱਥੇ ਮਾਰ ਦਿਆਂਗੇ ਜਾਂ ਫੜ ਲਾਂਗੇ ਤੁਹਾਡੇ ਘਰ ਵਾਲਿਆਂ ਨੂੰ। ਸੋ ਇਹ ਗੈਂਗਸਟਰ ਕੋਈ ਰਿਕਰੂਟ ਇਹ ਨਹੀਂ ਹੈ ਵੀ ਇਹਨਾਂ ਨੇ ਕੋਈ ਦਫ਼ਤਰ ਖੋਲ੍ਹਿਆ ਸੀ ਵੀ ਉੱਥੇ ਭਰਤੀ ਹੋਈ। ਇਹ ਸਾਰੀਆਂ ਇੰਡੀਅਨ ਏਜੰਸੀਆਂ NIA, RAW ਨੇ ਇਸ ਪੰਜਾਬ ਪੁਲਿਸ ਦੇ ਜਿਹੜਾ ਕਰਪਟ ਕ੍ਰਿਮੀਨਲ ਨੈਟਵਰਕ ਹੈ ਇਹਨੂੰ ਵਰਤਿਆ ਰਿਕਰੂਟ ਕਰਨ ਲਈ ਵੀ, ਬਾਹਰ ਭਜਵਾਉਣ ਲਈ ਵੀ। ਬਾਅਦ 'ਚ ਫਿਰ ਜਦੋਂ ਪੈਸਾ ਫਲੋ ਹੋਣਾ ਸ਼ੁਰੂ ਹੁੰਦਾ ਫਰੌਤੀਆਂ ਦਾ ਜਾਂ ਦੂਜਾ, ਉਹਦੇ 'ਚ ਕਿਸੇ ਗੁਰਿੰਦਰਜੀਤ ਸਿੰਘ ਔਜਲੇ ਜਿਹੜਾ ਨਾਗਰੇ ਵਰਗੇ ਦੇ ਦਿਮਾਗ 'ਚ ਵੀ ਆ ਗਿਆ ਕਿ ਭਾਈ ਅਸੀਂ ਵੀ ਜਿਹੜਾ ਉਹ ਕਰ ਲਈਏ।
ਇਹ ਤਾਂ ਇੱਕ ਜਿਹਨੂੰ ਕਿਸੇ ਨੇ ਕਿਹਾ ਸੀ ਕਿ ਇਟਸ ਐਨ ਟਿਪ ਆਫ ਐਨ ਆਈਸਬਰਗ। ਇਹਦੇ 'ਚ ਸਾਰੇ ਆਲਾ ਜਿਹੜੇ ਉਹਨਾਂ ਦੇ ਡੀਜੀਪੀ ਲੈਵਲ ਦੇ ਲੋਕ, ਐਵੇਂ ਨਹੀਂ ਗੌਰਵ ਯਾਦਵ ਨੂੰ ਨਾਲ ਦੀ ਨਾਲ ਇੱਕ ਸਾਲ ਉਹਦੀ ਐਕਸਟੈਂਸ਼ਨ ਦੇ ਦਿੱਤੀ, ਕਿਉਂਕਿ ਇਹਨੂੰ ਨੈਟਵਰਕ ਨੂੰ ਸਾਰਾ ਇਹ ਜਿਹੜੀ ਕਾਊ ਬੈਲਟ ਹੈ, ਜਿਹੜਾ ਬ੍ਰਾਹਮਣ ਬਾਣੀਆ ਅਲਾਇੰਸ ਹੈ ਹਿੰਦੂ ਤਵੀਆਂ ਦਾ, ਉਸ ਨੇ ਪੰਜਾਬ ਨੂੰ ਡਿਸਟਰੋਏ ਕਰਨਾ, ਕੈਪਚਰ ਕਰਨਾ, ਕਰਵਾਉਣਾ 2027 'ਚ। ਔਰ ਇਹ ਜਦੋਂ ਸਾਰੀ ਡਿਬੇਟ ਚੱਲ ਰਹੀ ਹੈ ਕੁਆਇਟਲੀ ਪੰਜਾਬ ਦੇ ਵਿੱਚ SIR ਦੇ ਥੱਲੇ ਜਾਲੀ ਵੋਟਾਂ ਬਣ ਰਹੀਆਂ ਨੇ ਪ੍ਰਵਾਸੀਆਂ ਦੀਆਂ, ਔਰ ਜਿਹੜੇ ਜੈਨੂਅਨ ਸਿੱਖ ਨੇ ਉਹਨਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ। ਪਰ ਕਿਉਂਕਿ ਤੁਸੀਂ ਰੌਲਾ ਘਚੌੜਾ ਇਦਾਂ ਦਾ ਪਾ ਦਿਓ ਕਿ ਵੀ ਜਿਹੜੀ ਅਸਲੀ ਇਸ਼ੂ ਹੈ ਉਹਦੇ 'ਚ ਤੁਸੀਂ ਆਪਣਾ ਜਿਹੜਾ ਉਹ ਡਰਾਮਾ ਕਰੀ ਜਾਓ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੌਥਲੈਂਡ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਆਪਰੇਸ਼ਨ ਸੰਦੂਰ ਦੀ ਆੜ ਵਿੱਚ ਭਾਰਤ ਨੇ 1960 ਵਿੱਚ ਪਾਕਿਸਤਾਨ ਨਾਲ ਕੀਤੇ ਇੰਡਸ ਵਾਟਰ ਸਮਝੌਤੇ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ। ਇਸ ਸੰਬੰਧੀ ਪਾਕਿਸਤਾਨੀ ਫੌਜ ਨੇ ਤਿੱਖਾ ਸੁਰ ਅਪਣਾਉਂਦਿਆਂ ਕਿਹਾ ਹੈ ਕਿ ਜੇ ਪਾਣੀ ਦਾ ਹੱਕ ਲੈਣ ਲਈ ਸਾਨੂੰ ਭਾਰਤ ਨਾਲ ਜੰਗ ਵੀ ਕਰਨੀ ਪਈ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਆਪਣੇ ਰੋਜ਼ਾਨਾ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਇਸ਼ੂ ਜਿਹਦਾ ਸਬੰਧ ਪਾਕਿਸਤਾਨ ਨਾਲ ਹੈ ਉਸ ਦੇ ਉੱਤੇ ਗੱਲ ਕਰਦੇ ਹਾਂ। ਔਰ ਵੱਡੀ ਗਿਣਤੀ ਦੇ ਵਿੱਚ ਸਾਡੇ ਪਾਕਿਸਤਾਨੀ ਭਰਾ ਭੈਣਾਂ ਜਿਹੜੇ ਸਾਡੇ ਇਸ ਪ੍ਰੋਗਰਾਮ ਨਾਲ ਜੁੜਦੇ ਨੇ ਉਸ ਨੂੰ ਐਪਰੀਸ਼ੀਏਟ ਵੀ ਕਰਦੇ ਨੇ, ਕਿਉਂਕਿ ਜਦੋਂ ਅਸੀਂ ਇਸ ਦਾ ਟਾਈਟਲ TV 84 ਦਾ ਗਲੋਬਲ ਵੌਇਸ ਆਫ ਪੰਜਾਬ ਦੇ ਥੱਲੇ ਕੀਤਾ, ਜਿੱਥੇ ਅਸੀਂ ਖਾਲਿਸਤਾਨ ਦੀ ਐਡਵੋਕੇਸੀ, ਖਾਲਿਸਤਾਨ ਦੀ ਕਾਇਮੀ, ਖਾਲਿਸਤਾਨ ਦੀ ਜਸਟੀਫਿਕੇਸ਼ਨ ਔਰ ਖਾਲਿਸਤਾਨ ਨੂੰ ਸਮਰਪਿਤ ਹੈ, ਉੱਥੇ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਕੋਈ ਵੀ ਮੁਲਕ ਜਾਂ ਕੋਈ ਵੀ ਕੌਮ ਇਕੱਲੀ ਆਪਣੇ ਆਪ 'ਚ ਐਗਜ਼ਿਸਟ ਨਹੀਂ ਕਰਦੀ। ਤੁਹਾਡਾ ਗੁਆਂਢ, ਤੁਹਾਡਾ ਆਲਾ ਦੁਆਲਾ, ਤੁਹਾਡੇ ਫੈਕਟਰ ਜਿਹੜੇ ਤੁਹਾਨੂੰ ਉਸ ਤੁਹਾਡੇ ਨਿਸ਼ਾਨੇ ਤੱਕ ਲੈ ਕੇ ਜਾਂਦੇ ਨੇ, ਤੁਹਾਡਾ ਭਵਿੱਖ ਉਹਦੇ ਨਾਲ ਜੁੜਿਆ ਹੁੰਦਾ। ਸੋ ਇਹਦੇ ਬਾਵਜੂਦ ਕਿ 1947 ਦਾ ਪਾਗਲਪਨ ਦਾ ਦੌਰਾ ਜਿਸ ਦੇ ਵਿੱਚ ਬੜੇ ਚਲਾਕੀ ਦੇ ਨਾਲ ਬ੍ਰਾਹਮਣ ਨੇ ਜਿਹੜਾ ਉਹ ਜਿੱਥੇ ਸਿੱਖਾਂ ਦਾ ਕੁਝ ਬਣਨ ਨਹੀਂ ਦਿੱਤਾ, ਜਿੰਨੀਆਂ ਆਫਰਸ ਅੰਗਰੇਜ਼ਾਂ ਦੀਆਂ ਜਾਂ ਕਾਇਦੇ ਆਜ਼ਮ ਦੀਆਂ ਸੀ ਉਹ ਸਾਡੀ ਲੀਡਰਸ਼ਿਪ ਨੇ ਠੁਕਰਾਈਆਂ। ਔਰ ਇਸ ਹੋਪ ਦੇ ਨਾਲ ਉਹਨਾਂ ਨੇ ਇਹ ਕਹਿ ਕੇ, ਜਿਹੜੇ ਬਲਦੇਵ ਸਿੰਘ ਜਿਹੜਾ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰ ਰਿਹਾ ਸੀ, ਇਹ ਕਹਿ ਕੇ ਕਿ ਜੀ ਸਾਡੀ ਇੱਕੋ ਇੱਕ ਮੰਗ ਹੈ ਕਿ ਅੰਗਰੇਜ਼ ਇੱਥੋਂ ਨਿਕਲਣ ਔਰ ਅਸੀਂ ਆਪਣੇ ਹਿੰਦੂ ਭਰਾਵਾਂ ਦੇ ਨਾਲ ਆਪ ਹੀ ਫੈਸਲਾ ਕਰ ਲਾਂਗੇ ਕਿ ਅਸੀਂ ਕੀ ਲੈਣਾ। ਅੱਛਾ। ਔਰ ਇਸ ਦੇ ਉੱਤੇ ਹੀ, ਕਿਉਂਕਿ ਜਦੋਂ ਸਰ ਕਪੂਰ ਸਿੰਘ ਹੋਰਾਂ ਨੂੰ ਅਸੀਂ ਕੋਟ ਕਰਦੇ ਹਾਂ, ਉਹ ਇੱਕ ਅਥਾਰਟੀ ਨੇ ਸੱਚ ਦੀ ਗੱਲ ਕਰਨ ਵਾਲੇ। ਉਹਨਾਂ ਨੇ ਈਵਨ ਚਰਚਲ, ਹਾਲਾਂ ਉਹਦੀ ਪਾਰਟੀ ਕੰਜ਼ਰਵੇਟਿਵ ਪਾਰਟੀ ਹਾਰ ਗਈ ਸੀ ਚੋਣਾਂ ਪੋਸਟ ਸੈਕੰਡ ਵਰਲਡ ਵਾਰ ਜਿਹੜੀਆਂ ਹੋਈਆਂ, ਆਪਣੀ ਸੀਟ ਉਹ ਜਿੱਤ ਗਏ ਸੀ। ਉਹਨਾਂ ਨੇ ਜਿਹੜਾ ਬਲਦੇਵ ਸਿੰਘ ਨੂੰ ਇਹ ਸੁਨੇਹਾ ਭਿਜਵਾਇਆ, ਕਿਉਂਕਿ ਰਾਊਂਡ ਟੇਬਲ ਕਾਨਫਰੰਸ ਨਾਲ ਉਹਦੇ ਨਹਿਰੂ ਦੇ ਗਿਆ ਹੋਇਆ ਸੀ, ਕਿ ਭਾਈ ਕੁਛ ਦਿਨ ਹੋਰ ਰੁਕ ਜਾਓ,
ਅਸੀਂ ਜਿਹੜਾ ਤੁਹਾਡਾ ਕੁਛ ਕਰਨਾ ਚਾਹੁੰਦੇ ਹਾਂ, ਔਰ ਜਿਹੜੇ ਲਫ਼ਜ਼ ਚਰਚਲ ਦੇ ਦੁਹਰਾਏ ਸਰ ਕਪੂਰ ਸਿੰਘ ਹੋਰਾਂ ਨੇ, ਸੋ ਦੈਟ ਅਸੀਂ ਤੁਹਾਡੇ ਲਈ ਕੁਛ ਕਰਨਾ ਚਾਹੁੰਦੇ ਹਾਂ, ਸੋ ਦੈਟ ਸਿੱਖਸ may be able to walk on the current of history with the feet of their own, ਕਿ ਉਹ ਆਪਣੇ ਪੈਰਾਂ ਦੇ ਨਾਲ ਇਤਿਹਾਸ ਦੇ ਵਿੱਚ ਆਪਣੀ ਹਾਜ਼ਰੀ ਦਰਜ ਕਰਵਾ ਸਕਣ, ਤੁਰ ਸਕਣ। ਹੁਣ ਉਹ ਹਰ ਕੋਈ ਸਮਝ ਸਕਦਾ ਹੈ ਜਿਹੜਾ ਜਿਹਦੇ ਕੋਲ ਥੋੜ੍ਹੀ ਵੀ ਅਕਲ ਹੈ ਵੀ ਆਪਣਾ ਮੁਲਕ ਹੀ ਤੁਹਾਡੇ ਪੈਰ ਹੁੰਦੇ ਨੇ। ਤੁਸੀਂ ਕਿਸੇ ਵੀ ਸੁਸਾਇਟੀ 'ਚ ਜਾ ਕੇ ਜਿੰਨੇ ਮਰਜ਼ੀ ਅਮੀਰ ਹੋ ਜਾਓ, ਜਿੰਨੇ ਮਰਜ਼ੀ ਇਨਫਲੂਐਂਸ਼ੀਅਲ ਹੋਵੋ, ਜਿੰਨੇ ਮਰਜ਼ੀ ਪਰਉਪਕਾਰੀ ਹੋਵੋ, ਪਰ ਅਲਟੀਮੇਟਲੀ ਤੁਹਾਡਾ ਖਾਸਾ, ਤੁਹਾਡੀ ਜਨਮ ਪੋਏ, ਤੁਹਾਡੀ ਬੋਲੀ, ਤੁਹਾਡੀ ਤਹਿਜ਼ੀਬ, ਤੁਹਾਡੀ ਬਰਾਦਰੀ, ਤੁਹਾਡਾ ਭਾਈਚਾਰਾ, ਤੁਹਾਡੀ ਕੌਮ, ਤੁਹਾਡਾ ਮਜ਼ਹਬ, ਉਹਦੇ ਨਾਲ ਜਦੋਂ ਤੁਸੀਂ ਉਹ ਸਾਰੇ ਨੂੰ ਐਸੋਸੀਏਟ ਕਰਦੇ ਹੋ, ਉਹੀ ਤੁਹਾਡੀ ਹੋਂਦ ਵੀ ਬਣਾਉਂਦੇ ਨੇ। ਅਸੀਂ ਉਸ ਮੌਕੇ ਨੂੰ ਗਵਾਇਆ। ਇਹ ਠੀਕ ਹੈ ਕਿ ਅਸੀਂ 80 ਸਾਲ ਬਾਅਦ ਜਦੋਂ ਇਹ ਗੱਲ ਕਰ ਰਹੇ ਹਾਂ, ਸਾਡੀ ਕੌਮ ਇੱਕ ਤੋਂ ਬਾਅਦ ਇੱਕ ਚੈਲੰਜ 'ਚੋਂ ਨਿਕਲ ਰਹੀ ਹੈ, ਪਰ ਕਿਉਂਕਿ ਜਦੋਂ ਅਸੀਂ ਪਾਕਿਸਤਾਨ ਵੱਲ ਦੇਖਦੇ ਹਾਂ ਕਿ ਭਾਈ ਘੱਟੋ ਘੱਟ ਇੱਕ ਵਿਜ਼ਨਰੀ ਇਮਾਨਦਾਰ ਬੰਦਾ, ਇੱਕ ਲੀਡਰ ਉਸ ਕੌਮ ਨੂੰ ਮਿਲਿਆ, ਮੁਹੰਮਦ ਅਲੀ ਜਿਨ੍ਹਾਂ ਨੂੰ ਜ਼ਾਹਰ ਹੈ ਜਦੋਂ ਕੋਈ ਸੱਚਮੁੱਚ ਕਾਇਦ ਲੀਡਰ ਨੂੰ ਕਹਿੰਦੇ ਨੇ, ਪੇਸ਼ਵਾ ਨੂੰ ਕਹਿੰਦੇ ਨੇ, ਆਗੂ ਨੂੰ ਕਹਿੰਦੇ ਨੇ। ਔਰ ਕਾਇਦੇ ਆਜ਼ਮ, ਜਦੋਂ ਅਸੀਂ ਸ਼ਹੀਦਾਂ ਦੇ ਸਰਤਾਜ ਲਫ਼ਜ਼ ਆਪਣੇ ਗੁਰੂ ਸਾਹਿਬ ਦੇ ਲਈ ਸਰਤਾਜ ਹੈ, ਆਜ਼ਮ ਜਿਹੜਾ ਸੱਚਮੁੱਚ ਵੱਡਾ ਲੀਡਰ, ਔਰ ਜ਼ਾਹਰ ਹੈ ਲੀਡਰ ਉਹੀ ਹੁੰਦਾ ਜਿਨ੍ਹਾਂ ਨੇ ਬਿਨਾਂ ਕੋਈ ਜਿਹੜਾ ਨੁਕਸਾਨ ਕਰਵਾਏ ਤੁਸੀਂ ਇੱਕ, ਔਰ ਬਿਨਾਂ ਆਪਣੀ ਕੌਮ ਨੂੰ ਜੇਲ੍ਹਾਂ 'ਚ ਧੱਕੇ ਕਿ ਜੀ ਉਹਨਾਂ ਨੇ ਇੱਕ ਮੁਲਕ ਬਣਾ ਕੇ ਦਿੱਤਾ। ਔਰ ਜ਼ਾਹਰ ਹੈ ਕਿ ਵੀ ਇਹ ਇਕੱਲਾ ਪਾਕਿਸਤਾਨ ਜਿਹੜਾ ਉਹ ਅੰਗਰੇਜ਼ਾਂ ਦੇ ਨਾਲ ਹੀ ਡਿਬੇਟ ਕਰਕੇ ਜਾਂ ਅੰਗਰੇਜ਼ਾਂ ਦੇ ਇਰਾਦੇ ਨੂੰ ਹੀ ਜਿਹੜਾ ਉਹ ਜਿੱਤਣਾ ਨਹੀਂ ਸੀ ਕਿ ਵੀ ਮੁਲਕ ਹੋਣਾ ਚਾਹੀਦਾ ਹੈ। ਕਾਂਗਰਸ ਦੇ ਕੋ ਇਰਾਦੇ ਜਿਹੜੇ ਕਿਸ ਹੱਦ ਤੱਕ ਜਿਹੜੇ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਵਾਲੇ ਲੋਕ, ਸੋ ਉਹਨਾਂ ਨੇ ਜਿਹੜਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਹੀ ਡਰੂ ਪਾਕਿਸਤਾਨ ਆਊਟ ਆਫ ਦ ਜਾਜ਼ ਆਫ ਕਾਂਗਰਸ ਬ੍ਰਿਟਿਸ਼ਰਸ, ਔਰ ਕਈ ਹਾਲਤਾਂ ਜਿਵੇਂ ਲੱਗਦਾ ਸੀ ਕਿ ਭਾਈ ਇਹ ਨਾਮੁਮਕਿਨ ਹੈ। 23 ਮਾਰਚ 1940 ਨੂੰ ਜੇ ਮਤਾ ਹੋਇਆ, ਵਿਦਿਨ 7 years ਉਹ ਇੱਕ ਹਕੀਕਤ ਬਣਦਾ। ਮੈਂ ਕਿਉਂਕਿ ਰਿਪੀਟ ਇਸ ਲਈ ਕਰਦਾ ਵੀ ਬਹੁਤ ਵਾਰ ਸਾਡੇ ਆਪਣਿਆਂ ਨੂੰ ਵੀ ਇਹ ਯਾਦ ਦਹਾਨੀ ਕਰਵਾਉਣੀ ਹੁੰਦੀ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਅਸੀਂ ਗਵਾਈਆਂ ਨੇ। ਕਈ ਵਾਰ ਸੁਚੱਜਾ ਲੀਡਰ ਕੌਮ ਨੂੰ ਬਹੁਤੇ ਜ਼ੋਖਮ 'ਚ ਨਹੀਂ ਪਾਉਂਦਾ, ਆਪਣੀ ਸਿਆਣਪ, ਅਕਲ ਔਰ ਇੰਟੈਲੈਕਟ ਦੇ ਨਾਲ ਕੱਢ ਕੇ ਲੈ ਜਾਂਦਾ ਹੈ। ਸਿਰਫ ਇਹ ਠੀਕ ਹੈ ਕੁਰਬਾਨੀ, ਸ਼ਹੀਦ, ਉਹਦਾ ਰੁਤਬਾ ਰੱਬ ਦੀ ਦਰਗਾਹ 'ਚ ਬਹੁਤ ਵੱਡਾ ਹੈ, ਲੇਕਿਨ ਇਸ ਲਈ ਤਾਂ ਅਸੀਂ ਨਹੀਂ ਬਣੇ ਕਿ ਵੀ ਅਸੀਂ ਮਰਦੇ ਆਏ ਹਾਂ, ਮਰ ਰਹੇ ਹਾਂ, ਮਰਦੇ ਰਵਾਂਗੇ। ਜਾਂ ਸਾਡੇ ਵੀਰ ਭਾਈ ਗੁਰਦੇਵ ਸਿੰਘ ਆਂਦੇ ਹੁੰਦੇ ਨੇ ਵੀ ਲੜਨਾ ਮਰਨਾ ਹਾਸਲ ਕੁਛ ਨਾ ਕਰਨਾ, ਇਹ ਤਾਂ ਸਾਡਾ ਨਿਸ਼ਾਨਾ ਨਹੀਂ ਹੈ। ਸੋ ਅਸੀਂ ਇਹ ਸੋਚਦੇ ਹਾਂ, ਔਰ ਇਹੀ ਕਾਰਨ ਹੈ ਜਦੋਂ ਮੇਰਾ ਕਈ ਵਾਰ ਪਾਕਿਸਤਾਨ ਦੇ ਬਾਰੇ ਗੱਲ ਕਰਦੇ ਹਾਂ ਮੈਂ ਜ਼ਿਆਦਾ ਵੇਰਵੇ ਦੇ ਵਿੱਚ ਜਾਂਦਾ ਹੈ ਕਿ ਇਹ ਇੱਕ ਉਹ ਮੁਲਕ ਕ੍ਰੀਏਟ ਹੋਇਆ ਜਿਹੜਾ ਕਿ ਅਖੰਡ ਭਾਰਤ ਦੇ ਹਿੰਦੂ ਤਵੀਆਂ ਦੇ ਉਸ ਖੂਨੀ ਪੰਜੇ 'ਚੋਂ ਕੱਢ ਕੇ ਉਹਨਾਂ ਨੇ ਆਪਣੀ ਕੌਮ ਦੇ ਇੱਕ ਹਿੱਸੇ ਨੂੰ, ਸਾਰੇ ਤਾਂ ਉਹਨਾਂ ਨਾਲ ਵੀ ਸਹਿਮਤ ਨਹੀਂ ਹੋਏ, ਨਹੀਂ ਤਾਂ ਇੱਧਰ ਥੋੜ੍ਹੀ ਬੈਠੇ ਰਹਿੰਦੇ, ਉਹਨਾਂ ਨੇ ਆਜ਼ਾਦੀ ਦਿੱਤੀ। ਸੋ ਇਸ ਐਕਸਪੈਰੀਮੈਂਟ ਦਾ ਜਾਂ ਇਸ ਵਜੂਦ ਦਾ ਜਾਂ ਇਸ ਮੁਲਕ ਦਾ ਕਾਮਯਾਬ ਹੋਣਾ ਸਾਡੇ ਖਾਲਿਸਤਾਨ ਦੀ ਕਾਇਮੀ ਦੇ ਲਈ ਬੜਾ ਜ਼ਰੂਰੀ ਹੈ ਕਿ ਪਾਕਿਸਤਾਨ ਸਟੇਬਲ ਹੋਏ, ਮਜ਼ਬੂਤ ਹੋਏ, ਖੁਸ਼ਹਾਲ ਹੋਏ। ਔਰ ਕਿਉਂਕਿ ਇਹ ਇੱਕ ਆਲਰੇਡੀ ਮਾਡਲ ਸਟੇਟ ਕ੍ਰੀਏਟ ਹੋਈ ਹੈ, ਇਸੇ ਹੀ ਜਿਹਨੂੰ ਤੁਸੀਂ ਉਹ ਇਹ ਕਿਹਾ ਪ੍ਰੈਸੀਡੈਂਟ ਹੈ ਕਿ ਭਾਈ ਇਹ ਕ੍ਰੀਏਟ ਹੋ ਸਕਦੀ ਹੈ। ਔਰ ਉਸ ਦੀ ਸਟੇਬਿਲਿਟੀ ਨੂੰ ਕਿਵੇਂ ਚੈਲੰਜ ਹੈ, ਕਿਵੇਂ 1971 'ਚ 2 ਹਿੱਸਿਆਂ 'ਚ ਭਾਰਤ ਨੇ ਤੋੜਿਆ। ਫਿਰ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਭਾਈ ਉਹਨਾਂ ਨੇ ਅੱਜ ਵੀ ਪਾਕਿਸਤਾਨ ਦੇ ਵਿੱਚ ਅੰਦਰੂਨੀ ਦਹਿਸ਼ਤਗਰਦੀ ਕਿਸ ਹੱਦ ਤੱਕ ਫੈਲਾਈ ਹੋਈ ਹੈ। ਖੈਬਰ ਪਖਤੂਨਖਵਾ ਦੇ ਵਿੱਚ ਉਹ ਜਿਹੜਾ ਤਹਿਰੀਕੇ ਤਾਲਿਬਾਨ ਦੇ ਨਾਂ ਥੱਲੇ ਉਹਨਾਂ ਤੋਂ ਦਹਿਸ਼ਤਗਰਦੀ, ਬਲੋਚਾਂ ਦੇ ਨਾਂ ਥੱਲੇ ਬਲੋਚਿਸਤਾਨ ਦੇ ਵਿੱਚ ਇੱਧਰਲੇ ਪੰਜਾਬ 'ਚ ਕਿਤੇ ਮਸੀਤ 'ਚ ਇੱਧਰ ਉੱਧਰ ਬੰਬ ਰੱਖ ਲਓ, ਸ਼ੀਆ ਸੁੰਨੀ ਕਰਵਾ ਦਿਓ, ਔਰ ਅਫਗਾਨ ਰਜੀਮ ਜਿਹਨੂੰ ਖੜਾ ਕੀਤਾ ਹੋਇਆ। ਔਰ ਇਹਦੇ ਬਾਵਜੂਦ ਕਿ ਜਿਹੜੀ 7, 8, 9 ਮਈ ਨੂੰ ਇੱਕ ਜਿਹੜੀ ਹੈ 3 ਰੋਜ਼ਾ ਆਪਸੀ ਟਕਰਾਅ, ਮਿਸਾਈਲ ਔਰ ਡਰੋਨ ਜਿਹੜੀ ਵਾਰਫੇਅਰ ਹੋਈ, ਇੰਡੀਆ ਨੂੰ ਚੰਗੀ ਤਰ੍ਹਾਂ ਚਿੱਤ ਕੀਤਾ ਪਾਕਿਸਤਾਨ ਨੇ।
ਔਰ ਇਹਨਾਂ ਨੇ ਫਾਲਸ ਫਲੈਗ ਆਪਰੇਸ਼ਨ ਜਿਹੜਾ ਫਾਲਸ ਫਲੈਗ ਆਪਰੇਸ਼ਨ ਪਹਿਲਗਾਮ ਦੇ ਵਿੱਚ ਬੇਗੁਨਾਹ 26-27 ਟੂਰਿਸਟ ਮਾਰੇ ਇਹਨਾਂ ਦੀਆਂ ਆਪਣੀਆਂ ਏਜੰਸੀਆਂ ਨੇ। ਹੁਣ ਉਸ ਸਾਰੇ ਦੇ ਜਦੋਂ ਉਹਨਾਂ ਨੇ ਆਫਟਰ ਉਹ ਇੱਕ ਜਿਹੜੀ ਹਿਊਮਿਲੀਏਟਿੰਗ ਡਿਫੀਟ ਸੀ, ਉਹਨਾਂ ਨੇ ਕਿਹਾ ਜੀ ਅਸੀਂ ਇੰਡਸ ਵਾਟਰ ਟ੍ਰੀਟੀ ਜਿਹੜੀ ਆ ਉਹਨੂੰ ਅਸੀਂ ਸਸਪੈਂਡ ਕਰ ਇਨ ਅਬੇਂਸ ਕਰ ਰਹੇ ਹਾਂ। ਔਰ ਜ਼ਾਹਰ ਹੈ 1960 ਦੇ ਵਿੱਚ ਦਰਿਆਈ ਪਾਣੀਆਂ ਦਾ ਸਮਝੌਤਾ ਸਤਲੁਜ, ਬਿਆਸ, ਰਾਵੀ ਉੱਪਰਲੇ ਪੰਜਾਬ ਦੇ ਔਰ ਚਨਾਹ, ਜੇਹਲਮ ਔਰ ਇੰਡਸ ਜਿਹੜੇ ਨੇ ਇਹ ਪਾਕਿਸਤਾਨ ਦੇ ਦਰਿਆ ਮੰਨੇ ਗਏ ਔਰ ਇਹ ਚੱਲ ਵੀ ਰਿਹਾ ਪਿਛਲੇ 60 ਸਾਲ ਤੋਂ ਜ਼ਿਆਦਾ ਵਕਤ ਤੋਂ, 65 ਸਾਲ ਤੋਂ। ਲੇਕਿਨ ਅਜੇ ਤੱਕ ਉਹਦਾ ਕੋਈ ਡਾਇਰੈਕਟ ਇਫੈਕਟ ਤਾਂ ਨਹੀਂ ਹੈ। ਪਾਣੀ ਰੋਕ ਕੇ ਕਿੱਥੇ ਆਪਣੇ ਪਿਓ ਦੇ ਘਰ ਕਿਹੜਾ ਉੱਥੇ ਕਿੱਥੇ ਲੈ ਜਾਣਗੇ, ਲੇਕਿਨ ਉਹ ਧਮਕੀਆਂ ਔਰ ਦੂਸਰੀਆਂ ਤਾਂ ਚੱਲ ਹੀ ਰਹੀਆਂ ਨੇ ਔਰ ਕੁਛ ਨਾ ਕੁਛ ਗੜਬੜ ਕਰਨਗੇ। ਜਦੋਂ ਬਰਸਾਤਾਂ 'ਚ ਪਾਣੀ ਆਉਂਦਾ ਤੁਸੀਂ ਸਡਨ ਛੱਡਤਾ, ਉਹਨਾਂ ਨਾਲ ਵਾਟਰ ਡਾਟਾ ਨਹੀਂ ਸ਼ੇਅਰ ਕੀਤਾ ਜਾਂ ਦੂਸਰਾ ਕੀਤਾ। ਲੇਕਿਨ ਪਾਕਿਸਤਾਨ ਵੱਲੋਂ ਵੀ ਇਹ ਰਿਪੀਟਡਲੀ, ਹਾਲਾਂ BBC ਦੀ ਹਿੰਦੀ ਔਰ ਪੰਜਾਬੀ ਸਰਵਿਸ 'ਚ ਖਬਰ ਬੜੇ ਪ੍ਰੋਮੀਨੈਂਟਲੀ ਉਹਨਾਂ ਨੇ ਲਾਈ ਹੋਈ ਸੀ ਪਿਛਲੇ 2 ਦਿਨਾਂ ਤੋਂ। ਹਾਲਾਂ ਇਹਦੇ 'ਚ ਕੁਛ ਪੁਰਾਣਾ ਵੀ ਹੈ, ਲੇਕਿਨ ਉਹਨਾਂ ਨੇ ਪੁਰਾਣਾ ਨਵਾਂ ਜੋੜ ਕੇ ਜਿਵੇਂ ਉਹ ਕੋਈ ਖਬਰ ਬਣਾਈ ਜਾਂਦੀ ਹੈ ਔਰ ਉਹਦੇ 'ਚ ਜੇ ਉਹਨਾਂ ਨੇ ਪਾਕਿਸਤਾਨ ਨੇ ਇਹ ਭਾਰਤ ਨੂੰ ਕਿਹਾ ਕਿ ਵੀ ਇਹਦੇ 'ਚ ਬਿਲਾਵਲ ਭੁੱਟੋ ਦਾ ਬਿਆਨ ਵੀ ਕੋਟ ਕੀਤਾ ਗਿਆ ਕਿ ਭਾਈ ਜੇ ਕੋਈ ਇਸ ਸਮਝੌਤੇ ਦੇ ਉੱਤੇ ਜਿਹੜਾ ਕੋਈ ਗੜਬੜ ਕਰਦਾ ਤੇ ਅਸੀਂ, ਇਹ ਪੁਰਾਣਾ ਬਿਆਨ ਹੈ ਜਦੋਂ ਫੋਰਨ ਮਿਨਿਸਟਰ ਸੀ ਜਿਹੜਾ ਬਿਲਾਵਲ ਭੁੱਟੋ, ਕਿ ਭਾਈ ਅਸੀਂ ਜਿਹੜਾ ਫਿਰ ਜੰਗ ਲਈ ਵੀ ਤਿਆਰ ਹੈ। ਪਰ ਕਰੰਟਲੀ ਜਿਹੜਾ ਉਹਨਾਂ ਦੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਸੈਯਦ ਆਸਮ ਮੁਨੀਰ ਨੇ ਰਾਵਲਪਿੰਡੀ ਦੇ ਜਨਰਲ ਹੈੱਡਕੁਆਰਟਰ 'ਚ, ਜਿਹਨੂੰ GHQ ਕਹਿੰਦੇ ਨੇ, 276ਵੀਂ ਕੋਰ ਕਮਾਂਡਰਸ ਦੀ ਕਾਨਫਰੰਸ ਨੂੰ ਪ੍ਰੀਜ਼ਾਈਡ ਕੀਤਾ ਔਰ ਇਸ ਦੇ ਵਿੱਚ ਜਿਹੜੀ ਪਾਕਿਸਤਾਨੀ ਫੌਜ ਦੇ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਵੱਲੋਂ ਇਸ ਕਾਨਫਰੰਸ ਸੰਬੰਧੀ ਜਿਹੜਾ ਬਿਆਨ ਜਾਰੀ ਕੀਤਾ ਗਿਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਗਿਆ ਕਿ ਉਸ 'ਚ ਉਹਨਾਂ ਨੇ ਕਿਹਾ ਕਿ ਵੀ ਜੇ ਭਾਰਤ ਦੇ ਅਸੀਂ ਬਿਆਨਾਂ ਵੱਲ ਜੋ ਕਰ ਰਹੇ ਨੇ ਕਿ ਜੀ ਅਸੀਂ ਜਿਹੜਾ ਉਹ ਪਾਣੀ ਰੋਕ ਲਾਂਗੇ ਔਰ ਦੂਸਰਾ ਕੀਤਾ, ਤਾਂ ਇਸ ਗੱਲ ਦਾ ਉਹ ਧਿਆਨ ਰੱਖਣ ਕਿ ਪਾਕਿਸਤਾਨ ਆਪਣੇ ਪਾਣੀ ਦੇ ਹੱਕਾਂ ਦੀ ਰੱਖਿਆ ਲਈ ਹਰ ਕਿਸਮ ਦਾ ਜ਼ਰੂਰੀ ਕਦਮ ਚੁੱਕੇਗਾ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਭਾਰਤ ਦਾ ਜਿਹੜਾ ਭਾਰਤ ਵੱਲੋਂ ਸਪਾਂਸਰਡ ਦਹਿਸ਼ਤਗਰਦੀ ਹੈ ਉਹ ਪਾਕਿਸਤਾਨ ਦੇ ਅੰਦਰ ਹਮਲੇ ਕਰਵਾ ਰਹੇ ਨੇ। ਅਫਗਾਨ ਤਾਲਿਬਾਨ ਸਰਕਾਰ ਵੀ ਜਿਹੜੀ ਹੈ ਉਹ ਭਾਰਤ ਦੇ ਨਾਲ ਰਲੀ ਹੋਈ ਹੈ ਔਰ ਇਸ ਲਈ ਅਸੀਂ ਜਿਹੜਾ ਇਸ ਦੇ ਉੱਤੇ ਕਾਰਵਾਈ ਕਰਦੇ ਰਹਾਂਗੇ। ਔਰ ਨਾਲ ਦੀ ਨਾਲ ਉਹਨਾਂ ਨੇ ਉਸ ਬੈਠਕ ਦੇ ਵਿੱਚ ਕਸ਼ਮੀਰੀਆਂ ਦੇ ਆਤਮ ਨਿਰਣੇ ਦੇ ਹੱਕ ਦੀ ਗੱਲ ਵੀ ਕੀਤੀ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਭਾਰਤ ਹੈ ਇਹ ਇੰਡਸ ਵਾਟਰ ਟ੍ਰੀਟੀ ਨੂੰ ਇੱਕ ਹਥਿਆਰ ਦੇ ਤੌਰ 'ਤੇ ਪਾਕਿਸਤਾਨ ਦੇ ਖਿਲਾਫ ਇਸਤੇਮਾਲ ਕਰਨਾ ਚਾਹੁੰਦਾ ਹੈ, ਪਰ ਅਸੀਂ ਇਸ ਟ੍ਰੀਟੀ ਦੀ ਰੱਖਿਆ ਕਰਾਂਗੇ। ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਭਾਈ ਅਸੀਂ ਇਸ ਟ੍ਰੀਟੀ ਬਾਰੇ ਕਿਸੇ ਸੌਦੇਬਾਜ਼ੀ ਲਈ ਤਿਆਰ ਨਹੀਂ, ਤੇ ਜੇ ਜੰਗ ਲੜਨੀ ਪਈ ਤੇ ਅਸੀਂ ਜੰਗ ਲੜਨ ਲਈ ਵੀ ਤਿਆਰ ਹੈ। ਬੇਸ਼ੱਕ ਇਹ ਇੱਕ ਰੈਟਰਿਕ ਵੀ ਹੁੰਦਾ ਹੈ ਦੋਵੇਂ ਪਾਸਿਓਂ ਜੋ ਭਾਰਤ ਔਰ ਦੂਸਰਾ ਕਰ ਰਿਹਾ, ਲੇਕਿਨ ਅਸੀਂ ਇਹ ਵਿਸ਼ ਕਰਦੇ ਹਾਂ ਕਿ ਪਾਕਿਸਤਾਨ ਜਿਹੜਾ ਹੈ ਉਹ ਮਜ਼ਬੂਤ ਹੋਏ, ਸਟੇਬਲ ਹੋਏ ਔਰ ਉਸ ਦੇ ਨਾਲ ਸਾਡੇ ਹਿੱਤ ਵੀ ਜੁੜੇ ਹੋਏ ਨੇ, ਸਾਡਾ ਖਾਲਿਸਤਾਨ ਦਾ ਮਾਡਲ ਵੀ ਜੁੜਿਆ ਹੋਇਆ ਹੈ, ਪਲੱਸ ਭਵਿੱਖ ਔਰ ਸਾਡੀਆਂ ਸਾਂਝਾਂ ਉਹ ਸਕਾਫਤੀ ਹੋਣ, ਗੁਰੂ ਘਰਾਂ ਦੀਆਂ ਹੋਣ, ਭਵਿੱਖ ਦੇ ਨੇਬਰ ਦੀਆਂ ਹੋਣ। ਸੋ ਆਲ ਦਾ ਬੈਸਟ ਟੂ ਪਾਕਿਸਤਾਨ ਐਂਡ ਪਾਕਿਸਤਾਨੀ ਪੀਪਲ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਨਾਮ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ
ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਤੋਰੀ ਫਿਲਮ ਨੂੰ ਲੈ ਕੇ ਭਾਰਤ ਵਿੱਚ ਸਿਆਸੀ ਪਾਰਟੀਆਂ ਆਪੋ ਆਪਣਾ ਉੱਲੂ ਸਿੱਧਾ ਕਰਨ ਵਿੱਚ ਲੱਗੀਆਂ ਹੋਈਆਂ ਹਨ। ਹੁਣ ਬੀਜੇਪੀ ਦੇ ਇੱਕ ਪਗੜੀਧਾਰੀ ਪ੍ਰਮੁੱਖ ਆਗੂ ਨੇ ਪੰਜਾਬ ਦੇ ਗਵਰਨਰ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਖਾੜਕੂਵਾਦ ਦੇ ਦੌਰ ਦੌਰਾਨ ਸੱਚ ਨੂੰ ਸਾਹਮਣੇ ਲਿਆਉਣ ਲਈ ਇੱਕ ਟਰੂਥ ਕਮਿਸ਼ਨ ਬਣਾਇਆ ਜਾਣਾ ਚਾਹੀਦਾ ਹੈ। ਇਸ ਨੂੰ ਕਹਿੰਦੇ ਹਨ ਗਦੀਗੜ ਵਿੱਚ ਪਾਉਣਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो लफज़ गधी गेड़ बड़ा खूबसूरत लफज़ है। मतलब ये होंदा है कि भी जिन्हों असी किसी कंढे ना लगन देना होए किसी इशू नूं उस टिंड च काना पाउणा भी कहंदे ने, पर ये गधी गेड़ जिहड़ा वो तुहानूं उलझाण दा नां है। और इहदे च कोई शक नहीं है। कल जदों असी एक सैगमेंट जिहड़ा दलजीत दोसांझ ने जिते जसवंत सिंह खालड़ा का रोल किया, बायोपिक है जसवंत सिंह खालड़ा की सतलुज नां थले रिलीज़ हुई है, उहदे ते कीता सी। और असी ये कहा सी कि भी बहुत वार असी ये जाणदियां होया भी कि साडा दुश्मन जिहड़ा मुगलों तो वध जालम है, अंग्रेज़ों तो वध चलाक है और वो सानू गधी गेड़ च पाउण दी कोशिश दे विच रहिंदा है। सानू डाइवर्ट ਕਰਨ ਦੇ ਲਈ ਕੁਛ ਨਾ ਕੁਛ ਮੰਕੀ ਰੈਂਚ ਸੁੱਟੇ ਜਾਂਦੇ ਨੇ ਤੇ ਅਸੀਂ ਉਹਨਾਂ ਵੱਲ ਨਾ ਦੇਖੀਏ, ਆਪਣਾ ਨਿਸ਼ਾਨਾ ਸਿੱਧਾ ਸਪਸ਼ਟ ਖਾਲਿਸਤਾਨ ਵੱਲ ਅੱਖਾਂ ਜਿਹੜੀਆਂ ਗੱਡ ਕੇ ਉਸ ਪਾਸੇ ਵੱਲ ਤੁਰੀਏ। ਲੇਕਿਨ ਇਹ ਸਾਰੇ ਦਾ ਜੇ ਇਹ ਕਹਿਣਾ ਹੋਏ ਕਿ ਅਜੇ ਵੀ ਅੱਜ ਤੇ ਤੀਸਰਾ ਚੌਥਾ ਦਿਨ ਹੈ ਜਦੋਂ ਇਹ ਸਾਰੀ ਡਿਬੇਟ ਚੱਲ ਹੀ ਰਹੀ ਹੈ। ਔਰ ਅਸੀਂ ਇਹ ਵੀ ਕਿਹਾ ਸੀ ਕਿ ਵੀ ਇਹ ਕੱਲਾ ਇਹ ਨਹੀਂ ਹੈ ਕਿ ਜੇ ਉਹਨਾਂ ਨੇ ਜਿਨ੍ਹਾਂ ਦੇ ਕੋਲ ਸੈਂਸਰ ਬੋਰਡ ਹੈ, ਬੀਜੇਪੀ ਦੀ ਸਰਕਾਰ 2014 ਤੋਂ ਬਣੀ ਹੋਈ ਹੈ, 12 ਸਾਲ ਹੋ ਗਏ, ਔਰ ਜਿਨ੍ਹਾਂ ਨੇ ਉੱਥੋਂ ਰਿਲੀਜ਼ ਨਹੀਂ ਹੋਣ ਦਿੱਤੀ, ਉਹਨਾਂ ਨੇ ਜਿਹੜਾ ਦੂਸਰਾ ਪਲੇਟਫਾਰਮ ਹੈ Z5 ਕੇ ਕਿਹਦੇ ਤੇ ਜਿਹਦੇ ਤੇ ਆਈ OOT ਕੇ ਉਹਨੂੰ ਕੀ ਕਹਿੰਦੇ ਨੇ, ਉਹ ਤਾਂ ਬੀਜੇਪੀ ਦਾ MP ਹੈ ਜਿਹੜਾ ਉਸ ਨੂੰ ਓਨ ਕਰਦਾ। ਸੋ ਸਾਡਾ ਇਹ ਕਹਿਣਾ ਸੀ ਕਿ ਵੀ ਟਰਾਇਲ ਬੈਲੂਨ ਹੈ। ਉਹਨਾਂ ਨੇ ਇਹ ਦੇਖਿਆ ਕਿ ਵੀ ਲੋਕਾਂ ਦੇ ਵਿੱਚ ਕਿੰਨਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਉਹਨੂੰ ਰਿਮਾਰਕੇਬਲ ਰਿਸਪੌਂਸ ਮਿਲਿਆ। ਆਮ ਸ਼ਾਇਦ ਯੰਗਰ ਜਨਰੇਸ਼ਨ ਉਹਨਾਂ ਨੂੰ ਪਤਾ ਵੀ ਨਹੀਂ ਹੈ ਵੀ ਉਸ ਦੌਰ 'ਚ ਕੀ ਹੋਇਆ। ਪਲੱਸ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਲੋਕ ਜਿਹਦੇ ਫੈਨ ਹੁੰਦੇ ਨੇ ਉਹਦੇ ਨਾਲ ਸੰਬੰਧਿਤ ਜੋ ਵੀ ਹੁੰਦਾ ਉਹ ਸਾਹਮਣੇ ਆਉਂਦਾ। ਲੇਕਿਨ ਇਹ ਆਈ ਓਪਨਰ ਵੀ ਹੈ। ਮੈਨੂੰ ਕੁਝ ਪਾਕਿਸਤਾਨੀ ਭਰਾਵਾਂ ਨੇ ਕਿਹਾ ਜੀ ਅਸੀਂ ਸੁਣਦੇ ਤਾਂ ਰਹੇ ਹਾਂ ਜਾਂ ਦੂਸਰੇ, ਪਰ ਇੰਨਾ ਜ਼ਬਰ ਹੋਇਆ ਸਿੱਖਾਂ ਦੇ ਉੱਤੇ, ਇੰਨਾ ਜ਼ੁਲਮ ਹੋਇਆ। ਫਿਰ ਦੂਸਰਾ ਸਵਾਲ ਉਹਨਾਂ ਦਾ ਹੁੰਦਾ ਵੀ ਇੰਨਾ ਜ਼ਬਰ ਜ਼ੁਲਮ ਸਹਿ ਕੇ ਵੀ ਸਿੱਖ ਖਾਲਿਸਤਾਨ ਲਈ ਅਜੇ ਉਹਨਾਂ ਦੇ ਵਿੱਚ ਦੁਬਦਾ ਕਿਉਂ ਹੈ ਵੀ ਆਪਣਾ ਮੁਲਕ ਉਹਨਾਂ ਦਾ ਨਹੀਂ ਹੋਣਾ ਚਾਹੀਦਾ, ਤੁਸੀਂ ਕਿਵੇਂ ਇਹਨਾਂ ਨਾਲ ਗੁਜ਼ਾਰਾ ਕਰ ਸਕਦੇ ਹੋ? ਅੱਛਾ, ਉਹਨੂੰ ਉਹ ਜਦੋਂ ਇਹ ਰਿਐਕਸ਼ਨ ਹੁੰਦਾ ਹੈ ਉਹਨਾਂ ਦਾ ਮੀਡੀਆ ਕਰਦਾ, ਦੇਖੋ ਜੀ ਪਾਕਿਸਤਾਨ 'ਚ ਵੱਡੇ ਪੈਮਾਨੇ 'ਤੇ ਇਸ ਫਿਲਮ ਦੀ ਮੰਗ, ਸਾਬਤ ਉਹ ਕੀ ਕਰਨਾ ਚਾਹੁੰਦੇ ਨੇ? ਪਹਿਲਾਂ ਇਹੀ ਕਹਿਣਾ ਚਾਹੁੰਦੇ ਸੀ ਕਿ ਜੀ ਇਹ ਤਾਂ ਦੁਸ਼ਮਨ ਇਸ ਨੂੰ ਵਰਤੇਗਾ। ਮਤਲਬ ਇਹ ਹੈ ਕਿ ਬਈ ਜ਼ੁਲਮ ਦੀ ਕਹਾਣੀ ਤਾਂ ਜ਼ੁਲਮ ਦੀ ਕਹਾਣੀ ਹੈ ਔਰ ਉਹ ਤੁਹਾਡੀਆਂ ਅਦਾਲਤਾਂ ਦੇ ਰੈਕਡ ਤੇ ਬੇਸਡ ਹੈ, ਤੁਹਾਡੀਆਂ ਜਜਮੈਂਟਸ ਜੱਜਾਂ ਦੀਆਂ ਨੇ, ਤੁਹਾਡੀ CBI ਇਨਕੁਆਇਰੀਜ਼ ਹੈ ਔਰ ਇੱਕ ਪਬਲਿਕ ਡਾਕੂਮੈਂਟੇਸ਼ਨ ਹੈ ਸਾਰੀ ਕਿਸੇ ਦੇ ਵੀ ਦੇਖਣ ਲਈ। ਉਹਦੇ 'ਚ ਕੋਈ ਰਾਦਰ ਉਹਨੂੰ ਮਿਨੀਮਾਈਜ਼ ਕਰਕੇ ਪੁਲਿਸ ਦਾ ਕੀ ਮਹਿਦੂਦ ਕੀਤਾ ਗਿਆ। ਜੂਨ 84 ਜਾਂ ਦੂਸਰੀ ਕਹਾਣੀ ਨੂੰ ਤਾਂ ਛੇੜਿਆ ਹੀ ਨਹੀਂ ਗਿਆ। ਪਰ ਇਸ ਦੇ ਉੱਤੇ ਵੀ ਈਵਨ ਇੰਨਾ ਜ਼ਬਰਦਸਤ ਜਿਹੜਾ ਰਿਐਕਸ਼ਨ ਸਿੱਖ ਕੌਮ ਦਾ ਆਇਆ, ਗੁੱਸਾ ਵੀ ਆਇਆ, ਲੋਕਾਂ ਨੇ ਡਿਫਾਈ ਕੀਤਾ, ਡਾਊਨਲੋਡ ਕਰ ਕਰਕੇ ਉਸ ਫਿਲਮ ਨੂੰ ਦੇਖਿਆ ਵੀ ਬੀਜੇਪੀ ਨੂੰ ਲੱਗਾ ਕਿ ਵੀ ਇਹ ਜਿਹੜਾ ਅਸੀਂ ਟਰਾਇਲ ਬੈਲੂਨ ਛੱਡਿਆ ਸੀ, ਇਹ ਜਿਹੜਾ ਟਰਾਇਲ ਵਾਲਾ ਗੁਬਾਰਾ ਇਹ ਤਾਂ ਪੁੱਠਾ ਪੈ ਰਿਹਾ। ਹੁਣ ਹਾਲਾਂਕਿ ਕਿਸੇ ਦੀ ਇਹ ਵੀ ਸੀ ਕਿ ਵੀ ਗੱਲ ਜ਼ੁਲਮ ਕਾਂਗਰਸ ਨੇ ਕੀਤੇ, ਬੁੱਚੜ ਬੇਅੰਤੇ ਦੇ ਪੀਰੀਅਡ 'ਚ ਜ਼ੁਲਮ ਹੋਏ ਜ਼ਿਆਦਾ। ਔਰ ਜਦੋਂ 6 ਸਤੰਬਰ 1995 ਨੂੰ ਜਸਵੰਤ ਸਿੰਘ ਖਾਲੜਾ ਅਗਵਾ ਹੋਏ ਉਦੋਂ ਵੀ ਕਾਂਗਰਸ ਦੀ ਹਕੂਮਤ ਸੀ, ਹਰਚੰਦ ਸਿੰਘ ਬਰਾੜ ਚੀਫ ਮਿਨਿਸਟਰ ਬਣਿਆ ਸੀ। 31 ਅਗਸਤ ਨੂੰ ਬੁੱਚੜ ਬੇਅੰਤੇ ਦੇ ਤਾਂ ਤੂੰਬੇ ਉੱਡ ਗਏ, ਉਹ ਤਾਂ ਝਾੜੂ ਨਾਲ ਹੀ ਇਕੱਠਾ ਕੀਤਾ। ਜਾਂ ਜਾਲੀ ਜਿਹੀ ਉਹਦੀ ਡੈਂਚਰ ਲੱਭੀ ਉਹਨਾਂ ਨੇ ਕਿ ਵੀ ਦੰਦ 'ਚ ਦਗਲ ਬਈਦੇ ਹੀ ਨੇ, ਕਿਉਂਕਿ
ਨਾਲ ਹੋਰ ਪੁਲਿਸ ਵਾਲੇ ਵੀ ਮਰੇ ਸੀ, 6-7 ਉੱਡੇ ਸੀ। ਉਦੋਂ ਤੋਂ ਉਹਦੀ ਸ਼ਨਾਖਤ ਕੀਤੀ, ਜਾਂ ਚਿੱਟੇ ਜਿਹੇ ਬੂਟ ਪਾਉਂਦਾ ਸੀ ਉਹ ਉਹਨਾਂ ਨੇ ਦੇਖੇ, ਉਹ ਵੀ ਉਹਨਾਂ ਦਾ ਕੁਝ ਹੋਰ ਹੀ ਬਣਿਆ ਹੋਇਆ ਸੀ। ਸੋ ਸਵਾਹ ਦਾ ਢੇਰ ਬਣਾ ਕੇ ਤਾਂ ਉਹਨਾਂ ਨੇ ਸਾੜਨਾ ਕਿਹਨੂੰ ਸੀ, ਉਹਦਾ ਪਹਿਲਾਂ ਹੀ ਤੂੰਬੇ ਉਡਾਤੇ। ਹੁਣ ਉਸ ਸਾਰੇ ਨੂੰ ਲੈ ਕੇ ਉਹਨਾਂ ਨੇ 2 ਵਰਜ਼ਨਸ ਇੱਕ ਪਾਸੇ ਸ਼ੁਰੂ ਕਰਤੀਆਂ। ਇਹ ਤੁਸੀਂ ਬੀਜੇਪੀ ਦੀ ਜਦੋਂ ਤੁਸੀਂ ਸਟ੍ਰੈਟਜੀ ਜਾਂ ਆਰਐਸਐਸ ਦੀ ਸਟ੍ਰੈਟਜੀ ਦੇਖਦੇ ਹੋ, ਇੱਕ ਪਾਸੇ ਤਾਂ ਰਵਨੀਤ ਬਿੱਟੂ ਨੇ ਪਹਿਲਾਂ ਤਾਂ ਸਭ ਨੇ ਇਹ ਕਹਿ ਕੇ ਕਿ ਹੁਣ ਸਭ ਦੀ ਮੰਗ ਹੋਈ ਕਿ ਬਈ ਕੀਤੇ ਜ਼ੁਲਮ ਕਾਂਗਰਸ ਨੇ ਸੀ, ਬੀਜੇਪੀ ਨੂੰ ਕੀ ਇਤਰਾਜ਼ ਹੈ ਜੇ ਇਹ ਚੱਲਦੀ ਹੈ ਫਿਲਮ। ਇਤਰਾਜ਼ ਤਾਂ ਅਗੇਨ ਡੀਪ ਸਟੇਟ ਸਾਰਾ ਹਿੰਦੂਤਵਾ, ਅਡਵਾਨੀ ਕ੍ਰੈਡਿਟ ਲੈ ਰਿਹਾ ਵੀ ਮੈਂ ਇੰਦਰਾ ਗਾਂਧੀ ਨੂੰ ਕਿਹਾ ਹਮਲਾ ਕਰੋ ਦਰਬਾਰ ਸਾਹਿਬ ਤੇ। ਨਾਨਾ ਜੀ ਦੇਸ਼ਮੁਖ ਇਹਨਾਂ ਦਾ ਆਈਡੀਆਲੋਗ ਜਿਹਨੂੰ ਭਾਰਤ ਰਤਨ ਦਿੱਤਾ ਹੈ, ਉਹ 9 ਨਵੰਬਰ 1984 ਨੂੰ ਕਹਿ ਰਿਹਾ ਵੀ ਇਹ ਸਿੱਖਾਂ ਨੂੰ ਸਬਕ ਸਿਖਾਇਆ ਜਾਣਾ ਬੜਾ ਜ਼ਰੂਰੀ ਸੀ। ਇਸ ਲਈ ਜੋ ਹੋਇਆ 31 ਅਕਤੂਬਰ ਨੂੰ, ਇਹ ਹਿੰਦੂਆਂ ਦਾ ਗੁੱਸਾ ਸੀ ਜਿਹੜਾ ਸਿੱਖਸ ਆਸਕਡ ਫॉर ਇਟ, ਔਰ ਉਹਦੀ ਜਸਟੀਫਿਕੇਸ਼ਨ ਹੁਣ ਤੱਕ ਸਾਰੇ ਕਰਦੇ ਆਏ ਨੇ। ਹੁਣ ਉਸ ਸਾਰੇ ਨੂੰ ਇਹ ਕਿਵੇਂ ਕਰਨ ਕਿ ਜਸਟੀਫਾਈ। ਹੁਣ ਰਵਨੀਤ ਬਿੱਟੂ ਜਿਹੜਾ ਹੈ ਉਹ ਟ੍ਰਿਬਿਊਨ ਨੂੰ ਐਕਸਕਲੂਸਿਵ ਇੰਟਰਵਿਊ ਦਿੰਦਾ ਹੈ, ਪੰਜਾਬ ਡਿਜ਼ਰਵਸ ਹੋਲ ਟਰੂਥ ਨਾਟ ਹਾਫ ਸਟੋਰੀ। ਉਹ ਕਹਿੰਦਾ ਜੀ ਇਹ ਸਾਰੀ ਸਟੋਰੀ ਜਿਹੜੀ ਉਹਨਾਂ ਨੇ ਇਹ ਕਿਉਂ ਨਹੀਂ ਦੱਸਿਆ ਕਿ ਜੀ ਜਿਹੜਾ ਮਾਨੋਚਾਲ ਦੀਆਂ ਜਾਂ ਦੂਜੇ ਦੀਆਂ ਉਹ ਲਾਸ਼ਾਂ ਲੱਭ ਰਿਹਾ ਸੀ ਖਾਲੜਾ, ਉਹਨਾਂ ਨੇ ਕਿੰਨੇ ਲੋਕ ਮਾਰੇ। ਉਹ ਭਾਈ ਉਹ ਤਾਂ ਤੁਹਾਡੇ ਵਰਜਨ ਸਾਰੀ ਉਮਰ ਹੋ ਗਏ ਸੁਣਦੇ ਆ, 42 ਸਾਲਾਂ ਤੋਂ ਤੁਸੀਂ ਸੁਣਾ ਰਹੇ ਹੋ, ਫਿਲਮਾਂ ਵੀ ਉਹਦੇ ਤੇ ਤੁਸੀਂ ਬਣਾਈਆਂ। KP ਗਿੱਲ ਨੂੰ ਤੁਸੀਂ ਸੁਪਰ ਕਾਪ ਦਾ ਖਿਤਾਬ ਦਿੱਤਾ। ਇਹ ਤਾਂ ਉਹ ਚੈਪਟਰ ਹੈ ਜਿਹੜਾ ਤੁਹਾਡੇ ਡਾਕੂਮੈਂਟਸ ਰਾਹੀਂ ਆ। ਲੇਕਿਨ ਇੱਕ ਪਾਸੇ ਉਹਨਾਂ ਨੇ ਦੇਖਿਆ ਵੀ ਇਹੀ ਨਾ ਹੋਏ ਵੀ ਇਹ ਹਿੰਦੂਆਂ ਨੂੰ ਵੀ ਖੁਸ਼ ਕਰਨਾ ਪੰਜਾਬ ਦੇ, ਉਹਨਾਂ ਦੀ ਵੋਟ ਵੀ ਲੈਣੀ ਹੈ। ਔਰ ਇਸ ਦੇ ਉੱਤੇ ਉਹਨੇ ਇਸ ਕਿਸਮ ਦੀਆਂ ਜਬੜੀਆਂ ਮਾਰੀਆਂ ਨੇ ਸਾਰੇ ਇੰਟਰਵਿਊ ਦੇ ਵਿੱਚ ਕਿ ਭਾਈ ਇਹ ਜਿਹੜਾ ਹੈ ਇਹ ਤਾਂ ਬਿਲਕੁਲ ਲੋਕਾਂ ਨੂੰ ਹਾਫ ਟਰੂਥ ਦੱਸਣ ਦਾ ਜਿਹੜਾ ਮਾਮਲਾ ਸੀ ਇਸ ਸਾਰੇ ਦੇ ਰਾਹੀਂ, ਇਹ ਤਾਂ ਪੂਰੀ ਟਰੂਥ ਹੋਣੀ ਚਾਹੀਦੀ ਹੈ। ਔਰ ਉਹਨਾਂ ਨੇ ਇਸ ਦੇ ਉੱਤੇ ਇਹ ਵੀ ਕਿਹਾ ਕਿ ਭਾਈ ਇਹ ਵਨ ਸਾਈਡਡ ਨੈਰੇਟਿਵ ਹੈ ਪੰਜਾਬ ਦੀ ਮਿਲੀਟੈਂਸੀ ਦਾ। ਲੋਕ ਭੁੱਲ ਜਾਂਦੇ ਨੇ ਮਿਲੀਟੈਂਸੀ 'ਚ ਮਿਲੀਟੈਂਟਸ ਨੇ ਕਿੰਨੇ ਜ਼ੁਲਮ ਕੀਤੇ, ਔਰ 3rd ਜਨਰੇਸ਼ਨ ਜਿਹੜੀ ਆ ਉਹਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਵੀ ਹੋਇਆ ਕੀ ਹੈ ਨਾ। ਉਹਨੇ ਕਿਹਾ ਜੀ ਕਿ ਭਾਈ ਇਹ ਜਿਹੜੇ ਖਾਲੜਾ ਡਿਸਅਪੀਅਰ ਹੋਇਆ, ਪਰ ਉਹਨਾਂ ਨੇ ਕਿਹੜੀ ਸਾਰੀ ਗੱਲ ਸੱਚੀ ਦੱਸੀ ਸੀ। ਉਹਨਾਂ ਨੇ ਕਿਹੜਾ ਜਿਹੜਾ ਉਹ ਬੇਅੰਤ ਸਿੰਘ ਦੇ ਟੈਨਿਓਰ ਦੇ ਵਿੱਚ ਤਾਂ ਉਹਨਾਂ ਤੇ ਕੋਈ ਜ਼ੁਲਮ ਨਹੀਂ ਹੋਇਆ। ਜੇ ਹੋਇਆ ਹੁੰਦਾ ਤਾਂ ਖਾਲੜੇ ਨੂੰ ਵੀਜ਼ਾ ਕਿਵੇਂ ਮਿਲ ਗਿਆ ਕਿ ਵੀ ਉਹ ਇੰਗਲੈਂਡ ਔਰ ਕੈਨੇਡਾ ਚਲਾ ਗਿਆ। ਹੁਣ ਇੱਕ ਪਾਸੇ ਇਹ ਨੈਰੇਟਿਵ ਹੈ, ਪਰ ਉਹਨਾਂ ਨੂੰ ਇਹ ਲੱਗਦਾ ਵੀ ਸਿੱਖਾਂ 'ਚ ਗੁੱਸਾ ਜਾਂ ਉਹ ਸਾਰੀ ਰੀਗਨਾਈਟ ਹੋਇਆ ਹੈ, ਇਹ ਇਹਨਾਂ ਦਾ ਬਹੁਤੀ ਦੇਰ ਸ਼ਾਇਦ ਨਾ ਹੋਏ। ਨਾਲ ਦੀ ਨਾਲ ਉਹਨਾਂ ਨੇ ਇੱਕ ਹੋਰ ਇਹ IAS ਆਫੀਸਰ ਸੀਗਾ ਰਿਜ਼ਾਈਨ ਕਰਕੇ ਆਪਣੇ ਜਿਹੜੀ ਅਜੇ ਪੈਨਸ਼ਨ ਨਹੀਂ ਸੀ ਆਇਆ, ਜਗਮੋਹਨ ਸਿੰਘ ਰਾਜੂ, ਇਹਨੇ BJP ਜੁਆਇਨ ਕੀਤੀ ਔਰ ਇਹ ਪ੍ਰੋਮੀਨੈਂਟ ਉਹਨਾਂ ਦਾ ਆਗੂ ਹੈ। ਕਿਸੇ ਜੇ BJP ਦੀ ਅੱਗੋਂ ਹੋਇਆ ਇਹਨੂੰ ਅੱਗੇ ਲੈ ਕੇ ਜਾਣਗੇ ਜੇ BJP 'ਚ ਟਿਕਿਆ ਰਿਹਾ। ਪਰ ਉਹਨੂੰ ਇਹ ਲੱਗਾ ਕਿ ਵੀ ਇਸ ਸਾਰੇ 'ਚ ਹੁਣ ਜਿਹੜਾ ਪਬਲਿਕ ਓਪੀਨੀਅਨ ਜਾਂ ਦੂਜਾ ਉਹ ਤਾਂ ਜ਼ੁਲਮਾਂ ਦੇ ਉੱਤੇ ਆ ਰਿਹਾ ਵੀ ਇੰਡੀਅਨ ਸਟੇਟ ਨੇ ਇਵੇਂ ਸਿੱਖਾਂ ਨਾਲ ਕੀਤਾ। ਉਹਨੇ ਇਹ ਮੰਗ, ਉਹਨੇ ਲੈਟਰ ਲਿਖਿਆ। ਹੁਣ ਇੱਕ ਪਾਸੇ ਰਵਨੀਤ ਬਿੱਟੂ ਜਸਟੀਫਾਈ ਕਰ ਰਿਹਾ ਹੈ ਕਿ ਜੀ ਇਹ ਬਿਲਕੁਲ ਇਹ ਅੱਧਾ ਸੱਚ ਹੈ, ਅਸਲੀ ਤਾਂ ਇਹ ਹੈ ਵੀ ਉਹਨਾਂ ਨੇ ਜ਼ੁਲਮ ਕੀਤੇ ਮਿਲੀਟੈਂਟਸ ਨੇ ਔਰ ਫਲਾਣਾ। ਇਹ ਕਹਿ ਰਿਹਾ ਕਿ ਜੀ ਟਰੂਥ ਕਮਿਸ਼ਨ ਬਣਾਇਆ ਜਾਏ। ਹੁਣ ਇਹਨੇ ਲੈਟਰ ਜਿਹੜਾ ਹੈ ਉਹ ਡਾਕਟਰ ਜਗਮੋਹਨ ਸਿੰਘ ਰਾਜੂ ਜੀ ਦਾ ਨਾਮ ਹੈ, ਪੰਜਾਬ ਦਾ ਗਵਰਨਰ ਗੁਲਾਬ ਚੰਦ ਕਟਾਰੀਆ, ਔਰ ਉਹਨਾਂ ਨੇ ਕਿਹਾ ਜੀ ਟਰੂਥ ਅਕਾਊਂਟੇਬਿਲਿਟੀ ਐਂਡ ਰੀਕਨਸੀਲੇਸ਼ਨ ਕਮਿਸ਼ਨ ਟੂ ਐਗਜ਼ਾਮਿਨ ਇਵੈਂਟਸ ਡਿਊਰਿੰਗ ਪੰਜਾਬ's ਮਿਲੀਟੈਂਸੀ ਪੀਰੀਅਡ। ਉਹਨਾਂ ਨੇ ਕਿਹਾ ਜੀ ਕਮਿਸ਼ਨ, ਹੁਣ ਇਹ ਜਿਹੜਾ ਟਰੂਥ ਕਮਿਸ਼ਨ ਦਾ ਲਫ਼ਜ਼ ਹੈ ਇਹ ਸ਼ਾਇਦ ਬਹੁਤਿਆਂ ਨੂੰ ਨਾ ਪਤਾ ਹੋਏ। ਨੈਲਸਨ ਮੰਡੇਲਾ, ਕਾਲਿਆਂ ਦਾ ਲੀਡਰ, ਸਾਊਥ ਅਫਰੀਕਾ ਜਿੱਥੇ ਅਪਾਰਥਾਈਡ ਪੂਰਾ ਨਸਲੀ ਵਿਤਕਰਾ ਸੀ, 27 ਸਾਲ ਜੇਲ੍ਹ 'ਚ ਰੱਖਿਆ। ਉਹ ਆਪਣੀ ਉਹਦੀ ਆਟੋਬਾਇਓਗ੍ਰਾਫੀ ਹੈ ਲੌਂਗ ਵਾਕ ਟੂ ਫਰੀडम। ਫਿਰ ਉਹਨੇ ਕਿਹਾ ਕਿ ਜਦੋਂ ਆਇਆ ਹੁਣ ਰਿਵੈਂਜ ਤਾਂ ਇਹਨਾਂ ਕਾਲਿਆਂ ਦੇ ਵਿੱਚ ਗੁੱਸਾ ਸੀ ਕਿ ਵੀ ਗੋਰਿਆਂ ਨੇ ਸਾਡੇ ਨਾਲ ਕੀਤਾ ਕੀ, ਕਰ ਕੀ ਰਹੇ ਨੇ, ਪਰ ਉਹਨੂੰ ਲੱਗਾ ਠੀਕ ਸਟੇਟਸਮੈਨ ਲਾਈਕ ਸੀ ਕਿ ਵੀ ਇਹ ਸਾਨੂੰ ਪਾਸਟ ਪਿੱਛੇ ਛੱਡਣ ਦੇ ਲਈ ਇਹ ਜ਼ਰੂਰੀ ਹੈ। ਉਹਨੇ ਇੱਕ ਕਮਿਸ਼ਨ ਬਣਾਇਆ ਟਰੂਥ ਅਕਾਊਂਟੇਬਿਲਿਟੀ ਐਂਡ ਰੀਕਨਸੀਲੇਸ਼ਨ ਕਮਿਸ਼ਨ ਕਿ ਇਹਦੇ ਸਾਹਮਣੇ ਆ ਕੇ ਜੋ ਜ਼ੁਲਮ ਜਿਹਨੇ ਕੀਤੇ ਨੇ ਉਹ ਇਕਬਾਲ ਕਰੋ, ਕੋਈ ਸਜ਼ਾ ਨਹੀਂ ਹੋਏਗੀ, ਪਰ ਫॉर ਹਿਸਟਰੀ ਸੇਕ, ਫॉर ਟਰੂਥ ਸੇਕ ਅਨਬੂਜ਼ਮ ਯੋਰਸੈਲਫ, ਆਪਣੇ ਆਪ ਨੂੰ ਕੱਢੋ। ਸੋ ਉਹਦੇ ਤੋਂ ਫਿਰ 1-2 ਹੋਰ ਮੁਲਕਾਂ 'ਚ ਵੀ ਹੋਇਆ, ਪਰ ਉਹ ਇੱਕ ਡਿਫਰੈਂਟ ਸਰਕਮਸਟਾਂਸਿਸ ਸੀ ਕਿਉਂਕਿ ਆਲਰੇਡੀ ਐਜ਼ ਏ ਜੇਤੂ ਨੈਲਸਨ ਮੰਡੇਲਾ ਆਇਆ। ਸਾਊਥ ਅਫਰੀਕਾ 'ਚ ਕਾਲਿਆਂ ਦੀ ਮੈਜੋਰਿਟੀ ਸੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹਨਾਂ ਨੇ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਵੀ
ਕੋਈ ਨਹੀਂ ਤਾਂ ਜਿੰਨੇ ਗੋਰਿਆਂ ਨੇ ਜ਼ੁਲਮ ਕੀਤੇ ਸੀ ਕਾਲੇ ਤਾਂ ਉਹਨਾਂ ਨੂੰ ਕਸੂਨਾਂ ਨਾਲ ਹੀ ਮਾਰ ਦਿੰਦੇ, ਲੇਕਿਨ ਇਸ ਪਾਸੇ ਉਹ ਨਹੀਂ ਤੁਰੇ। ਇਵੇਂ ਹੀ ਹੈ ਜਿਵੇਂ 18th ਸੈਂਚੁਰੀ 'ਚ ਸਿੱਖਾਂ ਨੇ ਮੁਗਲਾਂ ਦੇ, ਅਫਗਾਨਾਂ ਦੇ, ਜਿਹੜੇ ਜ਼ਾਹਰ ਹੈ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਸਨ, ਉਹਨਾਂ ਦੇ ਜ਼ੁਲਮ ਸਹਿ, ਪਰ ਜਦੋਂ ਸਿੱਖਾਂ ਦੇ ਕੋਲ ਰਾਜ ਸ਼ਕਤੀ ਆਈ ਉਹਨਾਂ ਨੇ ਰਿਵੈਂਜ ਵੱਲ ਨਹੀਂ ਤੁਰੇ ਕਿ ਜੀ ਤੁਸੀਂ ਬਦਲਾ ਲਓ ਤੇ ਤੁਸੀਂ ਕਨਵਰਟ ਕਰੋ ਤੇ ਤੁਸੀਂ ਮਾਰੋ। ਉਹਨਾਂ ਨੇ ਰਾਦਰ ਹੈਂਡ ਐਕਸਟੈਂਡ ਕੀਤਾ। ਮੋਸਟ ਟਰਸਟਡ ਜਿਹੜੇ ਵਜ਼ੀਰ ਨੇ ਮਹਾਰਾਜਾ ਰਣਜੀਤ ਸਿੰਘ ਦੀ ਕੈਬਨਿਟ, ਫਕੀਰ ਅਜ਼ੀਜ਼ੁਦੀਨ ਨੂਰੁਦੀਨ ਮੁਸਲਮਾਨ ਸਨ। ਉਹਨਾਂ ਦੀ ਫੌਜ ਦੇ ਵੱਡੇ ਕਮਾਂਡਰ, ਤੋਪਖਾਨੇ ਦਾ ਜਿਹੜਾ ਇੰਚਾਰਜ ਹੈ, ਜਿਹਨੂੰ ਫਿਰ ਉਹਨਾਂ ਨੇ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਭਾਈ ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ। ਇਹ ਉਦੋਂ ਹੁੰਦਾ ਜਦੋਂ ਤੁਸੀਂ ਫਿਰ ਵਾਪਸ ਆਪਣੀ ਤਾਕਤ 'ਚ ਲੈਂਦੇ ਹੋ। ਹੁਣ ਅਸੀਂ ਵਿਕਟਮ ਹੈ, ਅਸੀਂ ਕਿਹਦੇ ਸਾਹਮਣੇ ਜਾ ਕੇ ਆਪਣੀ ਟਰੂਥ ਐਲਾਨਣੀ ਹੈ? ਤੇ ਜਿਹੜੇ ਕਰਨ ਵਾਲੇ ਨੇ ਜਾਂ ਦੂਜੇ ਸਟੇਟ ਤਾਂ ਅੱਜ ਵੀ ਸਿੱਖਾਂ ਦੀਆਂ ਮਾਰੂ ਨੀਤੀਆਂ ਵੱਲ, ਪਰ ਇਹਨੂੰ ਕਹਿੰਦੇ ਨੇ ਗਧੀ ਗੇਟ 'ਚ ਪਾਉਣਾ। ਉਹਨਾਂ ਨੇ ਕਿਹਾ ਕਿ ਜੀ ਇਹ ਸੱਚ ਸਾਹਮਣੇ ਆਉਣਾ ਚਾਹੀਦਾ, ਔਰ ਉਹਨਾਂ ਨੇ ਇਹ ਲੈਟਰ ਦੇ ਵਿੱਚ ਜਿਹੜਾ 7 ਜੁਲਾਈ ਨੂੰ ਲਿਖਿਆ ਕਿ ਫਿਲਮਸ ਰਿਲੀਜ਼ ਐਂਡ ਐਬਰਪਟ ਰਿਮੂਵਲ has reignited the debate on whether the truth about Punjab's most traumatic period could be revealed in an unbiased manner। ਉਹਨੇ ਕਿਹਾ ਜੀ ਇਹ ਡਿਬੇਟ ਤਾਂ ਫਿਰ ਖੜੀ ਹੋ ਗਈ। ਲੋਕ ਸਮਝਦੇ ਸੀ ਕਿ ਜੀ ਹੁਣ 35-40 ਸਾਲ ਹੋ ਗਏ, ਦਬ ਗਈਆਂ ਗੱਲਾਂ ਸਾਰੀਆਂ। He argued society still holds diverse and conflicting perceptions of the violence and terrorism in Punjab between 1980 and 2000 ਕਿ ਸਮਾਜ ਦੇ ਵਿੱਚ 2 ਪਰਸੈਪਸ਼ਨ ਨੇ। ਜ਼ਾਹਰ ਹੈ ਹਿੰਦੂ ਸਮਝਦੇ ਨੇ ਕਿ ਜੀ ਸਿੱਖਾਂ ਦਾ ਅਸੀਂ ਜਿਹੜਾ ਉਹ ਹੰਕਾਰ, ਇਹਨਾਂ ਦੀ ਅਣਖ ਗੈਰਤ ਨੂੰ ਅਸੀਂ ਤੋੜਿਆ, ਹੰਕਾਰਿਆ ਹੋਇਆ ਹਿੰਦੂ। ਸਿੱਖ ਸਮਝਦੇ ਨੇ ਕਿ ਵੀ ਸਾਡਾ ਜੀਨੋਸਾਈਡ ਕੀਤਾ ਹੈ, ਅਸੀਂ ਆਪਣਾ ਮੁਲਕ ਲੈਣਾ ਹੈ। ਉਹ ਕਹਿੰਦਾ ਜੀ ਇਹ ਪਰਸੈਪਸ਼ਨਸ ਨੇ। ਸੋ ਕਾਲਡ ਫॉर ਇੰਡੀਪੈਂਡੈਂਟ ਇੰਪਾਰਸ਼ਲ ਕਮਿਸ਼ਨ ਟੂ ਅਨਕਵਰ ਦਾ ਟਰੂਥ ਅਬਾਊਟ ਦਿਸ ਐਂਟਾਇਰ ਪੀਰੀਅਡ। ਔਰ ਇਹ ਗੱਲ ਉਹਨੇ ਹਕੀਕਤ, ਕਿਉਂਕਿ ਬੀਜੇਪੀ ਨੂੰ ਸਮਝ ਆ ਰਹੀ ਹੈ ਵੀ ਸਿੱਖਾਂ 'ਚ ਇਹ ਪਗੜੀ ਧਾਰੀਆਂ ਨੂੰ ਲਿਆਉਣ ਦੇ ਬਾਵਜੂਦ ਵੀ ਕੋਈ ਚੇਂਜ ਨਹੀਂ ਹੋ ਰਹੀ ਔਰ ਅਲਟੀਮੇਟਲੀ ਸਿੱਖ ਇਹਨਾਂ ਦੀ ਮੰਜੀ ਠੋਕਣਗੇ। ਉਹ ਕਹਿੰਦਾ ਕਿ ਪੰਜਾਬ ਕੈਨ ਨਾਟ ਮੂਵ ਔਨ until the truth behind the incidents that happened during the insurgency period from 1980 to 1995 are acknowledged and multiple narratives are countered through facts। A truth commission is not for retribution, कोई ये नहीं है भी वो बदला जा उनकी कोई compensation देना, but for political accountability and to verify what we know as reported truth। ਇਹਨੂੰ ਕਹਿੰਦੇ ਨੇ ਗਧੀ ਗੇੜ ਕਿ ਹੁਣ ਉਹਦੇ 'ਚ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਦਿਨਾਂ 'ਚ 2-4 ਹੋਰ ਬਿਆਨ ਆ ਜਾਣ ਕਿ ਜੀ ਟਰੂਥ ਕਮਿਸ਼ਨ ਬਣਾਓ। ਟਰੂਥ ਬੀਜੇਪੀ ਪ੍ਰੋਮਿਸ ਕਰੇ ਕਿ ਜੀ ਆਪਣੇ ਮੈਨੀਫੈਸਟੋ 'ਚ ਕਿ ਜਦੋਂ ਸਾਡੀ ਸਰਕਾਰ ਆਏਗੀ ਅਸੀਂ ਸਿਰਫ ਮਹਾਰਾਜਾ ਰਣਜੀਤ ਸਿੰਘ ਵਰਗੀ ਸਰਕਾਰ ਹੀ ਨਹੀਂ ਦਿਆਂਗੇ, ਅਸੀਂ ਜਿਹੜਾ 1980 ਤੋਂ 1995 ਦਾ ਦੌਰ ਹੈ ਜਾਂ 2000 ਤੱਕ ਦਾ ਦੌਰ ਹੈ, ਜੋ ਵੀ ਇਹ ਕਹਿਣ, ਅਸੀਂ ਉਸ ਦੇ ਫੈਕਟ ਦੇ ਜਾਣਨ ਦੇ ਲਈ ਟਰੂਥ ਕਮਿਸ਼ਨ ਬਣਾਵਾਂਗੇ। ਸੋ ਇਹ ਹੁਣ ਇੱਕ ਨਵਾਂ ਉਹਨਾਂ ਨੇ ਮੰਕੀ ਰੈਂਚ ਸੁੱਟਿਆ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਹਣਾ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਨਾਸਰ ਚੌਧਰੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ ਔਰ ਜ਼ਿੰਦਾਬਾਦ ਜ਼ਿੰਦਾਬਾਦ। ਸੋਨਮਾਲ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਡ ਫਿਰ ਨਾਸਰ ਚੌਧਰੀ ਕਹਿੰਦੇ ਇਨਸ਼ਾਅੱਲਾ ਸੂਨ ਆਲ ਥੀਸ ਕ੍ਰਿਮੀਨਲਸ ਵਿਲ ਬੀ ਅਰੈਸਟਡ ਐਂਡ ਵਿਲ ਅਪੀਅਰ ਬਿਫੋਰ ਖਾਲਿਸਤਾਨ ਕ੍ਰਿਮੀਨਲ ਕੋਰਟ ਇਨਕਲੂਡਿੰਗ ਅਮਿਤ ਸ਼ਾਹ। ਬਿਲਕੁਲ ਤੁਸੀਂ ਠੀਕ ਕਿਹਾ। ਔਰ ਖੁਸਕੇ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਐਂਡ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸ ਤਰ੍ਹਾਂ ਜਰਨੈਲ ਸਿੰਘ ਜੀ ਵੀ ਫਤਿਹ, ਔਰ ਸ਼ਿੰਦਾ ਗਿੱਲ ਜੀ ਵੀ ਫਤਿਹ ਖਾਲਸਾ ਜ਼ਿੰਦਾਬਾਦ। ਅਮਰਜੀਤ ਸੈਣੀ ਜੀ ਵੀ ਖਾਲਸਾ ਜ਼ਿੰਦਾਬਾਦ। ਐਂਡ ਫਿਰ ਨਾਸਰ ਚੌਧਰੀ ਅਗੈਨ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਗੁਰਨਾਮ ਸਿੰਘ ਜੀ ਵੀ ਜਿਹੜੇ ਕਹਿੰਦੇ ਨੇ ਮਹਾਰਾਜ ਕਿਰਪਾ ਕਰਨ। ਔਰ ਫਿਰ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ। ਸੁਖਜੀਤ ਨੂੰ ਬੱਚੂ ਜਿਹੜੇ ਨੇ ਥੈਂਕਸ ਕਹਿੰਦੇ ਨੇ, ਕੀਪ ਇਟ ਗੁੱਡ ਵਰਕ ਥੈਂਕਸ ਕਹਿੰਦੇ ਨੇ। ਔਰ ਨਾਸਰ ਚੌਧਰੀ ਜੀ ਕਹਿੰਦੇ ਇੱਕੋ ਇੱਕ ਹੱਲ ਹੈ ਖਾਲਿਸਤਾਨ ਖਾਲਿਸਤਾਨ। ਔਰ ਵਾਘਾ ਸਰਹੱਦ ਤੋਂ ਦਿੱਲੀ ਦੇ ਪੂਰਬ ਵੱਲ ਅਤੇ ਨੇਪਾਲ ਸਰਹੱਦ ਤੋਂ ਬੰਬਈ ਤੱਕ ਖਾਲਿਸਤਾਨ ਦੀ ਧਰਤੀ ਹੈ। ਇਹ ਸਾਨੂੰ ਪੂਰਾ ਮੈਪ ਸਮਝਾ ਦਿੰਦੇ ਨੇ। ਬਿਲਕੁਲ ਸੋ ਨਾਈਸ। ਐਂਡ ਸਤਵਿੰਦਰ ਜੀ ਜਿਹੜੇ ਕਹਿੰਦੇ ਪੰਜਾਬ ਵਿੱਚ ਜਿਹੜੇ ਬੁੱਚੜ ਪੁਲਿਸ ਵਾਲੇ ਜੇਲ੍ਹ ਸਜ਼ਾ ਕੱਟ ਰਹੇ ਨੇ, ਸਟਿਲ ਦੇ ਗੈਟਿੰਗ ਪੇ ਫਰੋਮ ਗਵਰਨਮੈਂਟ ਟੂ ਇਟਸ ਕਲੀਅਰ ਗਵਰਨਮੈਂਟ ਆਪਰੇਸ਼ਨ।
ਔਰ ਉਹ ਸ਼ਾਇਦ ਬਿਲਕੁਲ ਬਹੁਤ ਸਾਰੇ ਤਾਂ ਜੇਲ੍ਹ 'ਚ ਦਸਤਖਤ ਕਰਕੇ ਬਾਹਰ ਆਪਣੇ ਰਾਤਾਂ ਨੂੰ ਆਪਣੇ ਘਰ ਆਏ ਹੁੰਦੇ ਨੇ। ਬਿਲਕੁਲ ਸ਼ਾਇਦ ਜਾਵੇਦ ਜਿਹੜੇ ਨੇ ਕਹਿੰਦੇ ਨੇ ਮੋਦੀ ਗਵਰਨਮੈਂਟ ਫੀਲ ਰਾ ਕੈਨ ਡੂ ਲਾਈਕ ਮੋਸਾਦ ਬਟ ਐਕਸਪੋਜ਼ਡ ਇੰਟਰਨੈਸ਼ਨਲੀ। ਸੋ ਫਿਰ ਇਸੇ ਤਰ੍ਹਾਂ ਆਪਾਂ ਹੁਣ ਆਪਣੇ ਟੀਵੀ ਫॉर USA ਵਾਲੇ ਚੈਨਲ ਤੇ ਚੱਲਦੇ ਆ। ਉੱਥੇ ਵੀ ਸਾਰੇ ਕਾਫੀ ਸਾਰੇ ਵਿਊਅਰਸ ਨੇ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਨਾਸਰ ਚੌਧਰੀ ਜੀ ਇੱਧਰ ਆਏ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਟੋਨੀ ਢੀਂਡਸਾ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ। ਬਲਜੀਤ ਬਰਾੜ ਵੀ ਫਤਿਹ ਐਂਡ CTV ਜਿਹੜੇ ਸਾਨੂੰ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਖੁਸਕੇ ਜੀ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ। ਗੁਰਦੀਪ ਸਿੰਘ ਜੀ ਵੀ ਔਰ ਬ੍ਰਹਮਲੀਨ ਭਿੰਦਰ ਜੀ ਵੀ ਫਤਿਹ। ਮਿਸ਼ਰਾ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਉਪ ਜੀ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਐਂਡ ਯੂਨੀਵਰਸਲ ਜੀ ਵੀ ਖਾਲਸਾ ਜ਼ਿੰਦਾਬਾਦ। ਰਾਜਨਪ੍ਰੀਤ ਸਿੰਘ ਜੀ ਵੀ ਫਤਿਹ। ਅਵਤਾਰ ਸਿੰਘ ਜੀ ਵੀ ਫਤਿਹ ਔਰ ਅਮਰਜੀਤ ਸਿੰਘ ਜੀ ਵੀ ਜਿਹੜੇ ਫਤਿਹ। ਔਰ ਫਿਰ ਇਸੇ ਤਰ੍ਹਾਂ ਗੁਰਨਾਮ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਐਂਡ ਫਤਿਹ। ਰਾਜਵਿੰਦਰ ਕੌਰ ਜੀ ਵੀ ਦੇਸ਼ ਪੰਜਾਬ ਜ਼ਿੰਦਾਬਾਦ ਜੀ। ਔਰ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਸ਼ੇਰੇ ਪੰਜਾਬ। ਔਰ ਆਲ ਅਬਾਊਟ ਟਰੂਥ ਸਿੱਖਜ਼ਮ ਜੀ ਵੀ ਫਤਿਹ। ਔਰ ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ, ਖਾਲਸਾ ਜ਼ਿੰਦਾਬਾਦ। ਸਤਨਾਮ ਸਿੰਘ ਜੀ ਕਹਿੰਦੇ ਨੇ ਬਿਸ਼ਨੋਈ ਅਮਿਤ ਸ਼ਾਹ ਦਾ ਜਵਾਈ ਹੈ, ਹੁਣ ਸ਼ਾਹ ਦੀ ਵਾਰੀ ਆਈ ਹੈ। ਇਹ ਤਾਂ ਪੋਇਟਰੀ ਹੋ ਗਈ। ਕੁਲਦੀਪ ਕੌਰ ਜੀ ਜਿਹੜੇ ਨੇ ਉਹ ਗੁਰੂ ਫਤਿਹ ਕਹਿੰਦੇ ਨੇ, ਖਾਲਸਾ ਜ਼ਿੰਦਾਬਾਦ। ਗੁਰਪ੍ਰਕਾਸ਼ ਸਿੰਘ ਜੀ ਵੀ ਫਤਿਹ, ਖਾਲਸਾ ਜ਼ਿੰਦਾਬਾਦ। ਸਤਨਾਮ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ। ਔਰ ਇੰਦਰਜੀਤ ਕੌਰ ਜੀ ਵੀ ਫਤਿਹ ਐਂਡ ਧਰਮ ਸਿੰਘ ਜੀ ਵੀ ਕਹਿੰਦੇ ਨੇ ਖੁਆਰ ਹੋਏ ਸਾ ਮਿਲेंगे ਬੱਚੇ ਸ਼ਰਨ ਜੋ ਹੋਏ। ਐਸ ਕੌਰ ਜੀ ਵੀ ਕਹਿੰਦੇ ਝਾੜੂ ਵਾਲਿਆਂ ਦਾ ਕਹਿੰਦੀ ਸੈੱਲ ਦਾ ਪੂਰਾ ਜ਼ੋਰ ਲਾਇਆ ਪਿਆ ਕਾਂਗਰਸ ਵੱਲੋਂ ਧਿਆਨ ਹਟਾ ਕੇ ਬਾਦਲਾਂ ਨੂੰ ਬਦਨਾਮ ਕਰਨ ਦਾ। ਕਹਾਨ ਪ੍ਰਾਂਸ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ। ਨੁੱਪਾ ਜੀ ਵੀ ਕਹਿੰਦੇ ਕੋਈ ਵੀ ਸਰਕਾਰ ਹੋਵੇ ਜਦੋਂ ਤੁਹਾਡਾ ਪ੍ਰੋਗਰਾਮ ਹੁੰਦਾ ਉਹ ਤੁਹਾਡੇ ਆ ਹੀ ਜਾਂਦੇ ਨੇ। ਹਾਂਜੀ ਹਾਂਜੀ, ਉਹ ਸਾਡਾ ਸਵਾਗਤ ਸਾਰਿਆਂ ਨੂੰ ਵੈਲਕਮ ਹੈ ਜੀ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।